ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच में बहुत शुक्रिया। जी डॉक्टर साहब आज 9 अगस्त 2022 25 सावन नानकशाही संमत 554 का दिन है ते डॉक्टर साहब प्रोग्राम शुरू करने तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਰ ਕੇਬਲ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਅਮਰੀਕ ਸਿੰਘ ਖਾਬੜਾ ਜੀ ਵੱਲੋਂ। ਸੋ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਸੀ ਮਤਭੇਦਾਂ ਤੋਂ ਉੱਪਰ ਉੱਠੀਏ ਤੇ ਘੱਟੋ ਘੱਟ ਕੌਮੀ ਮੁੱਦਿਆਂ ਤੇ ਸਹਿਮਤੀ ਨਾਲ ਆਪਣੀ ਸ਼ਕਤੀ ਇਕਜੁੱਟ ਕਰੀਏ। ਸੋ ਪੰਥਕ ਨਜ਼ਰੀਆ ਉਭਾਰਨ ਲਈ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ। ਵਾਹਿਗੁਰੂ ਕਿਰਪਾ ਕਰਨ ਕੌਮ ਨੂੰ ਆਜ਼ਾਦ ਸਿੱਖ ਰਾਜ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰੀਕ ਸਿੰਘ ਖਾਬੜਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਗੁਰੂ ਕਾ ਬਾਗ ਮੋਰਚੇ ਦੀ ਜਿਹੜੀ ਹੈ 100 ਸਾਲਾ ਯਾਦ ਜਿਹੜੀ ਹੈ ਸਿੱਖ ਕੌਮ ਵੱਲੋਂ ਮਨਾਈ ਜਾ ਰਹੀ ਹੈ। ਸੋ 1920 ਵਿੱਚ ਅਕਾਲੀ ਜਿਹੜਾ ਦਲ ਦਾ ਕਿਰਦਾਰ ਸਿੱਖੀ ਦੀ ਠੀਕ ਤਰਜਮਾਨੀ ਕਰਦਾ ਸੀ ਔਰ ਇਹਨਾਂ 100 ਵਰਿਆਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਕਿੰਨਾ ਕੁ ਨਿਘਾਰ ਆਇਆ ਹੈ ਇਸ ਦੀ ਜਿਹੜੀ ਅਰਸ਼ ਤੋਂ ਫਰਸ਼ ਤੇ ਡਿੱਗਣ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੀਐਟਲ ਤੋਂ ਵੀਰ ਅਮਰੀਕ ਸਿੰਘ ਖਾਬੜਾ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੀ ਸੀਐਟਲ ਫੇਰੀ ਦੇ ਦੌਰਾਨ ਹੀ ਇਹਨਾਂ ਸਾਰੇ ਵੀਰਾਂ ਦੇ ਨਾਲ ਮੁਲਾਕਾਤ ਵੀ ਹੋਈ ਔਰ ਅੱਡ-ਅੱਡ ਪੰਥਕ ਵਿਸ਼ਿਆਂ ਦੇ ਉੱਤੇ ਗੱਲਬਾਤ ਵੀ ਹੋਈ। ਇਹ ਸਾਰੇ ਉਹ ਵੀਰ ਨੇ ਜਿਹੜੇ ਸਾਨੂੰ ਵੀ ਪਿਆਰ ਕਰਦੇ ਨੇ TV84 ਦੀ ਕਾਰਗੁਜ਼ਾਰੀ ਤੋਂ ਵੀ ਖੁਸ਼ ਨੇ ਔਰ ਮੁੱਖ ਤੌਰ ਤੇ ਪੰਥਕ ਭਾਵਨਾ ਰੱਖਣ ਵਾਲੇ ਵੀਰ ਨੇ ਪੂਰੇ ਅਲਰਟ ਨੇ ਜੋ ਸਰਾਊਂਡਿੰਗ 'ਚ ਚੱਲ ਰਿਹਾ ਹੈ ਆਪਣੀ ਕਿਰਤ ਕਰਨ ਵਾਲੇ ਨੇ ਲੇਕਿਨ ਇਹ ਮਹਿਸੂਸ ਕਰਦੇ ਨੇ ਕਿ ਇਹ ਉਹ ਸਮਾਂ ਹੈ ਕਿ ਜਿੱਥੇ ਸਾਨੂੰ ਜਿਹੜੇ ਛੋਟੇ-ਛੋਟੇ ਮਤਭੇਦ ਨੇ ਉਹ ਭਾਵੇਂ ਕੋਈ ਮਰਿਆਦਾ ਦੇ ਇਸ਼ੂ ਤੇ ਹੋਏ ਪਰਸਨੈਲਿਟੀ ਕਲੈਸ਼ ਹੋਣ ਜਾਂ ਕਈ ਵਾਰ ਕੁਝ ਇਲਾਕਾਈ ਸਮੱਸਿਆਵਾਂ ਦੇ ਵਿੱਚ ਵੀ ਕਈ ਥਾਂ ਦੇ ਉੱਤੇ ਜਿਹੜੇ ਨੇ ਆਪਸੀ ਟਕਰਾਅ ਦੀ ਲਾਈਨ ਬਣਦੀ ਹੈ ਖਾਸ ਤੌਰ ਤੇ ਗੁਰਦੁਆਰਿਆਂ ਦੀ ਮੈਨੇਜਮੈਂਟਸ ਨੂੰ ਲੈ ਕੇ। ਸੋ ਇਹ ਵੀਰ ਸਾਰੇ ਮਹਿਸੂਸ ਕਰਦੇ ਨੇ ਕਿ ਜਿੰਨਾ ਵੱਡਾ ਚੈਲੰਜ ਇਸ ਵੇਲੇ ਸਾਨੂੰ ਹਿੰਦੂਤਵੀ ਤਾਕਤਾਂ ਵੱਲੋਂ ਹੈ ਜਿਸ ਦੇ ਵਿੱਚ ਸਾਡੀ ਹੋਂਦ ਦੀ ਲੜਾਈ ਹੈ। ਜਦੋਂ ਹੋਂਦ ਦੀ ਲੜਾਈ ਦੀ ਗੱਲ ਪੰਜਾਬ ਦੀ ਧਰਤੀ ਤੇ ਖਲੋ ਕੇ ਵੀ ਦੀਪ ਸਿੱਧੂ ਵਰਗੇ ਨੌਜਵਾਨ ਨੇ ਕੀਤੀ ਤੇ ਉੱਥੇ ਵੀ ਨੌਜਵਾਨਾਂ ਨੂੰ ਇਸ ਗੱਲ ਦੀ ਸਮਝ ਆਈ ਕਿਉਂਕਿ ਬੇਸ਼ੱਕ ਮੋਰਚਾ ਤਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਸੀ ਲੇਕਿਨ ਜਦੋਂ ਫਜ਼ਾ ਦੇ ਵਿੱਚ ਇਹ ਲਫ਼ਜ਼ ਆਏ ਕਿ ਗੱਲ ਕੱਲੀ ਫਸਲਾਂ ਦੀ ਨਹੀਂ ਹੈ ਨਸਲਾਂ ਦੀ ਵੀ ਹੈ ਕਿਉਂਕਿ ਜਿਹੜੀਆਂ ਨੀਤੀਆਂ ਹਕੂਮਤ ਵੱਲੋਂ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਹਕੂਮਤਾਂ ਦੇ ਕੋਲ ਬਹੁਤ ਤਾਕਤ ਹੁੰਦੀ ਹੈ ਬਹੁਤ ਤਰੀਕੇ ਹੁੰਦੇ ਨੇ ਕੱਲਾ ਜ਼ੁਲਮ ਹੀ ਨਹੀਂ। ਜੇ ਅਸੀਂ ਇਹ ਦੇਖੀਏ ਕੈਰਟ ਐਂਡ ਸਟਿਕ ਪਾਲਿਸੀ ਦੇ ਥੱਲੇ ਉਹ ਆਪਣੇ ਜਿਹੜੇ ਉਹਨਾਂ ਦੇ ਚਮਚੇ ਹੁੰਦੇ ਨੇ ਜਾਂ ਉਹਨਾਂ ਦੇ ਪੈਰੋਕਾਰ ਬਣ ਜਾਂਦੇ ਨੇ ਉਹਨਾਂ ਨੂੰ ਨਵਾਜਦੇ ਨੇ ਉਹਨਾਂ ਨੂੰ ਉਹ ਹਰ ਕਿਸਮ ਦੀਆਂ ਸਹੂਲਤਾਂ ਦੇ ਕੇ ਲੋਕਾਂ ਦੇ ਵਿੱਚ ਮਾਣ ਸਨਮਾਨ ਦਿਵਾਉਂਦੇ ਨੇ
ਔਰ ਜਿਹੜੇ ਉਹਨਾਂ ਨੂੰ ਚੈਲੰਜ ਕਰਨ ਵਾਲੇ ਨੇ ਜਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਸਾਡੇ ਨਾਲ ਨਹੀਂ ਖਲੋਣ ਵਾਲੇ, ਉਹਨਾਂ ਨੂੰ ਜ਼ਲੀਲ ਕਰਦੇ ਨੇ। ਸੋ ਕੱਲਾ ਇਹੀ ਨਹੀਂ ਕਿ ਉਹ ਡਿਪਰਾਈਵ ਹੁੰਦੇ ਨੇ ਬਾਕੀ ਰਿਸੋਰਸਿਸ ਤੋਂ, ਵੀ ਉਹਨਾਂ ਨੂੰ ਜ਼ਲਾਲਤ ਮਹਿਸੂਸ ਕਰਨੀ ਪੈਂਦੀ ਹੈ, ਤੰਗਦਸਤੀਆਂ ਹੁੰਦੀਆਂ ਨੇ। ਔਰ ਕੋਈ ਵੀ ਸਿੱਖ ਕੌਮ ਤੋਂ ਬਿਹਤਰ ਪੰਜਾਬ ਦੇ ਵਿੱਚ ਜਿਹੜੇ ਪਿਛਲੇ 4 ਦਹਾਈਆਂ ਤੋਂ ਸੰਘਰਸ਼ ਨਾਲ ਜੁੜੇ ਵੀਰ ਭੈਣਾਂ ਨੇ, ਉਹਨਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਕਿਵੇਂ ਜਿਨ੍ਹਾਂ ਨੂੰ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ, ਜਿਵੇਂ ਸਰ ਕਪੂਰ ਸਿੰਘ ਕਿਸੇ ਫਿਲਾਸਫਰ ਨੂੰ ਕੋਟ ਕਰਦੇ ਆ ਕਹਿੰਦੇ ਹੁੰਦੇ ਸੀ ਕਿ ਭਾਈ ਦੁਨੀਆ 'ਚ ਹਰ ਇੱਕ ਦੀ ਕੀਮਤ ਹੈ, ਬਸ਼ਰਤੇ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ ਔਰ ਤੁਸੀਂ ਉਹ ਕੀਮਤ ਤਾਰਨ ਲਈ ਤਿਆਰ ਹੋਵੋ। ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਸਿਰਾਂ ਦੇ ਮੁੱਲ ਉਹਨਾਂ ਦੇ ਹੀ ਰੱਖੇ ਜਾਂਦੇ ਨੇ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ। ਸੋ ਅਸੀਂ ਸਮਝਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਭਾਰਤ ਦੇ ਹਾਕਮਾਂ ਵੱਲੋਂ ਜਿਹੜੇ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਹੈ, ਉਸ ਦੇ ਵਿੱਚ ਹਰਬੇ ਹਥਿਆਰ, ਉਹਨਾਂ ਦੀਆਂ ਸਟ੍ਰੈਟਜੀਜ਼ ਇਸਤੇਮਾਲ ਹੋ ਰਹੀਆਂ। ਤੇ ਜੇ ਅਸੀਂ ਇਸ ਚੈਲੰਜ ਨੂੰ ਨਹੀਂ ਸਮਝਾਂਗੇ ਕਿ ਚੈਲੰਜ ਇਸ ਵੇਲੇ ਸਾਡੀ ਹੋਂਦ ਦਾ ਹੈ, ਸਾਡੀ ਨਸਲ ਦਾ ਹੈ, ਸਾਡੀ ਉਸ ਧਰਤੀ ਦੇ ਉੱਤੇ ਪੰਜ ਕਕਾਰੀ ਰੂਪ ਦੇ ਵਿੱਚ ਆਜ਼ਾਦਾਨਾ ਜਿਹੜਾ ਗੁਰੂ ਨੇ ਖਾਲਸਾ ਸਾਜਿਆ, ਜਿਹੜਾ ਸਿਰਫ ਤੇ ਸਿਰਫ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਤੇ ਜਿਹੜਾ ਸੋਵਰਨਿਟੀ ਦਾ ਰਾਜ ਕਰੇਗਾ ਖਾਲਸਾ ਦੇ ਨਾਲ, ਪਾਤਸ਼ਾਹੀ ਦਾ ਦਾਅਵੇਦਾਰ ਹੈ, ਉਹਦੀ ਹੋਂਦ ਨੂੰ ਹੀ ਖਤਰਾ ਹੈ। ਔਰ ਇਹੋ ਜਿਹਾ ਬੇਸ਼ੱਕ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ, ਮੁਗਲ ਸਾਮਰਾਜ, ਦਰਾ ਖੈਬਰ ਪਾਰ ਦੇ ਹਮਲਾਵਰ, ਉਹਨਾਂ ਦੇ ਹੱਥਾਂ 'ਚ ਚੈਲੰਜ ਦੀ ਗੱਲ ਕਰਦੇ ਹਾਂ। ਅੰਗਰੇਜ਼ਾਂ ਦਾ ਇੱਕ ਆਪਣਾ ਢੰਗ ਸੀ ਮਰਸਨਰੀ ਬਣਾਉਣ ਦਾ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨਾ ਗੰਭੀਰ ਚੈਲੰਜ ਅੱਜ ਸਿੱਖ ਕੌਮ ਨੂੰ ਦਰਪੇਸ਼ ਹੈ, ਇਹਨਾਂ ਪਿਛਲੀਆਂ 4 ਸਦੀਆਂ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਮੌਕੇ ਤੋਂ ਅਸੀਂ ਸ਼ੁਰੂ ਕਰੀਏ ਇਤਿਹਾਸਕ ਕੁਰਬਾਨੀਆਂ ਦਾ ਸਿਲਸਿਲਾ ਸਿੱਖ ਕੌਮ ਦਾ, ਸੋ ਇੰਨਾ ਗੰਭੀਰ ਚੈਲੰਜ ਪਹਿਲਾਂ ਕਦੇ ਫੇਸ ਨਹੀਂ ਹੋਇਆ। ਕਿਉਂਕਿ ਇਹਨਾਂ ਦੇ ਜ਼ੁਲਮ ਦਾ ਅੰਦਾਜ਼, ਇਹਨਾਂ ਦੇ ਦੂਸਰੇ ਟੈਕਟਿਕ, ਚਾਣਕਿਆ ਨੀਤੀ ਚੋਂ ਨਿਕਲੇ ਹਰ ਢੰਗ ਤਰੀਕੇ ਨੂੰ ਇਹਨਾਂ ਨੇ ਇਸ ਵੇਲੇ ਸਿੱਖਾਂ ਦੇ ਖਿਲਾਫ ਜਿਹੜਾ ਐਨਫੋਰਸ ਕੀਤਾ ਹੋਇਆ। ਸੋ ਅਸੀਂ ਵੀਰ ਅਮਰੀਕ ਸਿੰਘ ਖਾਬੜਾ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਇਸ ਜੰਗ ਦੇ ਵਿੱਚ ਜਿਹੜੀ ਸਾਡੀ ਸਰਵਾਈਵਲ ਦੀ ਲੜਾਈ ਹੈ, ਮੀਡੀਆ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ ਔਰ ਇਹ ਵੀ ਸਮਝਦੇ ਨੇ ਕਿ ਭਾਈ ਇਸ ਵੇਲੇ ਜਿਵੇਂ ਵੱਡੇ ਘੱਲੂਘਾਰੇ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅੱਡ-ਅੱਡ ਮਿਸਲਦਾਰਾਂ ਨੂੰ ਇਹ ਹੁਕਮ ਸੁਣਾਇਆ ਸੀ, ਆਦੇਸ਼ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਵੀ ਸਾਡੀ ਹਾਲਤ ਇਹੀ ਹੈ ਕਿ ਸਾਨੂੰ ਜਿਹੜਾ ਇਹ ਜਥੇਬੰਦੀਆਂ ਜਾਂ ਦੂਸਰੀਆਂ ਨਿੱਕੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਇੱਕ ਦੂਸਰੇ ਦੇ ਗਲ ਪੈਣ ਦਾ ਜਾਂ ਇੱਕ ਦੂਸਰੇ ਨੂੰ ਨਿੰਦਣ ਦਾ, ਭੰਡਣ ਦਾ ਜਿਹੜਾ ਰੁਝਾਨ ਹੈ, ਜਿਹਨੂੰ ਸੋਸ਼ਲ ਮੀਡੀਆ ਨੇ ਹੋਰ ਵੀ ਤਿੱਖਾ ਕਰ ਦਿੱਤਾ ਹੈ, ਕਿਉਂਕਿ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ, ਬਹੁਤਿਆਂ ਦੀ ਤਾਂ ਐਂਟਰਟੇਨਮੈਂਟ ਹੈ ਔਰ ਹਰ ਕੋਈ 10-10, 12-12 ਘੰਟੇ ਇਸ ਸੋਸ਼ਲ ਮੀਡੀਆ ਤੇ ਬਤਾਉਂਦਾ ਹੈ, ਇੱਧਰ ਕਮੈਂਟ, ਉੱਧਰਲਾ ਕਮੈਂਟ, ਇੱਧਰਲੀ ਗਾਲ, ਉੱਧਰਲੀ ਗਾਲ। ਸੋ ਇਹਦੇ ਚੋਂ ਕੁਝ ਕੱਢਣ ਪਾਉਣ ਵਾਲਾ ਨਹੀਂ ਹੋਣਾ। ਸਾਨੂੰ ਠੋਸ ਨੀਤੀ ਬਣਾ ਕੇ, ਠੋਸ ਉਸ ਦੇ ਨਾਲ ਕਾਰਗੁਜ਼ਾਰੀ ਸਾਡੀ ਜਿਹੜੀ ਹੈ ਉਹ ਆਪਣੇ ਕੌਮੀ ਘਰ ਖਾਲਿਸਤਾਨ ਲਈ, ਜਿਸ ਚੋਂ ਅਲਟੀਮੇਟਲੀ ਸਾਡੀਆਂ ਸਭ ਮੁਸੀਬਤਾਂ ਦਾ ਛੁਟਕਾਰਾ ਹੋਏਗਾ, ਕੰਮ ਕਰਨ ਦੀ ਲੋੜ ਹੈ। ਅੱਜ ਇੱਕ ਬਹੁਤ ਵੱਡਾ ਇਤਿਹਾਸਕ ਦਿਨ ਹੈ। 100 ਸਾਲ ਪਹਿਲਾਂ ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰਦੇ ਹਾਂ ਤੇ ਜ਼ਾਹਿਰ ਹੈ ਕਿ 19ਵੀਂ ਸਦੀ ਦੇ ਦੂਸਰੇ ਅੱਧ ਤੱਕ ਪਹੁੰਚਦੇ ਹਾਂ, ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ 1.5 ਲੱਖ ਮੁਰੱਬਾ ਮੀਲ ਦੇ ਉੱਤੇ ਸਰਕਾਰੇ ਖਾਲਸਾ ਕਾਇਮ ਕਰਨ ਵਾਲੀ ਸਿੱਖ ਕੌਮ ਬੇਘਰੀ ਹੋ ਗਈ ਸੀ। ਔਰ ਉਸ ਵਾਕਿਆ ਨੂੰ ਕਿ ਕਿਵੇਂ 29 ਮਾਰਚ 1849 ਨੂੰ ਸਿੱਖ ਕੌਮ, ਸਾਡਾ ਰਾਜ ਭਾਗ ਅੰਗਰੇਜ਼ਾਂ ਦੇ ਪੇਟੇ ਪਿਆ। ਫਿਰ ਇੱਕ ਸਟਰਗਲ ਦੀ ਕਹਾਣੀ ਹੈ ਜਦੋਂ ਤੱਕ ਅਸੀਂ 1849 ਤੋਂ 1919 ਤੱਕ ਦੀ ਗੱਲ ਕਰਦੇ ਹਾਂ, ਜਲਿਆਂਵਾਲੇ ਬਾਗ ਤੱਕ, ਜੇ ਉਹਨੂੰ ਇੱਕ ਲੈਂਡਮਾਰਕ ਉੱਥੋਂ ਦੀ ਈਵਨ ਨੈਸ਼ਨਲ ਹਿਸਟਰੀ 'ਚ ਕਿਹਾ ਜਾਂਦਾ ਹੈ। ਪਰ ਇਹਨਾਂ 70 ਵਰ੍ਹਿਆਂ ਦੇ ਦੌਰਾਨ ਵੀ ਜਦੋਂ ਅਸੀਂ ਅੰਗਰੇਜ਼ਾਂ ਦੇ ਗਵਰਨ ਕਰਨ ਦਾ ਢੰਗ ਦੇਖਦੇ ਹਾਂ, ਸੋ ਉਹਨਾਂ ਨੇ ਸਿੱਧੇ ਕੋਈ ਸਿਰਾਂ ਦੇ ਮੁੱਲ ਤਾਂ ਨਹੀਂ ਰੱਖੇ, ਬੇਸ਼ੱਕ ਉਹ ਰੱਖੇ ਵੀ ਗਏ। ਜਦੋਂ ਅਸੀਂ
गदर पार्टी ਜਾਂ ਬੱਬਰ ਅਕਾਲੀ ਜਾਂ ਦੂਸਰੇ ਤਰੀਕੇ ਨਾਲ ਦੇਖਦੇ ਹਾਂ, ਪਰ ਉਹਨਾਂ ਨੇ 18ਵੀਂ ਸਦੀ ਦੇ ਜਾਂ ਜਿਵੇਂ ਬ੍ਰਾਹਮਣਵਾਦੀਆਂ ਨੇ 1980 ਤੋਂ 1990 ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ, ਇਸ ਕਿਸਮ ਦਾ ਖੁੱਲ੍ਹੇਆਮ ਵਰਤਾਰਾ ਤਾਂ ਨਹੀਂ ਨਜ਼ਰ ਆਉਂਦਾ। ਹਾਂ, ਉਹਨਾਂ ਨੇ ਜਿਹੜਾ ਜਿਹਨੂੰ ਕਹਿੰਦੇ ਨੇ ਟੀਚਿੰਗ ਏ ਲੈਸਨ ਟਾਈਪ ਜਿਹੜੇ ਜ਼ੁਲਮ ਨੇ ਉਹ ਕੀਤੇ, ਖਾਸ ਤੌਰ ਤੇ ਜਿਵੇਂ ਤੋਪਾਂ ਨਾਲ ਉਡਾਉਣਾ। ਹੁਣ ਉਹਨਾਂ ਨੂੰ ਗੋਲੀ ਵੀ ਮਾਰੀ ਜਾ ਸਕਦੀ ਹੈ, ਫਾਇਆ ਵੀ ਲਾਇਆ ਦਿੱਤਾ ਜਾ ਸਕਦਾ ਹੈ, ਲੇਕਿਨ ਜਿਹੜੇ ਪਹਿਲੇ ਸ਼ਹੀਦ ਸਾਡੇ ਨੇ ਬਾਬਾ ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੂੰ ਉਹ ਜਲਾਵਤਨ ਕਰਕੇ ਸੰਗਰੂਰ ਲੈ ਜਾਂਦੇ ਨੇ ਔਰ ਉੱਥੇ ਉਹਨਾਂ ਦੀ ਜਿਹੜੀ ਹੈ ਉਹ ਅਖੀਰਲੇ ਸਾਹ ਲੈਂਦੇ ਨੇ, ਪਰ ਜਿਹੜੀ ਪਹਿਲੀ ਹਥਿਆਰਬੰਦ ਦੇ ਤੌਰ ਦੇ ਉੱਤੇ ਮੂਵਮੈਂਟ ਭਾਵੇਂ ਹੈ, ਉਹ ਵੀ ਇੱਕ ਪੀਸਫੁਲ ਅੰਦਾਜ਼ ਸ਼ੁਰੂ ਹੋਈ। ਕੂਕਾ ਲਹਿਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਦਾ ਨਾਰਾ ਸੀ ਰਹਿਣ ਨਾ ਦੇਵੋ ਹਿੰਦ ਚ ਰਾਜ ਫਰੰਗੀ ਦਾ, ਤੇ ਜਿਹੜੇ ਕੂਕੇ ਗ੍ਰਿਫਤਾਰ ਕੀਤੇ ਗਏ, ਇਹ ਵੱਖਰੀ ਗੱਲ ਹੈ ਕਿ ਬਾਅਦ ਕੂਕੇ ਕਿਵੇਂ ਡਿਵੀਏਟ ਹੋਏ ਮੁਖਤਾਰਾ ਸਿੱਖ ਪੰਥ ਤੋਂ, ਜਿਹਦੇ ਚ ਬ੍ਰਿਟਿਸ਼ ਇੰਟੈਲੀਜੈਂਸ ਨੇ ਆਪਣਾ ਰੋਲ ਅਦਾ ਕੀਤਾ ਔਰ ਜਿਹੜੇ ਗਰੀਡੀ ਲੋਕ ਨੇ ਉਹਨਾਂ ਦਾ ਰੋਲ ਹੈ। ਲੇਕਿਨ ਕੂਕਿਆਂ ਨੂੰ ਕਿਵੇਂ ਮਲੇਰਕੋਟਲਾ ਹੋਏ, ਲੁਧਿਆਣਾ ਹੋਏ, 2-3 ਥਾਵਾਂ ਦੇ ਉੱਤੇ ਤੋਪਾਂ ਦੇ ਸਾਹਮਣੇ ਖੜੇ ਕਰਕੇ ਉਡਾਇਆ ਗਿਆ। ਹਜ਼ਾਰਾਂ ਲੋਕ ਇਕੱਠੇ ਕਰ ਲਏ ਜਾਂਦੇ ਸੀ ਔਰ ਤੋਪ ਦਾ ਗੋਲਾ ਚੱਲਦਾ ਸੀ ਤੇ ਅੱਗੋਂ ਜਿਹੜਾ ਉਹਨਾਂ ਨੂੰ ਉਡਾ ਦਿੱਤਾ ਜਾਂਦਾ ਸੀ। ਔਰ ਇਹ ਟੂ ਸੈਟ ਐਨ ਐਗਜ਼ਾਮਪਲ ਕਿ ਭਾਈ ਅਸੀਂ ਇਹ ਕਰਾਂਗੇ। ਫਿਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਤੱਕ ਅਕਾਲੀ ਮੂਵਮੈਂਟ 1920 ਦੀ ਚੱਲਦੀ ਹੈ, ਉਹਦੀ ਗੱਲ ਕਰਨ ਤੋਂ ਪਹਿਲਾਂ ਕਿ ਅੱਜ ਕਿਹੜਾ ਇਤਿਹਾਸਕ ਦਿਨ ਹੈ ਜਿਸ ਨੂੰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਵੀ ਸਮਰਪਿਤ ਕਰ ਰਹੇ ਹਾਂ। ਫਿਰ ਅਸੀਂ ਦੇਖਦੇ ਹਾਂ ਵੀ ਅੰਗਰੇਜ਼ਾਂ ਨੇ ਜਿਹੜੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ 1809 ਚ, 1809 ਤੋਂ 1849 ਤੱਕ 40 ਸਾਲ ਲਗਭਗ ਉਹ ਸਤਲੁਜ ਦੇ ਕੰਢੇ ਲੁਧਿਆਣੇ ਵੀ ਬੈਠੇ ਸੀ, ਫਿਰੋਜ਼ਪੁਰ ਵੀ ਬੈਠੇ ਸੀ। ਉਹਨਾਂ ਨੇ ਸਿੱਖਾਂ ਦਾ ਇਤਿਹਾਸ ਵੀ ਦੇਖਿਆ, ਉਹਨਾਂ ਨੇ ਇਹ ਵੀ ਸਾਰੇ ਟੈਕਟਿਕ ਬਣਾਏ ਕਿ ਕਿਵੇਂ ਸਿੱਖਾਂ ਨੂੰ ਜਿਹੜਾ ਉਹ ਉਹਨਾਂ ਦੇ ਜਰਨੈਲਾਂ ਨੂੰ ਖਰੀਦਣਾ ਹੈ। ਫਿਰ ਅਸੀਂ ਡੋਗਰਾਗਰਦੀ, ਮਿਸਰਗਰਦੀ ਦਾ ਦੌਰ ਦੇਖਦੇ ਹਾਂ। ਪਰ ਇੱਕ ਗੱਲ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਸਮਝ ਲਈ ਕਿ ਸਿੱਖਾਂ ਦੀ ਤਾਕਤ, ਸਿੱਖਾਂ ਦੀ ਸਟਰੈਂਥ, ਸਿੱਖਾਂ ਦੀ ਮੋਟੀਵੇਸ਼ਨ, ਉਹਨਾਂ ਦੀ ਇਨਸਪੀਰੇਸ਼ਨ, ਉਹਨਾਂ ਦੀ ਸ਼ਰਧਾ ਉਹ ਗੁਰਦੁਆਰਿਆਂ ਨਾਲ ਜੁੜੀ ਹੋਈ ਹੈ। ਇਸ ਲਈ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਿੱਖਾਂ ਦੇ ਕੋਲ ਰਾਜ ਆਇਆ, ਉਹ ਭਾਵੇਂ ਮਿਸਲਾਂ ਦਾ ਰਾਜ ਸੀ ਜਾਂ ਈਵਨ ਸਤਲੁਜ ਪਾਰ ਦੇ ਮਲਵਈ ਰਾਜੇ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੁਖਤਾਰਾ ਸਿੱਖ ਰਾਜ ਜਿਹਨੂੰ ਅਸੀਂ ਕਹਿੰਦੇ ਹਾਂ, ਗੁਰਦੁਆਰਿਆਂ ਦੇ ਨਾਂ ਬਹੁਤ ਸਾਰੀਆਂ ਜਿੱਥੇ ਮੰਦਰਾਂ ਮਸੀਤਾਂ ਨੂੰ ਵੀ ਉਹਨਾਂ ਨੇ ਨਵਾਜਿਆ ਅੱਡ-ਅੱਡ ਜ਼ਮੀਨਾਂ ਦੇ ਨਾਲ ਔਰ ਰੈਗੂਲਰ ਫਾਈਨੈਂਸ਼ੀਅਲ ਮਦਦ ਦੇ ਨਾਲ। ਉੱਥੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਹਰ ਆਏ ਗਏ ਦੇ ਲਈ ਯਾਤਰੂਆਂ ਲਈ ਰਹਿਣ ਦਾ, ਲੰਗਰ ਦਾ ਸਾਰਾ ਸੀ ਔਰ ਖਰਚੇ ਵੀ। ਸੋ ਹਰ ਇਤਿਹਾਸਕ ਗੁਰਦੁਆਰੇ ਨਾਲ ਖਾਸ ਤੌਰ ਦੇ ਉੱਤੇ ਜ਼ਮੀਨ ਲਾਈ ਗਈ। ਸੋ ਜ਼ਾਹਰ ਹੈ ਕਿ ਗੁਰਦੁਆਰੇ ਜਦੋਂ ਅੰਗਰੇਜ਼ਾਂ ਦੇ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਆਇਆ ਔਰ ਇੱਕ ਪਾਰਟ ਜਿਹੜਾ ਸਿੱਖ ਰਾਜ ਵੇਲੇ ਇਹ ਵੀ ਹੋਇਆ ਕਿਉਂਕਿ ਮੁਗਲਿਆ ਦੌਰ ਦੇ ਵਿੱਚ ਤੰਗ ਹਾਲਤਾਂ ਵਿੱਚ ਵੀ ਉਦਾਸੀ ਜਾਂ ਨਿਰਮਲੇ ਸੰਤ ਸਾਧ, ਉਹ ਬੇਸ਼ੱਕ ਕੋਈ ਪੰਜ ਕਕਾਰੀ ਖਾਲਸੇ ਦਾ ਰੂਪ ਨਹੀਂ ਸੀ, ਲੇਕਿਨ ਘੱਟੋ ਘੱਟ ਉਹਨਾਂ ਨੇ ਦੀਵਾ ਤਾਂ ਬਲਦਾ ਰੱਖਿਆ ਸੀ ਗੁਰਦੁਆਰਿਆਂ 'ਚ ਔਰ ਆਪਣਾ ਨਿਤ ਵਿਹਾਰ ਦੀ ਜਿਹੜੀ ਹੈ ਕਿਰਿਆ ਗੁਰਦੁਆਰੇ ਦੀ ਉਹ ਜਾਰੀ ਸੀ। ਸੋ ਉਹਨਾਂ ਤੋਂ ਸਿੱਖਾਂ ਨੇ ਗੁਰਦੁਆਰੇ ਨਹੀਂ ਲਏ, ਪੰਜ ਕਕਾਰੀ ਖਾਲਸੇ ਨੇ ਉਹਨਾਂ ਦੇ ਹਵਾਲੇ। ਔਰ ਉਹਨਾਂ ਉਸ ਜ਼ਮਾਨੇ 'ਚ ਉਸ ਕਿਸਮ ਦੇ ਤਿਆਗੀ, ਭਾਵੇਂ ਉਹ ਵਿਰਕਤ ਲੋਕ ਸੀ ਦੁਨੀਆਦਾਰੀ ਤੋਂ, ਪਰ ਉਹਨਾਂ ਦਾ ਵਿਸ਼ਵਾਸ ਆਸਥਾ ਗੁਰਬਾਣੀ ਨਾਲ ਸੀ, ਸਿੱਖੀ ਨਾਲ ਦਾ ਹੀ ਪ੍ਰਚਾਰ ਕਰਨ ਦੀ ਗੱਲ ਸੀ। ਪਰ ਜਦੋਂ ਅੰਗਰੇਜ਼ ਆਏ ਔਰ ਉਹਨਾਂ ਨੇ ਦੇਖਿਆ ਕਿ ਭਾਈ ਕਿਵੇਂ ਤੁਸੀਂ ਸਿੱਖਾਂ ਦੀ ਮੋਟੀਵੇਸ਼ਨ ਵਾਲੀ ਜਿਹੜੀ ਥਾਂ ਗੁਰਦੁਆਰੇ ਇਹਨਾਂ ਤੇ ਕਬਜ਼ੇ ਕਰਨੇ ਨੇ, ਤੇ ਉਹਨਾਂ ਨੇ ਮਹੰਤਾਂ ਨੂੰ ਸ਼ਹਿ ਵੀ ਦਿੱਤੀ। ਉਦੋਂ ਤੱਕ ਮਹੰਤਾਂ ਦੀਆਂ ਵੀ ਅਗਲੀਆਂ ਕਈ ਜਨਰੇਸ਼ਨਾਂ ਜਿਹੜੇ ਗ੍ਰਸਤੀ ਵੀ ਹੁੰਦੇ ਚਲੇ ਗਏ ਔਰ ਉਹ ਕਰਪਟ ਵੀ ਹੁੰਦੇ ਚਲੇ ਗਏ। ਜਦੋਂ ਮਾਲਕਾਂ ਦੀ ਸ਼ਹਿ ਸੀ ਤੇ ਨਾ ਸਿਰਫ ਉਹਨਾਂ ਨੇ ਗੁਰਦੁਆਰਿਆਂ ਨੂੰ ਜਿਹੜੇ ਉਹਨਾਂ ਦੇ ਕੰਟਰੋਲ 'ਚ ਸੀ ਉਹ ਆਪਣੀ ਇਆਸ਼ੀ ਦੇ ਅੱਡਿਆਂ ਦੇ ਤੌਰ ਤੇ ਇਸਤੇਮਾਲ ਕਰਨਾ ਸ਼ੁਰੂ ਕੀਤਾ। ਅੰਗਰੇਜ਼ਾਂ ਦੀ ਐਨਕਰੇਜਮੈਂਟ ਨਾਲ ਉਹਨਾਂ ਨੇ ਜਿਹੜੇ ਗੁਰਦੁਆਰਿਆਂ ਨਾਲ ਲੱਗਦੀ ਜ਼ਮੀਨ ਆਮਦਨ ਵਾਲੇ, ਕਿਉਂਕਿ ਗੁਰਦੁਆਰੇ ਸੀ, ਉਹਨਾਂ ਨੂੰ ਨਿੱਜੀ ਜਾਇਦਾਦ ਵੀ ਬਣਾ ਲਿਆ। ਔਰ ਜਦੋਂ ਕੋਈ ਚੈਲੰਜ ਕਰਦਾ ਉਹਨਾਂ ਨੂੰ, ਉਹ ਅੰਗਰੇਜ਼ ਔਰ ਉਹਨਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਔਰ ਲੋਕਲ ਆਫੀਸ਼ੀਅਲ ਉਹ ਮਹੰਤਾਂ ਦੀ ਮਦਦ ਕਰਦੇ ਸੀ। ਸੋ ਇਹ ਵਰਤਾਰਾ ਅਸੀਂ ਦੇਖਦੇ ਹਾਂ ਕਿ ਇਹਦੇ ਬਾਵਜੂਦ ਕਿ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਸਿੰਘ ਸਭਾ ਲਹਿਰ ਵੀ ਚੱਲੀ,
ਖਾਲਸਾ ਸਕੂਲ ਖਾਲਸਾ ਕਾਲਜ ਬਣਨ ਦੀ ਮੁਹਿੰਮ ਵੀ 1893 ਚ ਖਾਲਸਾ ਕਾਲਜ ਅੰਮ੍ਰਿਤਸਰ ਬਣਦਾ ਹੈ। ਲੇਕਿਨ ਇਹਦੇ ਬਾਵਜੂਦ 1919 ਤੱਕ ਪਹੁੰਚਦੇ ਆ, ਜਦੋਂ ਤੱਕ ਜਲਿਆਂਵਾਲਾ ਬਾਗ ਨਹੀਂ ਵਾਪਰਦਾ, ਔਰ ਉਸ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਜਾਂ ਜਿਹੜੇ ਸਰਬਰਾਹ ਦੇ ਰੂਪ ਚ ਰੂੜ ਸਿੰਘ ਉਹ ਡਾਇਰ ਨੂੰ ਸਿਰੋਪਾਓ ਦੇ ਕੇ ਨਵਾਜਦੇ ਨੇ, ਔਰ ਇਸ ਦਾ ਪੰਥ ਦੇ ਵਿੱਚ ਗੁੱਸਾ ਪ੍ਰਤੀਕਰਮ ਹੁੰਦਾ ਹੈ। ਫਿਰ ਘਟਨਾਵਾਂ ਨਨਕਾਣਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਕਿ ਮਹੰਤ ਨਰੈਣੂ ਜਾਂ ਉੱਥੇ ਗਈਆਂ ਬੀਬੀਆਂ ਦੇ ਨਾਲ ਕਿਸ ਕਿਸਮ ਦਾ ਸਲੂਕ ਹੁੰਦਾ ਹੈ। ਹੋਰ ਗੁਰਦੁਆਰਿਆਂ ਤੋਂ ਵੀ ਰਿਪੋਰਟਾਂ ਆ ਰਹੀਆਂ ਸੀ। ਲੇਕਿਨ ਲਗਭਗ 70 ਸਾਲ ਦਾ ਸਮਾਂ ਲੱਗਦਾ ਹੈ ਜਦੋਂ ਕਿ ਸਿੱਖ ਕੌਮ ਇੱਕ ਜਿਹੜੀ ਆਵਾਜ਼ ਦੇ ਨਾਲ ਇਸ ਸਿੱਟੇ ਤੇ ਪਹੁੰਚਦੀ ਹੈ ਕਿ ਅਸੀਂ ਇਹ ਗੁਰਦੁਆਰੇ, ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਤੋਂ ਛੁਡਾਉਣੇ ਨੇ। ਔਰ ਇਹ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਫਿਰ 1920 ਤੱਕ ਪਹੁੰਚਦੇ ਹਾਂ, ਜਿਹੜਾ ਅਕਾਲ ਤਖਤ ਦੀ ਰਹਿਨੁਮਾਈ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੁੰਦੀ ਹੈ, ਔਰ ਉਸ ਦੇ ਜਿਹੜੇ ਮੋਰਚਿਆਂ ਦਾ ਇਤਿਹਾਸ ਹੈ ਉਹ ਇੱਕ 1924 ਤੱਕ ਚੱਲਦੇ ਆ। 4 ਵਰੇ ਇਸ ਕਿਸਮ ਦੇ ਨੇ ਜਿਹੜਾ ਗਲੋਰੀਅਸ ਇਤਿਹਾਸ ਹੈ, ਸਿਰਫ ਅਕਾਲੀ ਦਲ ਦਾ ਹੀ ਨਹੀਂ ਜਾਂ ਸ਼੍ਰੋਮਣੀ ਕਮੇਟੀ ਦਾ ਹੀ ਨਹੀਂ, ਸਿੱਖ ਕੌਮ ਦਾ, ਕਿਉਂਕਿ ਅਕਾਲੀ ਲਫ਼ਜ਼ ਬੇਸ਼ੱਕ ਇਸ ਚੋਂ ਹੀ ਆਇਆ ਕਿ ਜਿਹੜੇ ਇੱਕ ਰੱਬ ਨੂੰ ਮੰਨਣ ਵਾਲੇ ਨੇ ਉਹ ਰੱਬ ਜਿਹੜਾ ਮੌਤ ਦੇ ਵਿੱਚ ਨਹੀਂ ਆਉਂਦਾ, ਪਰ ਅਕਾਲੀ ਲਫ਼ਜ਼ ਕਿਉਂਕਿ 18ਵੀਂ ਸਦੀ ਦੇ ਇਤਿਹਾਸ 'ਚ ਫੂਲਾ ਸਿੰਘ ਜਿਹੜੇ ਔਰ ਨਿਹੰਗ ਜਥੇ ਸਾਡੇ ਜਿਹੜੇ ਜੰਗ ਦੇ ਮੈਦਾਨ 'ਚ ਜੂਝਦੇ ਆ, ਅਕਾਲ ਗਜਾਉਂਦੇ ਸੀ, ਉਹਨਾਂ ਦੇ ਨਾਲ ਜੁੜਿਆ ਹੋਇਆ ਅਕਾਲੀ ਲਫ਼ਜ਼, ਇਸ ਲਈ ਅਸੀਂ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਇੱਕ ਆਈਡੀਅਲ ਸਿੱਖ ਦੇ ਤੌਰ ਤੇ ਨਹੀਂ, ਜਦੋਂ ਵੀ ਈਵਨ ਜਥੇਦਾਰ ਅਕਾਲ ਤਖਤ ਦੀ ਗੱਲ ਹੁੰਦੀ ਹੈ ਤੇ ਅਕਾਲੀ ਫੂਲਾ ਸਿੰਘ ਦਾ ਨਾਮ ਆਉਂਦਾ ਹੈ। ਔਰ ਅਕਾਲੀ ਬਾਣਾ ਨੀਲਾ ਬਾਣਾ ਸੀ, ਔਰ ਇਸ ਲਈ ਇਹ ਜਿਹੜੀ ਧਿਰ ਹੋਂਦ ਦੇ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਦੇ ਰੂਪ 'ਚ ਔਰ ਸ਼੍ਰੋਮਣੀ ਕਮੇਟੀ ਦੇ, ਇਹਨਾਂ ਨੇ ਸਾਰਾ ਬਾਣਾ ਤਾਂ ਨੀਲਾ ਨਹੀਂ ਰੱਖਿਆ, ਘੱਟੋ ਘੱਟ ਪੱਗ ਦਾ ਰੰਗ ਜ਼ਰੂਰ ਨੀਲਾ ਰੱਖਿਆ। ਇਸ ਲਈ ਅੱਜ ਵੀ ਹੁਣ ਤਾਂ ਖੈਰ ਬੜੇ ਮਾਡਰਨ ਸਟਾਈਲ ਹੋ ਗਏ ਨੇ, ਕਈ ਰੰਗਾਂ ਵਾਲੇ ਅਕਾਲੀ ਨਿਕਲ ਆਏ, ਕਿਰਦਾਰ ਪੱਖੋਂ ਵੀ ਤੇ ਸ਼ਕਲਾਂ ਪੱਖੋਂ ਵੀ, ਲੇਕਿਨ ਨੀਲਾ ਰੰਗ ਜਿਹੜਾ ਸੀ ਇਹ ਉਸ ਅਕਾਲ ਦੀ ਫੌਜ, ਅਕਾਲੀ ਫੌਜ ਦੀ ਰਹਿਨੁਮਾਈ ਕਰਨ ਵਾਲਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਫਿਰ ਸਿੱਖ ਕੌਮ ਨੇ ਜਿਵੇਂ ਅਮਨ ਪਸੰਦ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਗੁਰਦੁਆਰਿਆਂ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਕੀਤੀਆਂ, ਉਸ ਦੇ ਅੱਗੇ ਫਿਰ ਕੱਲਾ ਇਹੀ ਨਹੀਂ ਕਿ ਬ੍ਰਿਟਿਸ਼ ਸਾਮਰਾਜ ਝੁਕਣ ਤੇ ਮਜਬੂਰ ਹੋਇਆ। ਈਵਨ ਗਾਂਧੀ ਵਰਗਾ ਔਰ ਨਹਿਰੂ ਔਰ ਮੋਤੀ ਲਾਲ ਨਹਿਰੂ ਦਾ ਪਿਓ, ਉਹਨਾਂ ਨੇ ਕਿਵੇਂ ਇਸ ਮੂਵਮੈਂਟ ਦੇ ਸਿਰੋਂ ਫਿਰ ਆਪਣੀ ਕਾਂਗਰਸ ਨੂੰ ਮਜ਼ਬੂਤ ਕੀਤਾ, ਕਿਵੇਂ ਲੇਟਰ ਔਨ ਜਦੋਂ ਕਿ 1924 ਦੇ ਵਿੱਚ ਜਿਹੜਾ ਅੰਗਰੇਜ਼ ਸਰਕਾਰ ਜੈਤੋ ਦੇ ਮੋਰਚੇ ਤੋਂ ਬਾਅਦ ਗੁਰਦੁਆਰਾ ਐਕਟ ਬਣਾਉਣ ਦੇ ਲਈ ਮਜਬੂਰ ਹੁੰਦੀ ਹੈ, 1925 ਚ ਗੈਜ਼ਟ ਚ ਹੋ ਜਾਂਦਾ ਹੈ ਜਿਹੜਾ ਗੁਰਦੁਆਰਾ ਐਕਟ, ਜਿਹਦੇ ਥੱਲੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੇਸ਼ੱਕ 1920 ਚ ਹੋਂਦ ਚ ਆਈ ਸੀ, ਪਰ ਕੁਝ ਸਮੇਂ ਬਾਅਦ ਹੀ ਉਹਨੂੰ ਬ੍ਰਿਟਿਸ਼ ਗਵਰਨਮੈਂਟ ਨੇ ਗੈਰ ਕਾਨੂੰਨੀ ਐਲਾਨ ਦਿੱਤਾ ਸੀ ਜਦੋਂ ਟਕਰਾਅ ਦੀ ਲਾਈਨ ਸ਼ੁਰੂ ਹੋਈ ਬ੍ਰਿਟਿਸ਼ ਸਪੋਰਟਡ ਮਹੰਤਾਂ ਦੇ ਨਾਲ। ਪਰ ਫਿਰ ਉਹ ਬੈਨ ਖਤਮ ਹੋਇਆ ਔਰ ਉਹੀ ਜਿਹਨੂੰ ਗੁਰਦੁਆਰਾ ਮੈਨੇਜਮੈਂਟ ਬੋਰਡ ਵਰਗਾ ਕੋਈ ਨਾਂ ਦੇ ਕੇ ਗੁਰਦੁਆਰਾ ਐਕਟ ਬਣਿਆ ਸੀ, ਉਹ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਅਸੀਂ ਪਿਛਲੇ 100 ਸਾਲ ਦਾ ਸਫ਼ਰ ਦੇਖਦੇ ਹਾਂ ਕਿ ਭਾਈ ਉਹ ਕਿਹਨਾਂ ਪੜਾਵਾਂ ਚੋਂ ਸ਼੍ਰੋਮਣੀ ਕਮੇਟੀ ਲੰਘੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਸੀਨੀਅਰਟੀ ਦੇ ਲਿਹਾਜ਼ ਨਾਲ ਦੇਖਿਆ ਜਾਏ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੋਂਦ ਚ ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਅਦ ਚ ਹੋਂਦ ਚ ਆਉਂਦੀ ਹੈ। ਔਰ ਜਿਹੜੇ ਮੋਰਚੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਿਹੜੇ ਨੇ ਲਾਏ ਗਏ ਔਰ ਜ਼ਾਹਰ ਹੈ ਮੋਟੀਵੇਸ਼ਨ ਫੋਰਸ ਸ਼੍ਰੋਮਣੀ ਅਕਾਲੀ ਦਲ ਸੀ, ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਅਸੀਂ ਚਾਬੀਆਂ ਦਾ ਮੋਰਚਾ, ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ ਔਰ ਫਿਰ ਜੈਤੋ ਦਾ ਮੋਰਚਾ ਜਿਹੜਾ ਇਹਨਾਂ ਨੂੰ ਪ੍ਰਮੁੱਖ ਤੌਰ ਤੇ ਰੱਖਦੇ ਆ। ਬਾਕੀ ਹੋਰ ਵੀ ਜਿਹੜੇ ਹੋਰ ਟਕਰਾਅ ਦੀ ਲਾਈਨ ਹੈ, ਪਰ ਇਹ ਉਹ ਮੋਰਚਾ ਇਹਨਾਂ ਨੂੰ ਇਸ ਲਈ ਕਿਹਾ ਜਾਂਦਾ ਹੈ ਜਦੋਂ ਕਿ ਅਕਾਲ ਤਖਤ ਸਾਹਿਬ ਤੋਂ ਪ੍ਰੋਪਰ ਐਲਾਨ ਕਰਕੇ ਕਿ ਭਾਈ ਪੰਥ ਨੇ ਮੋਰਚਾ ਲਾਇਆ, ਅਕਾਲੀ ਜਥੇ ਜਿਹੜੇ ਨੇ ਸ਼ਾਂਤਮਈ ਰਹਿਣ ਦੀ, ਅਮਨ ਦੇ ਵਿੱਚ ਰਹਿਣ ਦੀ ਜਿਹੜੇ ਅਰਦਾਸ ਕਰਕੇ ਤੁਰਦੇ ਸੀ, ਮਾਰਚ ਕਰਦੇ ਸੀ,
ਜਿੱਥੇ ਉਹਨਾਂ ਦੇ ਜਿਹੜੀਆਂ ਧਾਰਾਵਾਂ ਅੰਗਰੇਜ਼ਾਂ ਨੇ ਲਾਈਆਂ ਸੀ ਉੱਥੇ ਪਹੁੰਚਦੇ ਸੀ, ਉੱਥੇ ਉਹਨਾਂ ਦੀ ਜਾਂ ਗ੍ਰਿਫਤਾਰੀ, ਮਾਰ-ਕੁਟਾਈ, ਦੂਜਾ ਸਾਰਾ ਸ਼ੁਰੂ ਹੁੰਦਾ ਸੀ। ਗੁਰੂ ਕੇ ਬਾਗ ਦੇ ਮੋਰਚੇ ਦੀ ਅਸੀਂ ਅੱਜ ਗੱਲ ਕਰ ਰਹੇ ਕਿ ਅੱਜ ਤੋਂ ਠੀਕ 100 ਸਾਲ ਪਹਿਲਾਂ ਅੱਜ ਦੇ ਦਿਨ ਗੁਰੂ ਕਾ ਬਾਗ, ਹੁਣ ਇਹ ਮੈਂ ਦੱਸਦੇ ਹਾਂ ਕਿ ਇਹ ਅੰਮ੍ਰਿਤਸਰ ਤੋਂ ਲਗਭਗ 20 ਮੀਲ ਦੀ ਵਿੱਥ ਦੇ ਉੱਤੇ ਜਾਂ 20 ਕਿਲੋਮੀਟਰ ਹੋਏਗਾ ਵਿੱਥ ਦੇ ਉੱਤੇ ਜਿਹੜਾ ਅਜਨਾਲਾ ਤਹਿਸੀਲ ਦੇ ਵਿੱਚ ਇੱਕੋ ਇਤਿਹਾਸਕ ਗੁਰਧਾਮ ਹੈ, ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਚਰਨ ਪਾਏ। ਉਦੋਂ ਇਸ ਦਾ ਨਾਂ ਗੁਰੂ ਕੀ ਰੋਡ ਸੀ। ਜ਼ਾਹਰ ਹੈ ਕਿ ਵੀ ਧਰਤੀ ਬੰਜਰ ਹੋਏਗੀ। ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਵੀ ਉਸ ਧਰਤੀ ਦੇ ਉੱਤੇ ਆਏ ਔਰ ਉਹਨਾਂ ਨੇ ਹਦਾਇਤ ਕੀਤੀ ਕਿ ਭਾਈ ਇਸ ਥਾਂ ਦੇ ਉੱਤੇ ਖੂਬਸੂਰਤ ਹਰ ਕਿਸਮ ਦੇ ਫਲ ਫਰੂਟ ਔਰ ਜੰਗਲੀ ਬ੍ਰਿਕਸ਼ ਜਿਹੜੇ ਛਾਂ ਦੇਣ ਵਾਲੇ ਨੇ ਉਹ ਲਾਏ ਜਾਣ, ਜਿਸ ਦੇ ਲਈ ਜ਼ਾਹਰ ਹੈ ਕਿ ਜਦੋਂ ਗਾਰਡਨ ਹੁੰਦਾ ਤਾਂ ਉਹਨੂੰ ਅਸੀਂ ਬਾਗ ਕਹਿੰਦੇ ਹਾਂ। ਔਰ ਇਸ ਤਰ੍ਹਾਂ ਇਹ ਨੌਵੇਂ ਪਾਤਸ਼ਾਹ ਦੇ ਵੇਲੇ ਗੁਰੂ ਕੇ ਬਾਗ ਤੋਂ, ਗੁਰੂ ਕੇ ਰੋਡ ਤੋਂ ਗੁਰੂ ਕੇ ਬਾਗ ਦੇ ਰੂਪ ਦੇ ਵਿੱਚ ਪ੍ਰਸਿੱਧ ਗੁਰਦੁਆਰਾ ਸਾਹਿਬ ਬਣਦਾ। 9 ਮੰਜ਼ਿਲਾ ਗੁਰਦੁਆਰਾ ਸਾਹਿਬ ਬਾਅਦ ਦੇ ਵਿੱਚ ਉਸਾਰਿਆ ਜਾਂਦਾ ਹੈ। ਲੇਕਿਨ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ ਮੁਗਲਿਆ ਸਲਤਨਤ ਦੇ ਖਿਲਾਫ, ਇਹਨੂੰ ਢਾਹ ਢੇਰੀ ਕੀਤਾ ਜਾਂਦਾ ਹੈ। ਸਿੱਖ ਰਾਜ ਕਾਇਮ ਹੋਣ ਤੋਂ ਬਾਅਦ ਜ਼ਾਹਰ ਹੈ ਇਲਾਕਾ ਸਿੱਖ ਰਾਜ ਦਾ ਹਿੱਸਾ ਸੀ। ਗੁਰਦੁਆਰੇ ਦੇ ਨਾਲ ਗੁਰਦੁਆਰੇ ਦੀ ਖੂਬਸੂਰਤ ਮੁੜ ਤਾਮੀਰ ਕਰਵਾਈ ਜਾਂਦੀ ਹੈ ਔਰ ਬਹੁਤ ਸਾਰੀ ਜ਼ਮੀਨ ਵੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਲਾਈ ਜਾਂਦੀ ਹੈ। ਹੁਣ ਜਦੋਂ ਅਕਾਲੀ ਲਹਿਰ ਗੁਰਦੁਆਰਾ ਮੂਵਮੈਂਟ ਦੀ, ਗੁਰਦੁਆਰਾ ਰਿਫਾਰਮ ਮੂਵਮੈਂਟ ਦੀ ਸ਼ੁਰੂ ਹੁੰਦੀ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਕੰਟਰੋਲ ਵੀ ਇੱਕ ਮਹੰਤ ਕੋਲ ਹੈ ਜਿਹਦਾ ਨਾਮ ਮਹੰਤ ਸੁੰਦਰ ਦਾਸ ਹੈ, ਜਿਹੜਾ ਵਿਭਚਾਰੀ ਹੈ, ਦੁਰਾਚਾਰੀ ਹੈ, ਮਨਮਰਜ਼ੀਆਂ ਕਰਦਾ ਹੈ। ਔਰ ਇੱਕ ਉਹਨੂੰ ਸਜੇ ਦੀਵਾਨ ਦੇ ਵਿੱਚ 31 ਜਨਵਰੀ 1921 ਨੂੰ ਮਹੰਤ ਨੂੰ ਸੱਦ ਕੇ ਜਿਹੜਾ ਸੰਗਤ ਦੇ ਵਿੱਚ ਕਿ ਉਹ ਮੰਨ ਜਾਂਦਾ ਹੈ ਕਿ ਜੀ ਠੀਕ ਹੈ ਮੈਂ ਸੁਧਾਰ ਕਰਾਂਗਾ, ਗੁਰਦੁਆਰੇ ਦਾ ਪ੍ਰਬੰਧ ਵੀ ਉਹ ਦੇਣ ਨੂੰ ਤਿਆਰ ਹੋ ਜਾਂਦਾ ਹੈ। ਲੇਕਿਨ ਹੌਲੀ ਕਿਉਂਕਿ ਅੰਗਰੇਜ਼ੀ ਸਾਮਰਾਜ ਜਿਹੜਾ ਘਬਰਾਇਆ ਹੋਇਆ ਸੀ ਸਿੱਖਾਂ ਦੀ ਤਾਕਤ ਤੋਂ, ਜਲਿਆਂਵਾਲੇ ਬਾਗ ਤੋਂ ਬਾਅਦ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਜਿਵੇਂ ਸਿੱਖਾਂ ਨੇ ਪੀਸਫੁਲੀ ਸ਼ਹੀਦੀਆਂ ਦਿੱਤੀਆਂ, ਹੁਣ ਮਹੰਤ ਨਰੈਣੂ ਜਿਹੜਾ ਨਨਕਾਣਾ ਸਾਹਿਬ ਦਾ ਮਹੰਤ ਸੀ ਉਸ ਦੀ ਪੁਸ਼ਤਪਨਾਈ ਵੀ ਜਿਹੜਾ ਲਾਹੌਰ ਦਾ ਕਮਿਸ਼ਨਰ ਹੈ ਉਹ ਕੰਗ ਕਰ ਰਿਹਾ ਸੀ। ਲੇਕਿਨ ਇੰਨਾ ਫਿਰ ਸਾਕਾ ਨਨਕਾਣਾ ਸਾਹਿਬ ਦੇ ਅਗਲੇ ਦਿਨ ਜ਼ੋਰ ਪਿਆ, ਹਜ਼ਾਰਾਂ ਦੀ ਗਿਣਤੀ 'ਚ ਘੋੜ ਚੜੇ ਸਿੰਘ ਜਿਹੜੇ 4 ਚੁਫੇਰਿਓਂ ਸੱਚਾ ਸੌਦਾ ਤੋਂ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਹੁੰਚੇ ਕਿ ਭਾਈ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੂੰ ਨਨਕਾਣਾ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਨੇ ਜਥੇਦਾਰ ਕਰਤਾਰ ਸਿੰਘ ਝੱਬਰ ਉਹਨਾਂ ਦੇ ਹਵਾਲੇ ਕਰਨੀਆਂ ਪਈਆਂ। ਹੁਣ ਇਸੇ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ 'ਚ ਕਿਉਂਕਿ ਲਾਹੌਰ 'ਚ ਬਹੁਤ ਜ਼ੋਰ ਸੀ ਅਕਾਲੀਆਂ ਦਾ, ਸਿੱਖਾਂ ਦੇ ਪੂਰੇ ਜਥਿਆਂ ਦੇ ਜਥੇ ਹਰ ਥਾਂ ਪਹੁੰਚ ਜਾਂਦੇ ਸੀ। ਅੰਮ੍ਰਿਤਸਰ ਜ਼ਿਲ੍ਹਾ ਤਾਂ ਨਰਸਰੀ ਹੈ ਸਿੱਖੀ ਦੀ। ਹੁਣ ਉਹਦੇ 'ਚ ਵੀ ਜਿਹੜਾ ਉੱਥੋਂ ਦਾ ਡਿਪਟੀ ਕਮਿਸ਼ਨਰ ਸੀ ਮਿਸਟਰ ਡਨੈਟ, ਉਹਨੇ ਮਹੰਤ ਸੁੰਦਰ ਦਾਸ ਦੀ ਪੁਸ਼ਤਪਨਾਹੀ ਕੀਤੀ ਕਿ ਭਾਈ ਐਵੇਂ ਨਹੀਂ, ਗੁਰਦੁਆਰਾ ਤਾਂ ਲੈ ਲਿਆ ਪ੍ਰਬੰਧ ਸਿੱਖਾਂ ਨੇ, ਲੇਕਿਨ ਜਦੋਂ ਅਗਲੇ ਦਿਨ ਅਸੀਂ ਇਸ 8 ਅਗਸਤ ਦੀ ਗੱਲ ਕਰ ਰਹੇ ਹਾਂ, 8 ਅਗਸਤ 1950 ਹੈ, ਗੁਰਦੁਆਰਿਆਂ ਦੇ ਵਿੱਚ ਲੰਗਰ ਉਹਦਾ ਹਿੱਸਾ ਹੁੰਦਾ। ਸੋ ਜਿਹੜੀ ਜ਼ਮੀਨ ਗੁਰਦੁਆਰੇ ਦੇ ਨਾਲ ਲੱਗਦੀ ਸੀ ਉਹਦੇ 'ਚ ਸੁੱਕੀਆਂ ਕਿੱਕਰਾਂ ਖੜੀਆਂ ਸੀ ਔਰ 5 ਸਿੰਘ ਜਿਹੜੇ ਨੇ ਉਹ 8 ਅਗਸਤ ਨੂੰ 1922 ਨੂੰ ਜਦੋਂ ਕਿੱਕਰਾਂ ਨੂੰ ਵੱਢਣ ਜਾਂਦੇ ਨੇ ਤੇ ਉਹ ਮਹੰਤ ਰਾਹੀਂ ਜਿਹੜੀ ਹੈ ਉਹ ਰਿਪੋਰਟ ਕਰਵਾ ਦਿੱਤੀ ਜਾਂਦੀ ਹੈ ਜੀ ਇਹ ਜ਼ਮੀਨ ਤਾਂ ਮੇਰੀ ਹੈ ਔਰ ਇਸ ਦੇ ਉੱਤੇ ਇਹਨਾਂ ਨੇ ਇਲੀਗਲੀ ਜਿਹੜਾ ਆ ਕੇ ਧਾਵਾ ਬੋਲਿਆ ਔਰ ਜ਼ਬਰਦਸਤੀ ਲੱਕੜਾਂ ਵੱਢੀਆਂ ਨੇ। ਉਹਨਾਂ 5 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਫੌਰਨ ਜਿਹੜਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ 6-6 ਮਹੀਨੇ ਦੀ ਕੈਦ ਔਰ ਜਿਹੜਾ 50 ਰੁਪਏ ਹਰ ਇੱਕ ਨੂੰ ਜੁਰਮਾਨਾ ਕੀਤਾ ਜਾਂਦਾ। ਉਸ ਜ਼ਮਾਨੇ 'ਚ ਬਹੁਤ ਸੀ ਔਰ ਇਹੀ ਫੌਰਨ ਜਦੋਂ ਇਹ ਖਬਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਰਕੁਨ ਨੇ, ਅਹੁਦੇਦਾਰ ਨੇ, ਉਹਨਾਂ ਤੱਕ ਪਹੁੰਚਦੀ ਹੈ, ਉਸੇ ਸ਼ਾਮ ਅਕਾਲ ਤਖਤ ਦੇ ਉੱਤੇ ਮੀਟਿੰਗ ਸੱਦੀ ਜਾਂਦੀ ਹੈ ਔਰ ਮੋਰਚੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਭਾਈ ਅਗਲੇ ਦਿਨ ਤੋਂ ਜਿਹੜਾ 5-5 ਸਿੰਘਾਂ ਦਾ ਜਥਾ ਗ੍ਰਿਫਤਾਰੀ ਦੇਣ ਜਾਏਗਾ। ਇਸ ਲਈ 8 ਅਗਸਤ ਦੇ ਇਸ ਵਾਕਿਆ ਤੋਂ ਬਾਅਦ 9 ਅਗਸਤ ਨੂੰ ਜਿਹੜਾ ਅੱਜ ਦਾ ਦਿਨ ਹੈ 100 ਸਾਲ ਪਹਿਲਾਂ ਇਹ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਔਰ ਇਹ ਜਿਹੜਾ ਚੱਲਦਾ ਆਲਮੋਸਟ ਜਦੋਂ ਤੱਕ ਇਹ ਮੋਰਚਾ ਫਤਹ ਹੁੰਦਾ ਹੈ ਸਤੰਬਰ ਤੱਕ ਪਹੁੰਚਦੇ ਆ, ਇਹ ਇੱਕ ਇੰਟਰਨੈਸ਼ਨਲ ਲੈਵਲ ਦੀ
ਜਿਹੜੀ ਸਿੱਖਾਂ ਦੀ ਪਛਾਣ ਦਾ, ਬ੍ਰਿਟਿਸ਼ ਫੋਰਸਿਸ ਦੇ ਜ਼ੁਲਮ ਦਾ ਔਰ ਸਿੱਖਾਂ ਵੱਲੋਂ ਪੀਸਫੁਲੀ ਜ਼ੁਲਮ ਸਹਿਣ ਦੀ ਇੰਤਹਾ ਦਾ ਸਿੰਬਲ ਬਣ ਜਾਂਦਾ ਹੈ ਗੁਰੂ ਕੇ ਬਾਗ ਦਾ ਮੋਰਚਾ। ਕਿਉਂਕਿ ਇਹ ਜਥੇ 5-5 ਤੋਂ ਫਿਰ 100 ਤੱਕ ਪਹੁੰਚ ਜਾਂਦੇ ਨੇ। ਪਹਿਲੀ ਸਟੇਜ ਤਾਂ ਉਹਨਾਂ ਨੇ ਰੱਖੀ ਸੀ ਕਿ ਗ੍ਰਿਫਤਾਰ ਕਰਨਾ ਹੈ, ਫਿਰ ਮਕਸਦ ਤਾਂ ਮਹੰਤਾਂ ਰਾਹੀਂ ਇਹਨੂੰ ਜਿਹੜਾ ਇਹ ਖੜੇ ਅੱਗੇ ਕਰਕੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਔਰ ਅੰਮ੍ਰਿਤਸਰ ਦਾ ਜਿੱਥੇ ਇਹ ਜਿਹੜਾ ਡਿਪਟੀ ਕਮਿਸ਼ਨਰ ਹੈ ਮਿਸਟਰ ਡਨਟ ਔਰ ਉਸ ਵੇਲੇ ਦਾ ਜਿਹੜਾ ਪੁਲਿਸ ਮੁਖੀ ਹੈ ਮਿਸਟਰ ਬੀਟੀ, ਜਿਹਦਾ ਪੂਰਾ ਨਾਮ ਕੋਈ ਹੋਰ ਹੈ ਗੋਰਾ, ਉਹ ਤਾਂ ਇਹ ਕਹਿੰਦਾ ਹੈ ਆਪਣੇ ਸੁਪੀਰੀਅਰਸ ਨੂੰ ਕਿ ਮੈਨੂੰ ਮੌਕਾ ਦਿਓ, ਇਹ ਇੱਧਰ ਦਾ ਮੂੰਹ ਨਹੀਂ ਕਰਨਗੇ। ਉਹਨਾਂ ਨੇ ਫਿਰ ਸਾਰੀ ਬ੍ਰਿਟਿਸ਼ ਪੁਲਿਸ, ਦੇਸੀ ਲੋਕ ਵੀ ਜਿਹੜੇ ਨੇ ਘੋੜ ਚੜੇ ਔਰ ਵੱਡੀਆਂ ਵੱਡੀਆਂ ਸੁੰਮਾਂ ਵਾਲੀਆਂ ਡਾਂਗਾਂ, ਔਰ ਜਿਉਂ ਹੀ ਜਥਾ ਉਹਨਾਂ ਦੇ ਗੁਰੂ ਕੇ ਬਾਗ ਦੇ ਨੇੜੇ ਜਿਹੜਾ ਵੀ ਉਹਨਾਂ ਨੇ ਚੈੱਕ ਪੋਸਟ ਲਾਈ ਸੀ ਉੱਥੇ ਪਹੁੰਚਦੇ ਨੇ ਔਰ ਉੱਥੋਂ ਉਹ ਗੁਰੂ ਕੇ ਬਾਗ ਵੱਲ ਮਾਰਚ ਕਰਨਾ ਚਾਹੁੰਦੇ ਨੇ, ਉਹ ਬੀਟੀ ਘੋੜ ਚੜੀ ਪੁਲਿਸ ਔਰ ਉਹਨਾਂ ਦੇ ਜਿਹੜੇ ਬਿਲਕੁਲ ਜ਼ਾਲਮਾਨਾ ਅੰਦਾਜ਼ ਵਾਲੇ ਪੁਲਸੀਏ ਨੇ ਉਹ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਮਾਰ-ਮਾਰ ਕੇ ਜ਼ਮੀਨ ਤੇ ਲੰਮਾ ਪਾ ਦਿੰਦੇ ਨੇ, ਕੇਸਾਂ ਤੋਂ ਫੜ ਕੇ ਧੋਇਆ ਜਾਂਦਾ, ਕਈ ਉਹਨਾਂ ਚੋਂ ਬੇਹੋਸ਼ ਹੋ ਕੇ ਡਿੱਗ ਪੈਂਦੇ ਨੇ, ਫਿਰ ਉਹ ਉੱਠ ਕੇ ਖਲੋਂਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਅੱਗੇ ਵਧਣਾ ਚਾਹੁੰਦੇ ਨੇ, ਫਿਰ ਉਹਨਾਂ ਦੇ ਉੱਤੇ ਜਿਹੜਾ ਉਹ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਲਾਠੀ ਚਾਰਜ ਹੁੰਦਾ। ਨੇੜੇ ਹੀ ਫਿਰ ਉਹਨਾਂ ਦੀ ਐਂਬੂਲੈਂਸ ਖੜੀ ਹੈ, ਜਿਹੜੇ ਬੇਹੋਸ਼ ਹੋ ਕੇ ਡਿੱਗਦੇ ਨੇ ਉਹਨਾਂ ਨੂੰ ਸਟ੍ਰੈਚਰ ਤੇ ਪਾ ਕੇ ਜਿਹੜਾ ਉੱਥੋਂ ਲਿਜਾਇਆ ਜਾਂਦਾ। ਔਰ ਇਹ ਵਰਤਾਰਾ ਹਰ ਰੋਜ਼ ਚੱਲ ਰਿਹਾ ਹੁੰਦਾ ਕਿ ਉਹ 100 ਸਿੰਘਾਂ ਦੇ 6-6 ਫੁੱਟੇ ਸਿੰਘ, ਔਰ ਉਹਨਾਂ ਚੋਂ ਬਹੁਤ ਸਾਰੇ ਉਹ ਵੀ ਸਿੰਘ ਨੇ ਜਿਹੜੇ ਪਹਿਲੀ ਸੰਸਾਰ ਜੰਗ ਵੇਲੇ 1914 ਤੋਂ 1918 ਤੱਕ ਬ੍ਰਿਟਿਸ਼ ਫੌਜ ਦਾ ਹਿੱਸਾ ਰਹੇ ਸੀ, ਜਿਹੜੇ ਫੌਜੀ ਰਿਟਾਇਰ ਹੋ ਕੇ ਜਾਂ ਨੌਕਰੀ ਤੋਂ ਬਾਅਦ ਜਿਹੜਾ ਲਿਮਿਟਿਡ ਆਪਣਾ ਕਰਕੇ ਆਏ, ਕਿਉਂਕਿ ਜਦੋਂ ਸਿੱਖੀ ਦੀ ਗੱਲ ਜਾਂ ਪੰਥ ਦੀ ਲਾਈਨ ਹੈ। ਔਰ ਇਸ ਜਿਸ ਕਿਸਮ ਦੇ ਜ਼ੁਲਮ ਦੀ ਕਹਾਣੀ, ਇੱਕ ਪਾਸੇ ਜ਼ੁਲਮ ਹੈ, ਇੱਕ ਪਾਸੇ ਸਬਰ ਹੈ, ਸਿੱਖਾਂ ਨੇ ਗੁਰੂ ਕੇ ਬਾਗ ਦਾ ਇਤਿਹਾਸ ਲਿਖਿਆ। ਇਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਉਣ 'ਚ ਜੇ ਕਿਸੇ ਦਾ ਬਹੁਤ ਵੱਡਾ ਰੋਲ ਹੈ ਤੇ ਉਸ ਵੇਲੇ ਦਾ ਇੱਕ ਗੋਰਾ ਪਾਦਰੀ ਜਿਹਦਾ ਨਾਂ ਜਿਹੜਾ ਐਂਡਰਿਊਜ਼ ਸੀ, ਇਹ ਸਿੱਖਾਂ ਦਾ ਹਮਦਰਦ ਸੀ। ਔਰ ਮੈਂ ਪਿਛਲੇ ਦਿਨਾਂ 'ਚ ਐਂਡਰਿਊਜ਼ ਦੀ ਹਿਸਟਰੀ ਪੜ੍ਹ ਰਿਹਾ ਸੀ ਕਿ ਉਹ ਸਿੱਖਾਂ ਨੂੰ ਇੰਨਾ ਐਡਮਾਇਰ ਕਰਦਾ ਸੀ ਕਿ ਇਕੱਲਾ ਇਹੀ ਨਹੀਂ ਕਿ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਪਹੁੰਚਿਆ ਜਾਂ ਹੋਰ ਬਹੁਤ ਸਾਰੇ ਮਸਲਿਆਂ ਤੇ, ਕੈਨੇਡਾ ਦੇ ਵਿੱਚ ਵੀ ਜਿਹੜੀਆਂ ਸਿੱਖਾਂ ਨੂੰ, ਉਹ ਕੈਨੇਡਾ ਵੀ ਆਇਆ ਔਰ ਕੈਨੇਡਾ ਜਾ ਕੇ ਵੀ ਉਹ ਸਿੱਖਾਂ ਦੇ ਕੇਸ ਦੇ ਲਈ ਉਹਨੇ ਆਵਾਜ਼ ਉਠਾਈ। ਹੁਣ ਮਾਈਕ ਐਂਡਰਿਊਜ਼ 12 ਸਤੰਬਰ 1922 ਨੂੰ ਗੁਰੂ ਕੇ ਬਾਗ 'ਚ ਆਉਂਦਾ ਔਰ ਇਹ ਜਿਵੇਂ ਅਸੀਂ ਕਿਹਾ ਕਿ 9 ਅਗਸਤ ਤੋਂ 22 ਅਗਸਤ ਤੱਕ 12 ਸਤੰਬਰ ਤੱਕ ਇਹ ਇਵੇਂ ਹੀ ਚੱਲ ਰਿਹਾ। 100 ਦੇ ਜਥੇ ਆਉਂਦੇ ਨੇ, ਮਾਰ-ਮਾਰ ਕੇ ਉਹਨਾਂ ਨੂੰ ਪੁੱਠਾ ਕਰ ਦਿੱਤਾ ਜਾਂਦਾ ਹੈ, ਫਿਰ ਜਿਹੜੇ ਸਰਵਾਈਵ ਸ਼ਹੀਦ ਵੀ ਹੋ ਰਹੇ ਨੇ, ਸਰਵਾਈਵ ਕਰਦੇ ਨੇ, ਗ੍ਰਿਫਤਾਰ ਕਰ ਲਏ ਜਾਂਦੇ ਨੇ ਔਰ ਲਗਭਗ 5,500 ਦੇ ਕਰੀਬ ਸਿੰਘ ਜਿਹੜੇ ਨੇ ਇਸ ਮੌਕੇ ਤੱਕ ਗ੍ਰਿਫਤਾਰ ਔਰ ਮਾਰ ਕੁਟਾਈ, ਜਿਹੜੇ ਗ੍ਰਿਫਤਾਰ ਵੀ ਨੇ ਉਹ ਗੰਭੀਰ ਜ਼ਖਮੀ, ਲੱਤਾਂ ਬਾਹਾਂ ਟੁੱਟੀਆਂ ਹੋਈਆਂ। ਔਰ ਦੂਸਰਾ ਹੁਣ ਜਦੋਂ ਇਹ 22 ਸਤੰਬਰ ਨੂੰ ਜਿਹੜਾ ਉਹ 12 ਸਤੰਬਰ ਨੂੰ ਉੱਥੇ ਆਉਂਦਾ ਤੇ ਉਸ ਬਾਰੇ ਇਹ ਹੈ ਕਿ ਭਾਈ ਉਹ ਪੁਲਿਸ ਦਾ ਤਸ਼ੱਦਦ ਦੇਖ ਕੇ ਰੋ ਪੈਂਦਾ। ਉਹ ਅਗਲੇ ਦਿਨ ਹੀ ਜਾ ਕੇ, ਕਿਉਂਕਿ ਹਾਈ-ਫਾਈ ਵੀ ਸੀ, ਉਹ ਗਵਰਨਰ ਪੰਜਾਬ ਨੂੰ ਮਿਲਦਾ ਔਰ ਉਸ ਨੂੰ ਉਹ ਦੇਖ ਕੇ, ਔਰ ਇਹਨੇ ਜਿਹੜਾ ਐਂਡਰਿਊ ਨੇ ਆਪਣੀਆਂ ਲਿਖਤਾਂ ਦੇ ਵਿੱਚ ਵੀ ਇਹ ਕਿਹਾ ਕਿ ਭਾਈ ਮੈਂ ਤਾਂ ਜਿਹੜਾ ਜੇ ਇੱਕ ਜੀਸਸ ਦੇ ਸਲੀਬ ਤੇ ਚੜ੍ਹਨ ਦੀ ਕਹਾਣੀ ਦੇ ਥੱਲੇ ਅਸੀਂ ਸਮੁੱਚੀ ਈਸਾਈਅਤ ਦਾ ਇਤਿਹਾਸ ਸਿਰਜਿਆ, ਮੈਂ ਤਾਂ ਜੀਸਸ ਦੇ ਹਜ਼ਾਰਾਂ ਵੀਰਾਂ ਨੂੰ ਦੇਖਿਆ ਜਿਹੜੇ ਕਿਸ ਕਦਰ ਜਿਹੜਾ ਬਿਲਕੁਲ ਅਮਨ ਪਸੰਦ ਤਰੀਕੇ ਨਾਲ, ਜਿਨ੍ਹਾਂ ਦੇ ਚਿਹਰਿਆਂ ਤੇ ਰੱਬੀ ਜਲਾਲ ਹੈ, ਜਿਨ੍ਹਾਂ ਦੇ ਮੂੰਹ ਚੋਂ ਰੱਬ ਦਾ ਨਾਂ ਨਿਕਲਦਾ ਔਰ ਇਹ ਬ੍ਰਿਟਿਸ਼ ਜਿਹੜਾ ਜ਼ੁਲਮ ਹੈ ਉਸ ਦੇ ਸਾਹਮਣੇ ਖਲੋਤੇ ਨੇ। ਔਰ ਇਹ ਜਿਹੜੀ ਐਂਡਰਿਊ ਦੀ ਸਾਰੀ ਕਹਾਣੀ ਹੈ, ਇਸ ਨੂੰ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਬਿਆਨਿਆ ਜਾਂਦਾ ਔਰ ਨਤੀਜੇ ਦੇ ਤੌਰ ਤੇ ਅਗਲੇ ਦਿਨ ਹੀ ਫਿਰ ਉਹ 12 ਸਤੰਬਰ ਨੂੰ ਵਿਜ਼ਿਟ ਕਰਦਾ ਤੇ 14 ਸਤੰਬਰ ਤੋਂ ਪੁਲਿਸ ਤਸ਼ੱਦਦ ਬੰਦ ਹੋ ਜਾਂਦਾ ਲੇਕਿਨ ਗ੍ਰਿਫਤਾਰੀਆਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਂਦਾ ਔਰ ਇਹ ਸਾਰੇ ਪੀਰੀਅਡ 'ਚ ਹੁਣ ਅੰਗਰੇਜ਼ਾਂ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਹਾਲ ਹੈ ਕਿ ਉਹ ਕੀ ਕਰਨ ਤੇ ਕੀ ਨਾ ਕਰਨ। ਤੇ ਉਹਨਾਂ ਨੇ ਫਾਈਨਲੀ ਜਿਹੜਾ ਸਰ ਗੰਗਾ ਰਾਮ, ਜਿਹਨਾਂ ਜਦੋਂ ਲਾਹੌਰ ਦੀ ਗੱਲ ਹੁੰਦੀ ਹੈ ਵੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਸਰ ਗੰਗਾ ਰਾਮ ਦੀ, ਇਹ ਇੱਕ ਬਹੁਤ ਅਮੀਰ ਇੰਜੀਨੀਅਰ ਔਰ ਜਿਹਨੇ ਬਹੁਤ ਕੁਝ ਦਿੱਤਾ ਹੈ,
ਉਹਨੂੰ ਵਿੱਚ ਪਾਇਆ ਜਾਂਦਾ ਹੈ ਔਰ ਉਹ 1 ਸਾਲ ਲਈ ਜਿਹੜੀ ਜ਼ਮੀਨ ਹੈ ਉਹ ਪਟੇ ਤੇ ਲੈ ਲੈਂਦਾ ਮਹੰਤ ਤੋਂ। ਅੰਗਰੇਜ਼ ਇਹ ਵੀ ਨਹੀਂ ਸੀ ਪ੍ਰਭਾਵ ਦੇਣਾ ਚਾਹੁੰਦੇ ਵੀ ਸਿੱਧਾ ਜੀ ਕਾਨੂੰਨ ਦੀ ਗੱਲ ਅਸੀਂ ਕਰ ਰਹੇ ਹਾਂ, ਔਰ ਉਹ ਗੰਗਾ ਰਾਮ ਫਿਰ ਉਹ ਜ਼ਮੀਨ ਸਿੱਖਾਂ ਨੂੰ ਡੋਨੇਟ ਕਰ ਦਿੰਦਾ। ਹਾਲਾਂ ਪਹਿਲਾਂ ਹੀ ਗੁਰਦੁਆਰੇ ਦੀ ਜ਼ਮੀਨ ਸੀ, ਪਟੇ ਤੇ ਲੈਣ ਦਾ ਤਾਂ ਡਰਾਮਾ ਕੀਤਾ ਗਿਆ ਸੀ। ਲੇਕਿਨ ਜਿਹੜਾ C.F. ਐਂਡਰਿਊਜ਼ ਨੇ ਜਿਹੜਾ ਲਿਖਿਆ, ਉਹ ਮੈਂ ਇੱਕ ਲਾਈਨ ਜਿਹੜੀ ਕਿ ਉਹ ਪੰਜਾਬੀ ਟਰਾਂਸਲੇਸ਼ਨ ਕੀਤੀ ਹੋਈ ਹੈ, ਉਹਨੇ ਇਹ ਕਿਹਾ ਕਿ ਵੀ ਉਹਨੇ ਕਿਹਾ ਕਿ ਮੈਂ 21 ਮਸੀਹਾ ਤਾਰੀਖ ਵਿੱਚ ਸੂਲੀ ਚੜ੍ਹਦਾ ਸੁਣਿਆ ਸੀ, ਪਰ ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਚੱਲਦੇ ਮੈਂ ਦੇਖੇ ਨੇ। ਔਰ ਇਹ ਜਿਹੜਾ ਉਹਨਾਂ ਦਾ ਲਿਖਤ, ਉਹਨਾਂ ਦਾ ਪੂਰਾ ਆਰਟੀਕਲ ਹੈ ਇਸ ਦੇ ਉੱਤੇ, ਜਿਹੜਾ ਈਵਨ ਅਮਰੀਕਾ ਦੇ ਵਿੱਚ ਉਸ ਵੇਲੇ ਜਿਹੜੇ ਪ੍ਰਮੁੱਖ ਅਖਬਾਰ ਸੀ, ਸ਼ਾਇਦ ਸ਼ਿਕਾਗੋ ਟਾਈਮਜ਼ ਜਾਂ ਦੂਜੇ, ਉਹਨਾਂ ਨੇ ਵੀ ਛਾਪੇ। ਹੁਣ ਇਹ ਜਿਹੜਾ ਇਸ ਤਰੀਕੇ ਨਾਲ ਇਹ ਮੋਰਚਾ ਫਤਹ ਹੁੰਦਾ ਹੈ। 6000 5.5 ਤੋਂ 6000 ਸਿੰਘ ਗ੍ਰਿਫਤਾਰ ਹੋਏ, ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਔਰ ਫਾਈਨਲੀ ਇਹ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ, ਔਰ ਇਹਦੇ ਨਾਲ ਫਿਰ ਦੂਸਰਾ ਈਵਨ ਪੰਜਾ ਸਾਹਿਬ ਦਾ ਮੋਰਚਾ ਵੀ ਜੁੜ ਜਾਂਦਾ ਹੈ। ਹਾਲਾਂ ਉਸ ਦੀ ਗੱਲ ਅਸੀਂ ਫਿਰ ਕਰਾਂਗੇ, ਕਿਉਂਕਿ ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਿਨ੍ਹਾਂ ਅਕਾਲੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਉਹਨਾਂ ਨੂੰ ਕਿਸੇ ਨੇੜੇ ਦੀ ਜੇਲ੍ਹ 'ਚ ਨਹੀਂ ਸੀ ਰੱਖਿਆ ਜਾਂਦਾ ਕਿ ਇਹ ਬਗਾਵਤ ਨਾ ਹੋਏ। ਉਹਨਾਂ ਨੂੰ ਗੱਡੀਆਂ ਰਾਹੀਂ ਅਟਕ, ਜਿਹੜਾ ਬਿਲਕੁਲ ਪਾਕਿਸਤਾਨ ਦਾ ਅੱਜ ਦੂਸਰਾ ਖੈਬਰ ਪਖਤੂਨਖਵਾ ਤੱਕ ਦੇ ਨਾਲ ਲੱਗਦਾ ਜਿਹੜਾ ਏਰੀਆ, ਉੱਥੋਂ ਦੀ ਜੇਲ੍ਹ 'ਚ ਰੱਖਿਆ ਜਾਂਦਾ ਸੀ। ਔਰ ਇਵੇਂ ਪੰਜਾ ਸਾਹਿਬ ਦੇ ਮੁਕਾਮ 'ਚ ਜਿਹੜਾ ਹਸਨ ਅਬਦਾਲ ਸਟੇਸ਼ਨ ਹੈ, ਸਿੱਖਾਂ ਨੇ ਕਿਹਾ ਵੀ ਅਸੀਂ ਸਾਡੇ ਭੁੱਖੇ ਭਾਣੇ ਜ਼ਖਮੀ ਵੀਰ ਆ ਰਹੇ ਨੇ, ਉਹਨਾਂ ਨੂੰ ਅਸੀਂ ਲੰਗਰ ਛਕਾਣਾ। ਕਿਵੇਂ ਉਹਨਾਂ ਨੇ ਗੱਡੀ ਰੋਕੀ ਔਰ ਕਿਵੇਂ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਦੀ ਸ਼ਹਾਦਤ ਉਸ ਦੇ ਨਾਲ ਜੁੜਦੀ ਹੈ। ਪਰ ਮੈਂ ਕਿਉਂਕਿ ਇਹ ਇਨਸਾਫ ਨਹੀਂ ਸੀ ਹੋਣਾ ਜੇ ਮੈਂ ਗੁਰੂ ਕੇ ਬਾਗ ਦੇ ਇਹਨਾਂ ਮਹਾਨ ਯੋਧਿਆਂ ਨੂੰ ਜਿਹੜਾ ਇਵੇਂ ਡੀਟੇਲ ਦੇ ਵਿੱਚ ਡਿਸਕਸ ਨਾ ਕਰਦਾ। ਪਰ ਇਸ ਸਭ ਨਾਲ ਜੁੜਿਆ ਹਾਲਾਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਇੱਕ ਵੱਡਾ ਸਮਾਗਮ ਉਸੇ ਹੀ ਗੁਰੂ ਕੇ ਬਾਗ ਮੁਕਾਮ ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ। ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਿੱਖੀ ਪ੍ਰਚਾਰ, ਸਿੱਖੀ ਕਿਰਦਾਰ, ਇਹ ਸਭ ਗੱਲ ਕੀਤੀ। ਪਰ ਸਾਡੀਆਂ ਅੱਖਾਂ ਸਾਹਮਣੇ ਇਹ 100 ਸਾਲ ਦਾ ਸਫ਼ਰ ਇਸ ਲਈ ਵੀ ਅਹਿਮ ਹੁੰਦਾ ਹੈ ਕਿ ਕਿੱਥੇ ਉਹ ਅਕਾਲੀਆਂ ਦਾ ਮਾਣਮੱਤਾ, ਸ਼ਾਨਮੱਤਾ ਇਤਿਹਾਸ ਜਿਹੜਾ ਇਹਨਾਂ ਮੋਰਚਿਆਂ ਰਾਹੀਂ ਸਾਹਮਣੇ ਆਇਆ, ਅਕਾਲੀ ਦਲ ਨੇ ਕਿਵੇਂ ਸ਼ਾਨਦਾਰ ਇਤਿਹਾਸ ਰਚਿਆ ਤੇ ਕਿਵੇਂ ਫਿਰ ਇਹੀ ਅਕਾਲੀ ਦਲ ਸਿਆਸੀ ਤੌਰ ਦੇ ਉੱਤੇ ਕਾਂਗਰਸ ਦਾ ਰਾ ਮਟੀਰੀਅਲ ਬਣੇ। ਗਾਂਧੀ ਦੇ, ਨਹਿਰੂ ਗਾਂਧੀ ਦੇ ਝਾਂਸਿਆਂ 'ਚ ਫਸੇ 47 ਦੇ ਦੌਰ ਦੀ ਗੱਲ, ਗੁਲਾਮੀ ਦਾ ਦੌਰ, ਕਿਉਂਕਿ ਇੱਕ ਪਾਸੇ ਹਿੰਦੂ ਤਵੀ 75 ਸਾਲਾ ਆਪਣਾ ਆਜ਼ਾਦੀ ਦਾ ਮਹੋਤਸਵ ਮਨਾ ਰਹੇ ਨੇ, ਦੂਸਰੇ ਪਾਸੇ ਜ਼ਾਹਰ ਹੈ ਪਾਕਿਸਤਾਨ ਵੀ 14 ਅਗਸਤ ਨੂੰ ਆਪਣੀ ਆਜ਼ਾਦੀ ਦੇ ਜਸ਼ਨ 75 ਸਾਲਾ ਜਸ਼ਨ ਮਨਾਏਗਾ। ਲੇਕਿਨ ਉਹ ਸਿੱਖ ਕੌਮ ਜਿਹਨੇ ਇਸ ਪੀਰੀਅਡ ਦੇ ਵਿੱਚ 1920 'ਚ ਬ੍ਰਿਟਿਸ਼ ਸਾਮਰਾਜ ਨੂੰ ਝੁਕਣ ਤੇ ਮਜਬੂਰ ਕੀਤਾ, ਜਿੱਥੇ ਅਜੇ ਗਾਂਧੀ ਦਾ ਕੋਈ ਅਸਹਿਯੋਗ ਅੰਦੋਲਨ ਕੋਈ ਹੋਰ ਕਿਸੇ ਪਾਸੇ ਨਹੀਂ ਸੀ ਲੱਗਾ, ਸਿੱਖ ਕੌਮ ਨੇ ਆਪਣੀਆਂ ਸ਼ਾਂਤਮਈ ਜੇ ਜੰਗ ਦੇ ਮੈਦਾਨ 'ਚ ਸਿੰਘਾਂ ਨੇ ਇਹਨਾਂ 3 ਸਦੀਆਂ ਦੇ ਵਿੱਚ ਬਹਾਦਰੀ ਦਾ ਇਤਿਹਾਸ ਰਚਿਆ ਹੋਇਆ ਹੈ। ਤੇ ਅਮਨ ਦੇ ਪਿੜ ਦੇ ਵਿੱਚ ਵੀ ਕਿਵੇਂ ਅਕਾਲੀ ਲਹਿਰ ਦਾ ਸੁਨਹਿਰੀ ਇਤਿਹਾਸ ਹੈ, ਪਰ ਕਿਵੇਂ ਸਾਡੀ ਸਾਰੀ ਕਮਾਈ ਜਿਹਨੂੰ ਗਾਂਧੀ ਨੇ ਜਿਹੜੀ ਹੈ ਕੰਗ੍ਰੈਚੁਲੇਸ਼ਨਸ ਚਾਬੀਆਂ ਦੇ ਮੋਰਚੇ ਦੀ ਵਿਕਟਰੀ ਤੋਂ ਬਾਅਦ ਕਿ ਜੀ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਕਿਵੇਂ ਇਹ ਸਾਡੀਆਂ ਕੁਰਬਾਨੀਆਂ ਕਾਵਾਂ ਕੁੱਤਿਆਂ ਦੇ ਜਿਹੜਾ ਹੈ ਉਹਨਾਂ ਨੂੰ ਪੇਸ਼ ਕਰ ਦਿੱਤੀਆਂ ਗਈਆਂ ਔਰ ਉਸ ਦਾ ਨਤੀਜਾ ਅਸੀਂ 75 ਸਾਲਾ ਗੁਲਾਮੀ ਦੇਖ ਰਹੇ। ਪਰ ਕਿਸ ਕਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਿੱਥੇ ਆ ਕੇ ਖਲੋਤੀ ਹੈ, ਕੀ ਕਿਰਦਾਰ ਹੈ, ਬ੍ਰਿਟਿਸ਼ ਸਾਮਰਾਜ ਅੱਗੇ ਨਾ ਝੁਕਣ ਵਾਲੀ ਜਿਹੜੀ ਸਿੱਖ ਕੌਮ ਹੈ ਉਹਨੂੰ ਅੱਜ ਤਿਰੰਗੇ ਵਾਲਿਆਂ ਸਾਹਮਣੇ ਕਿਵੇਂ ਝੁਕਾ ਦਿੱਤਾ ਹੈ ਉਹਨਾਂ ਨੇ। ਮੈਂ ਕਿਉਂਕਿ ਬਾਕੀ ਸੈਗਮੈਂਟ 'ਚ ਵੀ ਗੱਲ ਕਰਨੀ ਹੈ ਇਸ ਇਸ਼ੂ ਨਾਲ, ਕਿਉਂਕਿ ਇਸ ਵੇਲੇ ਸਿੱਧੀ ਲੜਾਈ ਜਿਹੜੀ ਹੈ ਉਹ ਤਿਰੰਗਾ ਜਾਂ ਕੇਸਰੀ ਝੰਡਾ, ਖਾਲਸਾਈ ਝੰਡਾ, ਤਿਰੰਗਾ ਜਾਂ ਖੰਡਾ ਇਹ ਹੈ। ਹੁਣ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਮਾਤਾ ਗੁਜਰੀ ਕੁਰਬਾਨੀ ਪੰਥ ਦੀ ਮਾਂ, ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਸਰਬੰਸ ਕੁਰਬਾਨ, ਜਿੱਥੇ ਸਾਹਿਬਜ਼ਾਦਿਆਂ ਦਾ ਜ਼ਿਕਰ ਹੁੰਦਾ ਹੈ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਮਾਣਮੱਤਾ ਇਤਿਹਾਸ ਹੈ। ਉਹਨਾਂ ਦੇ ਨਾਂ ਦੇ ਉੱਤੇ ਫਤਿਹਗੜ੍ਹ ਸਾਹਿਬ ਦਾ ਇਹ ਕਾਲਜ ਬਣਿਆ ਹੋਇਆ ਔਰ ਇਸ ਕਾਲਜ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ
ਇੱਕ ਸਰਕੂਲਰ ਜਾਰੀ ਕਰਦੇ ਨੇ ਸਾਰੇ ਹੀ ਟੀਚਰਾਂ ਨੂੰ ਔਰ ਉੱਤੇ ਨੋਟਿਸ ਲਿਖਿਆ ਜਾਂਦਾ ਹੈ, ਪੂਰੇ ਨੰਬਰ ਨੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਇਹ ਉਹ ਸਰਕੂਲਰ ਦਿਖਾ ਵੀ ਦੇਣ। ਹੁਣ ਇਹਦੇ ਕੀ ਲਫ਼ਜ਼ ਨੇ? ਸਮੂਹ ਅਧਿਆਪਕ ਸਾਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ DPI ਕਾਲਜਾਂ ਦੇ ਨਿਰਦੇਸ਼ਾਂ ਅਨੁਸਾਰ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਇਸ ਮਹੀਨੇ ਦਾ ਥੀਮ ਹਰ ਘਰ ਤਿਰੰਗਾ ਲਹਿਰਾਇਆ ਜਾਵੇ। ਸਾਰੇ ਅਧਿਆਪਕ ਸਾਹਿਬਾਨ ਤਿਰੰਗਾ ਲੈ ਕੇ ਆਪਣੇ ਪਰਿਵਾਰ ਦੇ ਨਾਲ ਘਰ ਦੀ ਛੱਤ ਉੱਤੇ ਸੈਲਫੀ ਖਿੱਚ ਕੇ ਮਿਤੀ 13 ਅਗਸਤ 2022 ਤੱਕ ਨਿਮਨ ਹਸਤਾਖਰੀ ਨੂੰ ਭੇਜਣਗੇ। ਨਿਮਨ ਹਸਤਾਖਰੀ ਦਾ ਮਤਲਬ ਹੈ ਕਿ ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਇਹ ਨੋਟਿਸ ਕੱਢ ਰਿਹਾ, ਆਰਡਰ ਕੱਢ ਰਿਹਾ ਹੈ ਟੀਚਰਾਂ ਦੇ ਲਈ ਕਿ ਤੁਸੀਂ ਇਹ ਆਰਡਰ ਆਇਆ ਉਤੋਂ ਜਿਹੜਾ DPI ਕਾਲਜਾਂ ਵੱਲੋਂ ਕਿ ਇਹ ਜਿਹੜੀ ਘਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਤੁਸੀਂ ਆਪਣੇ ਘਰਾਂ ਦੇ ਉੱਤੇ ਤਿਰੰਗਾ ਲਹਿਰਾਣਾ ਤੇ ਉਹਦੀ ਫਿਰ ਸੈਲਫੀ ਖਿੱਚ ਕੇ ਕਿ ਵੀ ਤੁਸੀਂ ਲਹਿਰਾ ਦਿੱਤਾ ਹੈ। 13 ਅਗਸਤ ਤੱਕ ਪ੍ਰਿੰਸੀਪਲ ਦੇ ਦਫ਼ਤਰ 'ਚ ਉਹ ਪਿਕਚਰਾਂ ਪਹੁੰਚਣੀਆਂ ਚਾਹੀਦੀਆਂ, ਸੈਲਫੀਆਂ ਪਹੁੰਚਣੀਆਂ ਚਾਹੀਦੀਆਂ। ਇਹ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਵਾਲੇ ਮਾਤਾ ਗੁਜਰੀ ਕਾਲਜ ਦੀ ਪ੍ਰਿੰਸੀਪਲ ਦਾ ਸਰਕੂਲਰ ਹੈ। ਇਹਦੇ ਲਈ ਕੋਈ ਹੋਰ ਸਬੂਤ ਦੀ ਲੋੜ ਨਹੀਂ। ਹਾਲਾਂਕਿ ਮੈਂ ਸਮਝਦਾ ਵੀ ਇਹ ਵੀ ਇਨਸਾਫ ਨਹੀਂ ਹੋਏਗਾ ਜੇ ਅਸੀਂ ਜਿਹੜੇ ਗੈਰਤ ਔਰ ਅਣਖ ਵਾਲੇ ਨੇ ਜਿਨ੍ਹਾਂ ਨੇ ਇਸ ਨੂੰ ਵੰਗਾਰਿਆ, ਜਿਵੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਨੇ ਕਰਨੈਲ ਸਿੰਘ ਪੰਜੋਲੀ, ਉਹਨਾਂ ਨੇ ਅੱਜ ਸੋਸ਼ਲ ਮੀਡੀਆ ਪੋਸਟ ਪਾਈ ਹੈ ਖਾਲਸਾਈ ਝੰਡਾ ਕਿਉਂ, ਤਿਰੰਗਾ ਕਿਉਂ ਨਹੀਂ। ਉਹਦੇ 'ਚ ਉਹਨਾਂ ਨੇ ਕਿਹਾ 15 ਅਗਸਤ ਦੀ ਅਖੌਤੀ ਆਜ਼ਾਦੀ ਨੇ ਮੇਰੇ ਪੰਜਾਬ ਦੇ ਟੁਕੜੇ ਕੀਤੇ, ਮੇਰੀ ਕੌਮ ਨੂੰ ਖਾਨਾ ਬਦੋਸ਼ ਬਣਾ ਦਿੱਤਾ ਹੈ। ਆਜ਼ਾਦ ਭਾਰਤ ਵਿੱਚ ਅੱਜ ਵੀ ਮੇਰੀ ਕੌਮ ਨੂੰ ਗੁਲਾਮੀ ਦਾ ਅਹਿਸਾਸ ਲਗਾਤਾਰ ਕਰਵਾਇਆ ਜਾ ਰਿਹਾ ਹੈ। ਮੇਰੀ ਕੌਮ ਨੂੰ ਹੱਕ ਨਹੀਂ ਮਿਲੇ, ਵਿਲੱਖਣ ਕੌਮੀ ਪਹਿਚਾਨ ਖੋਹ ਲਈ ਗਈ ਅਤੇ ਨਸਲਕੁਸ਼ੀ ਦਾ ਇਨਸਾਫ ਨਹੀਂ ਮਿਲਿਆ। ਇਸ ਲਈ ਮੈਂ ਰੋਸ ਵਜੋਂ 15 ਅਗਸਤ ਨੂੰ ਆਪਣੇ ਘਰ ਦੀ ਛੱਤ ਉੱਤੇ ਤਿਰੰਗਾ ਨਹੀਂ ਚਲਾਵਾਂਗਾ, ਖਾਲਸਾਈ ਝੰਡਾ ਲਹਿਰਾਵਾਂਗਾ। ਹਰ ਉਹ ਸਿੱਖ ਜੋ ਗੁਲਾਮੀ ਦੀ ਪੀੜ ਨੂੰ ਸਹਾਰ ਰਿਹਾ ਹੈ, ਮੇਰੀ ਅਪੀਲ ਹੈ ਕਿ ਉਹ 15 ਅਗਸਤ ਨੂੰ ਆਪਣੇ ਘਰ ਤੇ ਖਾਲਸਾਈ ਪਰਚਮ ਹੀ ਲਹਿਰਾਏ। ਕਰਨੈਲ ਸਿੰਘ ਪੰਜੋਲੀ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਮੇਰਾ ਇਹ ਸਵਾਲ ਹੈ, ਅਸੀਂ ਪੰਜੋਲੀ ਸਾਡੇ TV 84 ਤੇ ਵੀ ਅਕਸਰ ਉਹਨਾਂ ਨੂੰ ਇੰਟਰਵਿਊ ਕੀਤਾ ਜਾਂਦਾ ਹੈ, ਬੇਬਾਕੀ ਨਾਲ ਪੰਥ ਦੀ ਗੱਲ ਕਰਦੇ ਨੇ। ਪਰ ਹੁਣ ਜੇ SGPC ਦਾ ਜਨਰਲ ਸੈਕਟਰੀ ਇਹ ਕਹਿ ਰਿਹਾ ਹੈ ਕਿ ਭਾਈ ਮੈਂ ਇਹ ਜਿਹੜਾ ਗੁਲਾਮੀ ਨੂੰ ਰਿਪਰੈਜ਼ੈਂਟ ਕਰਦਾ ਸਿੱਖਾਂ ਦੀ ਇਹ ਤਿਰੰਗਾ ਇਹ ਨਹੀਂ ਚਲਾਵਾਂਗਾ ਔਰ ਖਾਲਸਾਈ ਝੰਡਾ ਲਹਿਰਾਵਾਂਗਾ, ਤੇ ਕੀ ਵਜ੍ਹਾ ਹੈ? ਕੀ ਮਾਤਾ ਗੁਜਰੀ ਕਾਲਜ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੈ? ਕੀ ਉਹਨਾਂ ਦਾ ਪ੍ਰਿੰਸੀਪਲ ਕਸ਼ਮੀਰ ਸਿੰਘ ਉਹਦੀ ਤਨਖਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦਿੰਦੀ? ਉਹ ਆਪਣੇ ਜਨਰਲ ਸੈਕਟਰੀ ਦੇ ਆਰਡਰ ਨੂੰ ਮੰਨਣ ਦੀ ਥਾਂ ਤੇ ਜਿਹੜਾ DPI ਕਾਲਜਾਂ ਦਾ ਹੈ ਉਹਨਾਂ ਦੇ ਹੁਕਮ ਦੇ ਉੱਤੇ ਆਰਡਰ ਕਰ ਰਿਹਾ ਹੈ ਕਿ ਭਾਈ ਕੱਲਾ ਤਿਰੰਗਾ ਲਹਿਰਾਣਾ ਹੀ ਨਹੀਂ ਹੈ, ਤੁਸੀਂ ਇਹ ਦੱਸਣ ਲਈ ਵੀ ਵਾਕਈ ਹਰ ਸਿੱਖ ਨੂੰ ਅਸੀਂ ਆਪਣੀਆਂ ਲੱਤ ਥੱਲੋਂ ਦੀ ਲੰਘਾਇਆ ਤਿਰੰਗੇ ਦੇ ਥੱਲੇ। ਉਹ ਕਹਿੰਦਾ ਸੈਲਫੀਆਂ ਖਿੱਚ ਕੇ ਭੇਜੋ। ਤੇ ਕੀ ਸਰਦਾਰ ਪੰਜੋਲੀ ਕਾਰਵਾਈ ਕਰਨਗੇ ਇਸ ਪ੍ਰਿੰਸੀਪਲ ਦੇ ਖਿਲਾਫ? ਇਕੱਲਾ ਇੱਕ ਕਾਲਜ ਦੇ ਪ੍ਰਿੰਸੀਪਲ ਦਾ ਨਹੀਂ ਹੋਏਗਾ, ਇਹ ਆਰਡਰ ਸਾਰੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਕਾਲਜ ਜਾਂ ਸਕੂਲ ਨੇ ਉਹਨਾਂ ਦਾ ਹੋਏਗਾ। ਸੋ ਹੁਣ ਜੇ ਸ਼੍ਰੋਮਣੀ ਕਮੇਟੀ ਦਾ ਜਨਰਲ ਸੈਕਟਰੀ ਸ਼੍ਰੋਮਣੀ ਕਮੇਟੀ ਅਧੀਨ ਇੰਸਟੀਟਿਊਸ਼ਨਸ ਨੂੰ ਵੀ ਖਾਲਸਾਈ ਝੰਡਾ ਲਹਿਰਾਣਾ ਜਿਹੜਾ ਉਹ ਨਹੀਂ ਸਮਝਾ ਸਕਦਾ, ਤੇ ਫਿਰ ਇਹ ਜਦੋਂ ਅਸੀਂ ਡੀਜਨਰੇਸ਼ਨ ਕਹਿੰਦੇ ਹਾਂ ਸ਼੍ਰੋਮਣੀ ਕਮੇਟੀ ਗੁਰੂ ਕੇ ਬਾਗ ਮੋਰਚੇ ਤੋਂ ਅੱਜ ਤੱਕ 9 ਅਗਸਤ ਤੱਕ ਪਹੁੰਚਦੇ ਹਾਂ, ਫਿਰ ਅਸੀਂ ਦੇਖ ਲਈਏ ਕਿ ਅਸੀਂ ਕਿੱਥੇ ਖੜੇ ਹਾਂ ਤੇ ਇਹ ਸ਼੍ਰੋਮਣੀ ਕਮੇਟੀ ਕਿੱਥੇ ਖੜੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ।
पते 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। आज्ञा पही अकाल की तभी चलायो पंथ, सब सिखन को हुक्म है गुरु मान्यो ग्रंथ। धन 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 श्री गुरु ग्रंथ साहिब महाराज सच्चे पातशाह जी का पहला प्रकाश दिहाड़ा, जिस दियां खुशियां विच हर साल की तरह ट्राई स्टेट के केंद्रीय स्थान गुरुद्वारा साहब सिख कल्चर सोसाइटी तो जो नगर कीर्तन सजाया जाता है, समुचियां ट्राई स्टेट दीयां संगतां, सभावां, सभा सोसाइटियां, पंथक जथेबंदियां के सहयोग नाल गुरुद्वारा साहब की समुची प्रबंधक कमेटी वल्लों इस साल नगर कीर्तन 21 अगस्त दिन ऐतवार नूं दिने 12 बजे गुरुद्वारा साहब सिख कल्चर सोसाइटी रिचमंड हिल न्यूयॉर्क तो आरंभ होवेगा। सारियां संगतां नूं बेनती है कि परिवारां बच्चियां समेत इस महान नगर कीर्तन विच शामिल हो के सतगुरु सच्चे पातशाह जी दीयां खुशियां अते बख्शिशां प्राप्त करो। इस महान नगर कीर्तन तो अगले ऐतवार 28 अगस्त दिन ऐतवार नूं अमृत संचार हो रहा है। वध तो वध खंडे बाटे दी पौल छक के कलगीधर पातशाह श्री गुरु गोबिंद सिंह साहब जी दीयां बख्शिशां प्राप्त करो जी। वाहिगुरु जी का खालसा वाहिगुरु जी की फतेह। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਦਲਾਂ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੀ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਸੋ ਇੱਕ ਪਾਸੇ ਜਿੱਥੇ ਹਿੰਦੂ ਤਮੀਆਂ ਦੀ ਤਿਰੰਗਾ ਮੁਹਿੰਮ ਦੇ ਜਵਾਬ ਵਿੱਚ ਸਿੱਖ ਕੌਮ ਵੱਲੋਂ ਘਰ ਘਰ ਸਿੱਖ ਨਿਸ਼ਾਨ ਸਾਹਿਬ ਚਲਾਉਣ ਦੀ ਮੁਹਿੰਮ ਵਿੱਢੀ ਗਈ ਹੈ, ਉੱਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮੌਕੇ ਇੱਕ ਨਵਾਂ ਹੀ ਰਾਗ ਜਿਹੜਾ ਉਹ ਛੇੜਿਆ ਗਿਆ ਹੈ, ਜਿਸ ਦਾ ਮਕਸਦ ਭੰਬਲ ਭੂਸਾ ਪੈਦਾ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਬੀਤੇ ਪੀਰੀਅਡ ਨੂੰ ਖਾਸ ਤੌਰ ਤੇ 1947 ਦੇ ਦੌਰ ਵੱਲ ਦੇਖਦੇ ਸੀ ਤੇ ਮੈਨੂੰ ਕਈ ਵਾਰ ਇਹ ਲੱਗਦਾ ਸੀ ਕਿ ਵੀ ਅੰਗਰੇਜ਼ ਜਾ ਰਹੇ ਨੇ, ਇਹ ਨਜ਼ਰ ਆ ਰਿਹਾ ਸੀ। ਕਾਂਗਰਸ ਆਪਣੀ ਘੇਰਾਬੰਦੀ ਕਰ ਰਹੀ ਸੀ ਕਿ ਉਸਨੇ ਕਿਵੇਂ ਵੱਧ ਤੋਂ ਵੱਧ ਤਾਕਤ ਹਾਸਲ ਕਰਨੀ ਹੈ। ਅੱਛਾ, ਕਾਇਦੇ ਆਜ਼ਮ ਮੁਸਲਿਮ ਲੀਗ ਨੂੰ ਲੀਡ ਕਰਦਿਆਂ ਦੇਖ ਰਹੇ ਸੀ ਕਿ ਉਹਨਾਂ ਨੇ ਮੁਸਲਮਾਨਾਂ ਦੇ ਹਿੱਤਾਂ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ। ਆਲਰੇਡੀ ਪਾਕਿਸਤਾਨ ਦਾ ਰੈਜ਼ੋਲੂਸ਼ਨ 23 ਮਾਰਚ 1940 ਨੂੰ ਜਿਹਨੇ ਪਾਕਿਸਤਾਨ ਦੀ ਬੁਨਿਆਦ ਰੱਖੀ, ਲਾਹੌਰ ਦੇ ਵਿੱਚ ਪਾਸ ਹੋ ਚੁੱਕਾ ਸੀ ਔਰ ਉਹ ਆਪਣੇ ਸਾਰੇ ਦਾ ਪੇਚ ਜਿਹੜੇ ਨੇ ਉਹ ਖੇਡ ਰਹੀਆਂ ਸੀ ਸਾਰੀਆਂ ਧਿਰਾਂ। ਔਰ ਮੈਨੂੰ ਕਦੇ ਵੀ ਇਹ ਸਮਝ ਨਹੀਂ ਆਈ ਕਿ ਵੀ ਜੇ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਭਾਵੇਂ ਟੌਪ ਲੀਡਰਸ਼ਿਪ ਦੇ ਵਿੱਚ ਲੋਕ ਸੀ ਅਕਾਲੀ ਦਲ ਦੇ, ਪਰ ਦੂਸਰੀਆਂ ਧਿਰਾਂ ਵੀ ਸੀ। ਉਸ ਵੇਲੇ 2-3 ਗਰੁੱਪ ਕਾਂਗਰਸ ਮਾਈਂਡਡ ਸਿੱਖ ਵੀ ਸੀ ਜਿਹੜੇ ਗਾਂਧੀ ਤੇ ਨਹਿਰੂ ਦੇ ਮਗਰ ਲੱਗੇ ਸੀ, ਕੋਈ ਹੋਰ ਵੀ ਸੀ। ਸੋ ਕਿਸੇ ਨੇ ਉਸ ਪੀਰੀਅਡ ਦੇ ਵਿੱਚ ਕਿਉਂ ਨਹੀਂ ਲੀਡ ਲੈ ਕੇ ਕਿਹਾ ਕਿ ਭਾਈ ਅੰਗਰੇਜ਼ ਦੇਣਾ ਚਾਹੁੰਦੇ ਨੇ,
ਸਿੱਖਾਂ ਦਾ ਹੱਕ ਵੀ ਬਣਦਾ ਹੈ। ਤੀਸਰੀ ਧਿਰ ਦੇ ਤੌਰ ਤੇ ਤੁਹਾਨੂੰ ਮਾਨਤਾ ਵੀ ਹੈ, ਰਾਉਂਡ ਟੇਬਲ ਕਾਨਫਰੰਸਿਸ ਵੀ ਸੱਦਿਆ ਹੋਇਆ ਹੈ, ਸੈਪਰੇਟ ਇਲੈਕਟੋਰੇਟ ਵੀ ਹੈ ਤੁਹਾਡਾ। 1937 ਦੀਆਂ ਚੋਣਾਂ 'ਚ ਸਿੱਖ ਨੁਮਾਇੰਦਿਆਂ ਨੂੰ ਸਿੱਖਾਂ ਨੇ ਹੀ ਵੋਟਾਂ ਪਾਈਆਂ। 1849 'ਚ ਤੁਹਾਡੇ ਤੋਂ ਉਹਨਾਂ ਨੇ ਪੰਜਾਬ ਦਾ ਰਾਜ ਲਿਆ ਸੀ। ਤੁਹਾਡੀ ਇੱਕ ਹਿਸਟੋਰੀਕਲ ਲੈਗੇਸੀ ਵੀ ਬਣਦੀ ਹੈ, ਕਿਉਂਕਿ ਦਲੀਪ ਸਿੰਘ ਤਾਂ ਮਾਈਨਰ ਸੀ ਜਿਹਦੇ ਗਾਰਡੀਅਨ ਬਣ ਕੇ ਉਹਨਾਂ ਨੇ ਲਿਆ। ਫੌਜ ਦੇ ਅਫਸਰਾਂ ਦੇ ਵਿੱਚ 34-35% ਸਿੱਖ ਨੇ, ਗਰਾਊਂਡ ਦੇ ਉੱਤੇ 22-23% ਸੋਲਜਰ ਤੁਹਾਡੇ ਨੇ। 6-7 ਤੁਹਾਡੇ ਕੋਲ ਆਪਣੀਆਂ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਕਲਸੀਆਂ ਇਤਿਆਦਕ ਜਿਹੜੀਆਂ ਨੇ ਉਹ ਰਿਆਸਤਾਂ ਤੁਹਾਡੇ ਕੋਲ ਨੇ। ਔਰ ਗੁੱਡਵਿਲ ਸਿੱਖਾਂ ਦੇ ਲਈ, ਜਿਵੇਂ ਸੈਕੰਡ ਵਰਲਡ ਵਾਰ 'ਚ ਉਹਨਾਂ ਨੇ ਥਾਂ ਜਾ ਕੇ ਜਿਹੜਾ ਉਹ ਕੁਰਬਾਨੀਆਂ ਦਿੱਤੀਆਂ ਸੀ, ਕਿ ਕੋਈ ਐਸੇ ਜਿਹੜੇ ਉਹ ਸਿਆਣੇ ਸਿੱਖ ਜਿਹੜੇ ਇਹਨਾਂ ਦੇ ਜਿਹੜੇ ਲੋਕ ਗੁੰਮਰਾਹ ਹੋ ਕੇ ਦੂਜੇ ਪਾਸੇ ਕੋਈ ਕਾਂਗਰਸ ਦੀ ਝੋਲੀ 'ਚ ਸੀ, ਕੋਈ ਅਦਰਵਾਈਜ਼ ਸੀ, ਕੋਈ ਰੈਲਿੰਗ ਪੁਆਇੰਟ ਨਹੀਂ ਸੀ ਬਣ ਸਕਦਾ, ਸਮਝਾਉਂਦਾ ਕਿ ਭਾਈ ਇਹ ਸਾਰੇ ਫੈਕਟਰਸ ਨੂੰ ਤੁਸੀਂ ਜਿਹੜਾ ਕਿਵੇਂ ਆਪਣੀ ਕਿਸਮਤ ਘੜਨ ਦੇ ਲਈ ਵਰਤ ਸਕਦੇ ਹੋ। ਪਰ ਜਿਵੇਂ ਕਲੋਜ਼ਲੀ ਅਸੀਂ ਪੋਸਟ 84 ਹਾਲਾਂਕਿ ਪ੍ਰੀ 84 ਵੀ ਸਿਚੁਏਸ਼ਨ ਨੂੰ ਵਾਚ ਕੀਤਾ ਹੈ। ਅਸੀਂ ਉਸ ਦੌਰ ਦੀ ਵੀ ਟੈਸਟੀਮਨੀ ਹੈ ਜਦੋਂ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਕਿਵੇਂ ਜਿਹੜਾ ਉਹ ਪੁਸ਼ ਟੂ ਦਾ ਵਾਲ ਕਰਨ ਦੇ ਲਈ ਹਕੂਮਤ ਨੇ ਅਕਾਲੀਆਂ ਰਾਹੀਂ ਇਹ ਭੰਡੀ ਪ੍ਰਚਾਰ ਆਰੰਭਿਆ ਕਿ ਜੀ ਇਹ ਤਾਂ ਕਾਂਗਰਸ ਦੀ ਉਪਜ ਨੇ, ਕਾਂਗਰਸ ਲਿਆਈ, ਗਿਆਨੀ ਜ਼ੈਲ ਸਿੰਘ ਲਿਆਇਆ, ਸੰਜੇ ਗਾਂਧੀ ਲਿਆਇਆ ਪ੍ਰਾਈਵੇਟਲੀ ਵੀ, ਔਰ ਕਈ ਵਾਰ ਪਬਲਿਕ ਫੰਕਸ਼ਨ 'ਚ ਵੀ ਇਹਨਾਂ ਦੇ ਜਿਹੜੇ ਭੌਂਕੇ ਕਿਸਮ ਦੇ ਅਕਾਲੀ ਸੀ ਉਹ ਬਿਆਨਬਾਜ਼ੀਆਂ ਕਰਦੇ ਸੀ। ਜੂਨ 84 ਵਾਪਰਿਆ, ਉਦੋਂ ਇਹ ਅਕਾਲੀ ਲੀਡਰਾਂ ਨੂੰ ਜਿਹੜਾ ਸਰਕਾਰ ਨੇ ਲੁਕੋ ਲਿਆ ਕਿ ਲੋਕਾਂ ਨੇ ਇੱਟੇ ਵੱਟੇ ਮਾਰ ਕੇ ਮਾਰ ਦੇਣਾ ਕਿ ਭਾਈ ਜਿਨ੍ਹਾਂ ਨੂੰ ਇਹ ਸਰਕਾਰੀ ਜਾਂ ਕਾਂਗਰਸੀ ਏਜੰਟ ਕਹਿੰਦੇ ਸੀ ਉਹ ਤਾਂ ਜੂਝ ਕੇ ਉਹਨਾਂ ਨੇ ਸ਼ਹੀਦੀ ਪਾਈ। ਲੇਕਿਨ ਇਹਨਾਂ ਨੇ ਕਿਵੇਂ ਬਾਹਾਂ ਖੜੀਆਂ ਕਰਕੇ ਨਾ ਸਿਰਫ ਇਹ ਜਿਹੜੇ ਨੇ ਰਲੇ ਹੋਏ ਸੀ ਉਹਨਾਂ ਨਾਲ ਰਾਜੀਵ ਲੌਂਗੋਵਾਲ ਸਮਝੌਤਾ ਕਿ ਕਿਵੇਂ ਸਰੈਂਡਰ ਕੀਤਾ, ਲੇਕਿਨ ਅਸੀਂ ਇਸ ਦੌਰ 'ਚ ਦੇਖਿਆ ਕਿ ਫਿਰ ਜਿਹੜੀਆਂ ਸਾਡੀਆਂ ਹੀ ਧਿਰਾਂ ਸੀ ਉਹਨਾਂ ਦੇ ਵਿੱਚੋਂ ਵੀ ਕਿਵੇਂ ਇੱਕ ਧਿਰ ਰਾਹੀਂ ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਨੂੰ ਅੱਗੇ ਲਿਆ ਕੇ ਇੱਕ ਟਕਰਾਅ ਪੈਦਾ ਕੀਤਾ ਗਿਆ। ਕਾਮਯਾਬ ਜੁਝਾਰੂ ਲਹਿਰ ਕਿਵੇਂ ਜਿਹੜੀ ਆ ਉਹ ਖੰਡਾਈ ਪੁੰਡਾਈ ਗਈ। ਹੁਣ ਜਦੋਂ ਅਸੀਂ ਮਲੋਏ ਧਰ ਦੀ ਓਪਨ ਸੀਕ੍ਰੇਟਸ ਦੇਖਦੇ ਆ ਜਾਂ 20 ਤੋਂ ਜ਼ਿਆਦਾ ਕਿਤਾਬਾਂ ਹੁਣ ਅੱਡ ਇੰਟੈਲੀਜੈਂਸ ਨਾਲ ਰਿਲੇਟਡ ਜਿਹੜੇ ਲੋਕਾਂ ਦੀਆਂ ਆਈਆਂ ਨੇ ਜਿਨ੍ਹਾਂ 'ਚ ਬਹੁਤ ਕੁਝ ਲੁਕਾਇਆ ਗਿਆ, ਕੁਝ ਸਾਹਮਣੇ ਵੀ ਆਉਂਦਾ, ਉਸ ਤੋਂ ਸਾਨੂੰ ਅੰਦਾਜ਼ਾ ਹੋਣਾ ਸ਼ੁਰੂ ਹੁੰਦਾ ਹੈ ਕਿ ਵੀ ਇਹ ਤਾਂ ਕਿਸ ਹੱਦ ਤੱਕ ਸਾਡੇ ਅੰਦਰ ਘੁਸਪੈਠ ਵੀ ਔਰ ਜਿਹੜਾ ਜੈਨੂਇਨ ਲੱਗਦਾ ਸੀ ਕਿ ਭਾਈ ਕਿਸੇ ਕੁਆਟਰ ਵੱਲੋਂ ਆਈ ਕੋਈ ਗੱਲ ਹੈ, ਔਰ ਇਹ ਜਿਹੜੀਆਂ ਸਾਡੀਆਂ ਮੋਸਟ ਰਿਸਪੈਕਟੇਬਲ ਇੰਸਟੀਟਿਊਸ਼ਨ ਸੀ ਉਹਨਾਂ ਨੂੰ ਕਿਵੇਂ ਉਹਨਾਂ ਨੇ ਵਰਤਿਆ ਇੰਡੀਅਨ ਏਜੰਡੇ ਨੂੰ ਅੱਗੇ ਤੋਰਨ ਦੇ ਲਈ। ਤੇ ਫਿਰ ਜਿਹੜਾ ਅੱਜ ਵਾਪਰ ਰਿਹਾ ਜੋ ਕੁਝ ਉਹ ਸਮਝਣਾ ਹੁਣ ਕੋਈ ਬਹੁਤਾ ਔਖਾ ਨਹੀਂ ਲੱਗਦਾ। ਗੱਲ ਪੈਰ ਦੇ ਉੱਤੇ ਟੱਕਰ ਦੀ ਹੈ। ਟੱਕਰ ਚੋਂ ਕੋਈ ਵੀ ਇੰਡੀਵਿਜੂਅਲ ਜਾਂ ਕੋਈ ਵੀ ਕੌਮ, ਜਦੋਂ ਅਸੀਂ ਘੱਲੂਘਾਰਿਆਂ ਦੀ ਗੱਲ ਕਰਦੇ, ਘੱਲੂਘਾਰੇ ਸਿੱਧੀ ਟੱਕਰ ਨੇ ਕਿ ਇੱਕ ਪਾਸੇ ਇੱਕ ਤਾਕਤ ਹੈ ਜਿਹੜੀ ਤੁਹਾਨੂੰ ਮਟਾਉਣਾ ਚਾਹੁੰਦੀ ਹੈ। ਤੇ ਕਦੇ ਵੀ ਜੇ ਅਸੀਂ ਆਪਣਾ ਇਤਿਹਾਸ 18ਵੀਂ ਸਦੀ ਦਾ ਦੇਖੀਏ, 20ਵੀਂ ਸਦੀ ਦਾ ਵੀ ਦੇਖੀਏ, ਜੂਨ 84 ਨਵੰਬਰ 84 ਦੇ ਘੱਲੂਘਾਰੇ ਦੇਖੀਏ, ਤੇ ਸਿੱਖ ਕਮਜ਼ੋਰ ਤਾਂ ਨਹੀਂ ਹੋਏ। ਉਹਦੇ 'ਚੋਂ ਤੁਹਾਡੀ ਤਾਕਤ ਨਿਕਲੀ, ਤੁਹਾਡੀ ਪਛਾਣ ਨਿਕਲੀ। ਅੱਜ ਦੁਨੀਆ ਭਰ 'ਚ ਖਾਲਸਾਈ ਝੰਡੇ ਝੂਲ ਰਹੇ ਨੇ ਤੇ ਜੂਨ 84 ਦੀ ਇਹਦੇ 'ਚ ਬਹੁਤ ਵੱਡੀ ਦੇਣ ਹੈ, ਕਿਉਂਕਿ ਉਸ ਨੇ ਹੀ ਸਾਨੂੰ ਪਛਾਣ ਕਰਵਾਈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰੀ ਕੌਣ ਹੈ। ਉਹਨੇ ਸਾਨੂੰ ਪਛਾਣ ਕਰਾਈ ਕਿ ਸਾਡੀ ਹੋਂਦ ਸਿੱਖੀ ਨਾਲ ਹੈ। ਜਿਹੜੇ ਖੁਦ ਸਿੱਖੀ ਸਰੂਪ 'ਚ ਨਹੀਂ ਸਨ, ਇਹਨਾਂ ਬਾਹਰਲੇ ਮੁਲਕਾਂ 'ਚ ਕਈ ਦਹਾਕੇ ਪਹਿਲਾਂ ਉੱਥੋਂ ਨਿਕਲ ਆਏ ਸੀ, ਉਹਨਾਂ ਦੇ ਅੰਦਰ ਸੁੱਤੀ ਸਿੱਖੀ ਵੀ ਜਾਗੀ। ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਸਿੱਖੀ ਸਰੂਪ ਦੇ ਵਿੱਚ ਲਿਆ ਕੇ ਇਸ ਖਾਲਿਸਤਾਨ ਦੀ ਲੜਾਈ ਦੇ ਉਹ ਯੋਧੇ ਬਣੇ। ਬਾਹਰੋਂ ਜਾ ਕੇ ਕੁਰਬਾਨੀਆਂ, ਪੰਜਾਬ ਦੀ ਧਰਤੀ ਦੇ ਉੱਤੇ ਕਿੰਨਾ ਵੱਡਾ ਇਨਕਲਾਬ ਭਰਪਾ ਹੋਇਆ ਜਿਹੜਾ ਅੱਜ ਤੱਕ ਚੱਲ ਰਿਹਾ ਹੈ। ਕਿਸਾਨ ਲਹਿਰ ਦੇ 13 ਮਹੀਨੇ ਦੇ ਪੀਰੀਅਡ 'ਚ ਅਸੀਂ ਫੇਰ ਉਸ ਟਕਰਾਅ ਦੀ ਨੀਤੀ, ਇਹੀ ਲੋਕ ਜਿਹੜੇ ਐਡਵਾਈਸ ਕਰਨ ਵਾਲੇ ਸੀ ਜੀ 2% ਹੈਗੇ ਨੇ ਸਰਕਾਰ, ਉਹਨਾਂ ਦੇ ਨਾਲ ਸਾਰੀਆਂ ਪਾਰਟੀਆਂ, ਕਿਸੇ ਹੋਰ ਸੂਬੇ ਦਾ ਤਾਂ ਕੋਈ ਕਿਸਾਨ ਅੱਗੇ ਹੀ ਨਹੀਂ ਆਇਆ। ਲੇਕਿਨ ਸਿੱਖਾਂ ਨੇ ਨਾ ਸਿਰਫ ਉਹ ਲੜਾਈ ਜਿੱਤੀ, ਕੇਸਰੀ ਝੰਡੇ ਦੇ ਇਸ ਜਿਹੜਾ
ਖਾਲਸਾਈ ਝੰਡੇ ਦੀ ਜਿਹੜੀ ਅਗਵਾਈ ਦੇ ਥੱਲੇ ਜਿੱਤੀ। ਹੁਣ ਦੂਜੇ ਪਾਸੇ ਉਹੀ CAA ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੁੰਦਾ ਹੈ, ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਰਹਿੰਦੇ ਨੇ। ਸ਼ਾਹੀਨ ਬਾਗ 'ਚ ਬਹੁਤ ਕਾਮਯਾਬ ਜਿਹੜਾ ਸਿਟ-ਇਨ ਸੀ, ਜਿਹਦੇ 'ਚ ਬੀਬੀਆਂ ਨੇ, ਮੁਸਲਮਾਨ ਬੀਬੀਆਂ ਨੇ, ਔਰ ਉਹਨਾਂ ਦੀ ਸਪੋਰਟ ਦੇ ਵਿੱਚ ਲਿਬਰਲ ਔਰ ਦੂਸਰੇ ਲੋਕ ਵੀ ਆਏ। ਫਿਰ ਜੌਹਰ ਬਾਗ ਲਖਨਊ 'ਚ ਵੀ ਦੂਜੇ। ਲੇਕਿਨ ਸ਼ਾਹੀਨ ਬਾਗ ਤੋਂ ਜੌਹਰ ਬਾਗ ਤੱਕ ਔਰ ਭਾਰਤ ਭਰ 'ਚ ਮੁਸਲਮਾਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਤਿਰੰਗਿਆਂ ਦੇ ਵਿੱਚ ਆਪਣੇ ਆਪ ਨੂੰ ਲਪੇਟ ਕੇ ਆਉਂਦੇ ਸੀ। ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਸ਼ੁਰੂ ਤੋਂ ਅਖੀਰ ਤੱਕ ਤਿਰੰਗੇ ਨਜ਼ਰ ਆਉਂਦੇ ਸੀ, ਕਿਉਂਕਿ ਉਹ ਪਹਿਲਾਂ ਵਾਅ ਕਰਦੇ ਸੀ ਕਿ ਅਸੀਂ ਤਿਰੰਗੇ ਦੇ ਜਿਹੜਾ ਹੈ ਉਹ ਵਫਾਦਾਰ ਹੈ, ਸਾਡੀ ਕੋਈ ਸੈਪਰੇਟਿਜ਼ਮ ਨਹੀਂ ਹੈ। ਲੇਕਿਨ ਅੱਜ ਕਿੱਥੇ ਗਈ ਉਹ ਸਾਰੀ ਮੂਵਮੈਂਟ, ਔਰ ਕਿਵੇਂ ਇਹਨਾਂ ਨੇ ਖੰਡਾਈ ਦੇ ਬਾਵਜੂਦ ਕਿ ਤਿਰੰਗੇ ਦੇ ਨਾਲ ਉਹਨਾਂ ਨੇ 47 ਦੇ ਵਿੱਚ ਵੀ ਵਫਾ ਪਾਲੀ ਸੀ ਜਦੋਂ ਪਾਕਿਸਤਾਨ ਦੇ ਆਈਡੀਆ ਦਾ ਵਿਰੋਧ ਕੀਤਾ ਸੀ। ਲੇਕਿਨ ਇਹ ਤਿਰੰਗਾ ਉਹਨਾਂ ਦਾ ਕੁਝ ਸਵਾਰ ਨਹੀਂ ਸਕਿਆ। ਕਿਵੇਂ ਉਹਨਾਂ ਦੇ ਖਿਲਾਫ ਜਿਹੜੇ ਵੀ ਸ਼ਾਹੀਨ ਬਾਗ 'ਚ ਯੰਗ ਬੱਚੇ ਬੱਚੀਆਂ ਦਿੱਲੀ ਯੂਨੀਵਰਸਿਟੀ ਜਾਂ ਜਾਮੀਆ ਮਿਲੀਆ ਜਾਂ ਉਹ ਅੱਜ ਤੱਕ ਵੀ ਕੇਸਾਂ ਦੇ ਵਿੱਚ ਔਰ ਪੱਕੇ ਪ੍ਰਿਜ਼ਨਰ ਬਣਾਏ ਹੋਏ ਨੇ। ਲੇਕਿਨ ਦੂਸਰੇ ਪਾਸੇ ਕਾਮਰੇਡੀ ਲੀਡਰਸ਼ਿਪ ਦੀ ਜਿਹੜੀ ਹੈ ਉਹ ਬੇਈਮਾਨੀ ਦੇ ਬਾਵਜੂਦ ਸਿੰਘਾਂ ਨੇ ਜਿਹੜਾ ਖਾਲਸਾਈ ਝੰਡੇ ਦਾ ਕੇਸਰੀ ਨਿਸ਼ਾਨ ਸਾਹਿਬ ਦਾ ਜਿਹੜਾ ਉਸ ਦੀ ਅਗਵਾਈ ਨੂੰ ਕਬੂਲਿਆ, ਔਰ ਉਹੀ ਹਕੂਮਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੋਡਿਆਂ ਭਰਨੇ ਹੋ ਕੇ 3 ਖੇਤੀ ਕਾਨੂੰਨ ਵਾਪਸ ਲੈਂਦੀ ਹੈ, ਝੰਡਾ ਜਿੱਤਿਆ। ਹੁਣ ਵੀ ਇਹ ਸਾਨੂੰ ਕੋਈ ਤਿਰੰਗਾ ਅੱਗੇ ਕਿਹੜਾ ਨਹੀਂ ਲਹਿਰਾਉਂਦੇ, ਪਰ ਜਦੋਂ ਇਹਨਾਂ ਨੇ ਹਕੂਮਤ ਨੇ ਘਰ ਘਰ ਤਿਰੰਗਾ ਦੇ ਨਾਂ ਥੱਲੇ ਕੋਈ ਯੂਪੀ ਬਿਹਾਰ ਬਾਕੀਆਂ ਦੇ ਵਿੱਚ ਤਾਂ ਤਿਰੰਗੇ ਦੀ ਲੋੜ ਨਹੀਂ, ਉਹ ਤਾਂ ਪਹਿਲਾਂ ਹੀ ਤਿਰੰਗੇ ਵਾਲੇ ਨੇ, ਪਰ ਇਹਨਾਂ ਨੇ ਪੰਜਾਬ ਔਰ ਕਸ਼ਮੀਰ ਇਹ 2 ਸੂਬੇ ਔਰ ਉਹ ਵੀ ਸਿੱਖਾਂ ਦੇ ਘਰਾਂ ਦੇ ਉੱਤੇ ਅਸੀਂ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਵਾਲੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਦਾ ਆਰਡਰ ਦੇਖਿਆ ਕਿ ਵੀ ਉਹ DPI ਕਾਲਜਸ ਦੇ ਆਰਡਰ ਨੂੰ ਅੱਗੇ ਕਰਕੇ ਆਪਣੇ ਟੀਚਰਸ ਨੂੰ ਕਹਿ ਰਿਹਾ ਕਿ ਜੀ ਆਪਣੇ ਘਰ ਦੀ ਛੱਤ ਤੇ ਚੜ੍ਹ ਕੇ ਤਿਰੰਗਾ ਲਹਿਰਾਓ, ਸੈਲਫੀ ਖਿੱਚੋ ਔਰ ਨਾਲ ਜਿਹੜੀ ਹੈ ਸਾਡੇ ਤੱਕ ਪਹੁੰਚਾਓ। ਹੁਣ ਜਦੋਂ ਇੱਕ ਪਾਸੇ ਇਹ ਮੁਹਿੰਮ ਹੈ, ਜ਼ਾਹਰ ਹੈ ਕਿ ਜਦੋਂ ਦੁਸ਼ਮਣ ਆਪਣੀ ਬਦਨੀਤੀ ਤੇ ਹੈ ਤੇ ਸਿੱਖ ਜਥੇਬੰਦੀਆਂ ਨੇ ਬਿਲਕੁਲ ਠੀਕ ਕਾਲ ਦਿੱਤੀ ਕਿ ਭਾਈ 15 ਅਗਸਤ ਵਾਲੇ 14-15 ਅਗਸਤ ਨੂੰ ਆਪਣੇ ਘਰਾਂ ਦੇ ਉੱਤੇ ਖਾਲਸਾਈ ਝੰਡੇ ਲਹਿਰਾਓ। ਹੁਣ ਇਸ ਦਾ ਅਸਰ ਵੀ ਹੋ ਰਿਹਾ ਹੈ, ਬਾਹਰ ਵੀ ਦੂਰ ਦਰਾਡੇ 4 ਚਫੇਰੇ ਮੁਲਕਾਂ ਦੇ ਵਿੱਚ ਹਜ਼ਾਰਾਂ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਲਹਿਰਾਉਣ ਦੀਆਂ ਤਿਆਰੀਆਂ ਨੇ। ਪੰਜਾਬ 'ਚ ਵੀ ਭਰਵਾਂ ਹੁੰਗਾਰ ਹੈ। ਹੁਣ ਸਿੱਖ ਤਾਂ ਔਰ ਦਲ ਖਾਲਸਾ ਨੇ ਤਾਂ ਮੰਗ ਕੀਤੀ ਕਿ ਜੀ ਸ਼੍ਰੋਮਣੀ ਕਮੇਟੀ ਪ੍ਰੋਵਾਈਡ ਕਰੇ ਝੰਡੇ ਜਿਹੜੇ ਹੋਣੇ ਨੇ। ਉਹ ਤਾਂ ਧਾਮੀ ਸਾਹਿਬ ਜਿਹੜੇ ਨੇ ਪ੍ਰਧਾਨ, ਉਹਨਾਂ ਨੇ ਕਿਹਾ ਜੀ ਅਸੀਂ 11 ਅਗਸਤ ਨੂੰ ਮੀਟਿੰਗ ਕਰਾਂਗੇ, ਦੇਖਾਂਗੇ ਕੀ ਕਰਨਾ ਹੈ, ਇਹ ਨਿੱਜੀ ਜਥੇਬੰਦੀਆਂ ਦਾ ਫੈਸਲਾ ਹੈ, ਅਸੀਂ ਤਾਂ ਕੋਈ ਕਾਲ ਨਹੀਂ। ਉਹਨਾਂ ਨੇ ਇਹ ਕਹਿ ਕੇ ਪੱਲਾ ਛਡਾਇਆ। ਪਰ ਸਭ ਤੋਂ ਮੈਂ ਸਮਝਦਾ ਵੀ ਇਸ ਤੋਂ ਵੀ ਜਿਹੜੀ ਬੇਈਮਾਨ ਲਾਈਨ ਹੈ ਉਹ ਇਹਦੇ ਗਿਆਨੀ ਹਰਪ੍ਰੀਤ ਸਿੰਘ ਜਿੱਤੋਂ ਐਕਟਿੰਗ ਹੀ ਕਰਵਾ ਰਹੇ ਨੇ, ਆਪਣੇ ਆਕਾਵਾਂ ਲਈ ਉਹ ਐਕਟਿੰਗ ਕਰਦਾ ਹੈ, ਉਹ ਲਾਈਨ ਦਵਾਈ ਕਿ ਇੱਕ ਪਾਸੇ ਜਦੋਂ ਤੁਹਾਡੀ ਹੋਂਦ ਦੇ ਲਈ ਤੁਸੀਂ ਦੱਸ ਰਹੇ ਹੋ ਕਿ ਭਾਈ ਅਸੀਂ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਕਬੂਲਦੇ, ਤੇ ਹੁਣ ਇਹਨੇ ਕੀ ਕਾਲ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ, ਅਕਾਲ ਤਖਤ ਟੂ ਹੋਲਡ ਪ੍ਰੇਅਰਸ ਫॉर ਸਿੱਖਸ ਹਿੰਦੂਜ਼ ਮੁਸਲਿਮਸ ਕਿਲਡ ਡਿਊਰਿੰਗ ਪਾਰਟੀਸ਼ਨ। ਹੁਣ ਇਹ ਔਰ ਇੱਕ ਵੀਡੀਓ ਮੈਸੇਜ ਵੀ ਇਹਦਾ ਐਕਟਿੰਗ ਜਥੇਦਾਰ ਦਾ ਆਇਆ। ਉਹਨੇ ਕਿਹਾ ਜੀ ਇਹ ਜਿਹੜੀ ਸੀ ਵੰਡ, ਇਹਦੇ 'ਚ 10 ਲੱਖ ਪੰਜਾਬੀ ਮਾਰੇ ਗਏ, ਜਿਨ੍ਹਾਂ 'ਚ ਸਿੱਖ ਹਿੰਦੂ ਮੁਸਲਮਾਨ, ਔਰ ਉਹਨਾਂ ਸਾਰਿਆਂ ਦੇ ਸਾਂਝੀ ਜਿਹੜੀ ਹੈ ਅਰਦਾਸ ਜਿਹੜੀ ਹੈ ਅਕਾਲ ਤਖਤ ਤੇ 16 ਅਗਸਤ ਨੂੰ ਕੀਤੀ ਜਾਏਗੀ। ਇਸ ਤੋਂ ਪਹਿਲਾਂ ਦੁਨੀਆ ਭਰ 'ਚ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਉਹ ਅਰਦਾਸ ਕੀਤੀ ਜਾਏ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਲੱਖਾਂ ਲੋਕ ਬੇਗੁਨਾਹ ਮਾਰੇ ਗਏ ਉਹਨਾਂ ਨੂੰ, ਉਹਨਾਂ ਦੇ ਲਈ ਇਹੀ ਨਹੀਂ ਕਿ ਭਾਈ ਉਹਨਾਂ ਨੂੰ ਅਰਦਾਸ ਦੀ ਲੋੜ ਹੈ, ਇਹਦੀ ਤਾਂ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ ਬ੍ਰਿਟਿਸ਼ਰਸ ਦੀ, ਕਾਂਗਰਸ ਦੀ, ਬਾਕੀ ਤਰ੍ਹਾਂ ਦੀ, ਕਿ ਭਾਈ ਤੁਸੀਂ ਅੰਗਰੇਜ਼ ਰੈੱਡ ਕਲਿਫ ਲਾਈਨ ਵੰਡ ਕੇ ਆ ਗਏ ਔਰ ਮਾਊਂਟ ਬੈਟਨ ਜਿਹਨੇ ਸਤੰਬਰ 1948 ਦੇ ਵਿੱਚ ਜਿਹੜਾ ਉਹ ਅੰਗਰੇਜ਼ਾਂ ਨੇ ਛੱਡਣਾ ਸੀ, ਲੇਕਿਨ ਉਹਨੇ ਕਿਵੇਂ ਐਡਵਾਂਸ ਕੀਤਾ, ਅਗਸਤ 1947 ਚ ਲਿਆਇਆ, ਇੱਕ ਵੱਖਰਾ ਵਿਸ਼ਾ ਹੈ। ਪਰ ਜਦੋਂ ਇਸ ਵੇਲੇ ਜੰਗ ਜਾਂ ਲੜਾਈ ਇਸ ਗੱਲ ਦੀ ਹੈ ਕਿ ਤਿਰੰਗਾ ਹੈ ਕਿ ਖੰਡਾ ਹੈ, ਤੇ ਇਹ ਐਕਟਿੰਗ ਜਥੇਦਾਰ ਉਸ ਸਾਰੇ ਇਸ਼ੂ ਨੂੰ ਜਿਹੜੇ ਵਿਕਟਮ ਬਣੇ ਉਹ ਸਾਰੀ ਵੰਡ ਦੇ ਉਹਦੇ ਨਾਲ ਜੋੜ ਕੇ ਔਰ ਬਲੇਮ ਗੇਮ ਜਿਹੜੀ ਆ ਉਸ ਦੇ ਵਿੱਚ ਲਿਆ ਰਿਹਾ ਹੈ,
ਸੋ ਇਹਨੂੰ ਬੇਈਮਾਨੀ ਨਹੀਂ ਕਹੋਗੇ ਤਾਂ ਕੀ ਕਹੋਗੇ? ਬਿਲਕੁਲ, ਕਿਉਂਕਿ ਕੋਈ ਹੋਰ ਦਿਨ ਵੀ ਰੱਖਿਆ ਜਾ ਸਕਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਸਮਝਦੇ ਹਾਂ ਕਿ ਭਾਈ ਸਾਰੀਆਂ ਧਿਰਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਬੇਗੁਨਾਹ ਕੋਹ ਕੇ ਮਾਰੇ ਗਏ ਔਰ 10 ਲੱਖ ਦੇ ਕਰੀਬ ਪੰਜਾਬੀਆਂ ਦਾ ਖੂਨ ਡੁੱਲਿਆ, ਲੱਖਾਂ ਦੀ ਗਿਣਤੀ ਦੇ ਵਿੱਚ ਬੱਚੀਆਂ ਉਧਾੜੀਆਂ ਗਈਆਂ, ਕਿੰਨੇ ਘਰ ਜਿਹੜੇ ਨੇ ਉਹ ਟੁੱਟੇ, ਇਤਿਹਾਸਕ ਮੁਕਾਮ ਛੁੱਟੇ। ਔਰ ਅੱਜ ਵੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਹਵਾਲੇ ਨਾਲ ਦੇਖਦੇ ਹਾਂ, ਅੱਜ ਵੀ ਇੱਕ ਕਹਾਣੀ ਸੀ ਕਿ 75 ਸਾਲ ਬਾਅਦ ਇੱਕ ਚਾਚਾ ਆਪਣੇ ਭਤੀਜੇ ਨੂੰ ਮਿਲਿਆ, ਜਿਹੜਾ ਇੱਕ ਸਿੱਖ ਚਾਚਾ ਹੈ ਤੇ ਮੁਸਲਮਾਨ ਬੱਚਾ, ਜਿਹੜਾ ਬੱਚਾ 8-9 ਸਾਲ ਦਾ ਸੀ ਉਧਰ ਰਹਿੰਦੇ। ਇਹ ਕਹਾਣੀਆਂ ਜਿਹੜੀਆਂ ਨੇ ਇਹ ਸਾਡੇ ਅੰਦਰ ਧੁਰ ਤੱਕ ਪੀੜ ਦਿੰਦੇ ਨੇ, ਦੋਨੋਂ ਪਾਸਿਆਂ ਦੀਆਂ ਕਹਾਣੀਆਂ ਨੇ। ਲੇਕਿਨ ਇਸ ਮੌਕੇ ਤੇ ਜਦੋਂ ਲੜਾਈ ਤੁਹਾਡੀ ਆਪਣੀ ਹੋਂਦ ਦਰਸਾਉਣ ਦੀ ਹੈ, ਇਸ ਦੀ ਬਜਾਏ ਕਿ ਸ਼੍ਰੋਮਣੀ ਕਮੇਟੀ ਔਰ ਇਹੀ ਐਕਟਿੰਗ ਕਰਨ ਵਾਲਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਕਿ ਭਾਈ ਇਹ ਸਾਡਾ ਝੰਡਾ ਜਿਹੜਾ ਹੈ ਸਿੱਖ ਨਿਸ਼ਾਨ ਸਾਹਿਬ, ਇਹ ਪ੍ਰੋਵਾਈਡ ਕਰੋ ਲੱਖਾਂ ਦੀ ਗਿਣਤੀ 'ਚ ਸਿੱਖਾਂ ਨੂੰ ਕਿ ਸਿੱਖ ਘਰਾਂ ਦੇ ਉੱਤੇ ਲਹਿਰਾਣ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਭਗੌੜ ਹੈ, ਜਨਰਲ ਸੈਕਟਰੀ ਕਰਨੈਲ ਸਿੰਘ ਪੰਜੋਲੀ ਕਹਿ ਰਿਹਾ ਜੀ ਮੈਂ ਆਪਣੇ ਘਰ ਤੇ ਲਾਵਾਂਗਾ ਕਿਉਂਕਿ ਮੈਂ ਤਿਰੰਗੇ ਨਾਲ ਨਹੀਂ, ਮੈਂ ਤਾਂ ਖਾਲਸਾਈ ਝੰਡੇ ਨਾਲ ਹੈ। ਤੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਵਿਆਹ ਦੇ ਵਿੱਚ ਬੀ ਦਾ ਲੇਖਾ ਪਾਉਣ ਵਾਲੀ ਗੱਲ ਵਾਂਗ ਹੋਰ ਹੀ ਜਿਹੜਾ ਇਸ਼ੂ ਨੂੰ ਇਸ ਮੌਕੇ ਦੇ ਉੱਤੇ ਹਾਈਲਾਈਟ ਕਰਨਾ ਚਾਹੁੰਦਾ। ਸੋ ਇਸ ਤੋਂ ਹੁਣ ਇਹ ਅਕਾਲੀ ਜੇ ਸਮਝਦੇ ਨੇ ਕਿ ਵਾਪਸ ਸਿੱਖ ਕੌਮ ਦੇ ਵਿੱਚ ਇਹ ਰੀਹੈਬਿਲਿਟੇਟ ਹੋਣਗੇ, ਇਸ ਕਿਸਮ ਦੀਆਂ ਕਰਤੂਤਾਂ ਜਿਹੜੀਆਂ ਨੇ ਪਹਿਲਾਂ ਹੀ ਹੋਰ ਵੀ ਹਰ ਮੌਕੇ ਦੇ ਉੱਤੇ ਨਜ਼ਰ ਆਉਂਦਾ, ਪਰ ਇਸ ਦੇ ਉੱਤੇ ਮੈਂ ਸਮਝਦਾ ਕਿ ਭਾਈ ਇਹ ਐਕਟਿੰਗ ਕਰਨ ਵਾਲਾ ਬੰਦਾ ਪੂਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਹੈ ਕਿ ਭਾਈ ਇਹ ਵਾਕਿਆ ਹੀ ਆਪਣੇ ਆਕਾਵਾਂ ਦੇ ਕਹਿਣ ਤੇ ਐਕਟਿੰਗ ਹੀ ਕਰ ਰਿਹਾ ਹੈ, ਇਸ ਤੋਂ ਵੱਧ ਕੇ ਕੁਝ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ UNO ਹੈੱਡਕੁਆਰਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਘਰ ਘਰ ਤਿਰੰਗਾ ਮੁਹਿੰਮ ਵਿੱਚ ਜ਼ਬਰਦਸਤੀ ਸ਼ਾਮਲ ਕਰਨ ਨੂੰ ਲੈ ਕੇ ਸਿੱਖ ਪੰਥ ਵਿੱਚ ਤਿੱਖਾ ਰੋਹ ਪਾਇਆ ਜਾ ਰਿਹਾ ਹੈ। ਸੋ ਇਸ ਸੰਬੰਧੀ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨਵਰਾ ਨੇ ਵੀ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ 18ਵੀਂ ਸਦੀ ਦੇ ਵਿੱਚ ਮੁਗਲਾਂ ਦੇ ਕੋਲ ਸਿੱਖ ਕੌਮ ਦੀ ਗੁਲਾਮੀ ਦੀ ਗੱਲ ਕਰਦੇ ਹਾਂ ਤਾਂ ਇੱਕ ਵਾਕਿਆ ਜਿਹਨੂੰ ਅੱਜ ਤੱਕ ਵੀ ਸਿੱਖ ਯਾਦ ਕਰਦੇ ਨੇ, ਇਹ ਪ੍ਰਾਈਡ ਦਾ ਵੀ ਔਰ ਇੱਕ ਪਾਸੇ ਬੇਅਦਬੀ ਦੀ ਇੰਤਹਾ ਸੀ, ਦੂਸਰੇ ਪਾਸੇ ਪ੍ਰਾਈਡ ਸੀ। ਮੱਸਾ ਰੰਗੜ ਦਾ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰਕੇ ਉੱਥੇ ਪਲੰਘ ਢਾ ਕੇ ਬਹਿਣਾ, ਹੁੱਕਾ ਪੀਣਾ ਔਰ ਕੰਜਰੀਆਂ ਨਚਾਉਣਾ, ਇਹ ਬੇਅਦਬੀ ਦੀ ਸਿਖਰ ਸੀ।
ਔਰ ਪ੍ਰਾਈਡ ਅਸੀਂ ਲੈਂਦੇ ਆ ਭਾਈ ਸੁੱਖਾ ਸਿੰਘ ਮਤਾਬ ਸਿੰਘ ਜਿਹੜੇ ਬੁੱਢਾ ਜੋੜ ਰਾਜਸਥਾਨ ਬੀਕਾਨੇਰ ਚੋਂ ਆਏ ਔਰ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਔਰ ਇਹ ਦੱਸਿਆ ਕਿ ਗੁਰਦੁਆਰੇ ਸਾਡੇ ਲਈ ਕਿੰਨੇ ਮੁਕੱਦਸ ਨੇ ਔਰ ਇਸ ਜਿਹੜਾ ਅਪਮਾਨ ਹੈ ਇਸ ਨੂੰ ਸਿੱਖ ਕਦੇ ਸਹਾਰ ਨਹੀਂ ਸਕਦੇ। ਬਿਲਕੁਲ ਇਹ ਕਿਸੇ ਵਾਕਿਆ ਸਾਡੇ ਢਾਡੀ ਸਿੰਘ ਸਾਡੇ ਹੋਰ ਲੈਕਚਰਾਰ ਵੀ ਪੂਰੇ ਵੇਰਵੇ ਨਾਲ ਸੁਣਾਉਂਦੇ ਨੇ, ਅਸੀਂ ਵੀ ਰੈਫਰ ਕਰਦੇ ਹਾਂ। ਹੁਣ ਜਦੋਂ ਅੱਜ ਦੇ ਅਸੀਂ ਇਸ ਹਿੰਦੂਤਵੀ ਰਜੀਮ ਦੀ ਗੱਲ ਕਰਦੇ ਹਾਂ ਤੇ ਕੀ ਅੱਜ ਅਸੀਂ ਉਸ ਸਿਚੁਏਸ਼ਨ ਦੇ ਨੇੜੇ ਨਹੀਂ ਪਹੁੰਚ ਗਏ ਕਿ ਆਲਰੇਡੀ ਬੇਸ਼ੱਕ ਅਸੀਂ ਜਦੋਂ 38 ਵਰੇ ਪਹਿਲਾਂ ਦੀ ਗੱਲ ਕਰਦੇ ਹਾਂ, ਜੂਨ 84 ਦਾ ਹਮਲਾ ਟੈਂਕਾਂ ਤੋਪਾਂ ਨਾਲ 37 ਇਤਿਹਾਸਕ ਗੁਰਦੁਆਰਿਆਂ ਤੇ ਧਾਵਾ ਅਕਾਲ ਤਖਤ ਤੋਂ ਲੈ ਕੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੱਕ ਔਰ ਪੌਂਟਾ ਸਾਹਿਬ ਹਿਮਾਚਲ ਤੱਕ ਫੌਜ ਦੀ ਐਂਟਰੀ ਔਰ ਬੇਅਦਬੀ ਗੁਰਦੁਆਰਿਆਂ ਦੀ, ਲੇਕਿਨ ਕੁਝ ਲੋਕ ਜਿਹੜੇ ਉਸ ਨੂੰ ਸਿਰਫ ਇੰਦਰਾ ਗਾਂਧੀ ਦੇ ਦੌਰ ਜਾਂ ਕਾਂਗਰਸ ਨਾਲ ਜੋੜ ਕੇ ਹੀ ਕਿ ਜੀ ਚਲੋ ਉਹ ਸਜ਼ਾ ਯਾਫਤਾ ਹੋ ਗਏ, ਬਦਲ ਗਏ। ਹੁਣ ਦੇਖੋ ਮੋਦੀ ਨੇ ਲਾਲ ਕਿਲੇ ਦੇ ਸਾਹਮਣੇ ਸਰਕਾਰੀ ਸਮਾਗਮ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ। ਕਿਵੇਂ ਆਦਿੱਤਿਆਨਾਥ ਯੋਗੀ ਨੇ ਲਖਨਊ 'ਚ ਆਪਣੇ ਘਰ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਿਰ ਤੇ ਚੁੱਕ ਕੇ ਜਿਹੜਾ ਹੈ ਔਰ ਉੱਥੇ ਪ੍ਰਕਾਸ਼ ਕਰਵਾਇਆ ਔਰ ਸਿੱਖ ਗੁਰੂਆਂ ਨੂੰ ਉਹਨੇ ਕਿੰਨੀ ਵੱਡੀ ਸ਼ਰਧਾਂਜਲੀ ਦਿੱਤੀ। ਪਰ ਇਸ ਗੱਲ ਦਾ ਧਿਆਨ ਰੱਖੀਏ ਕਿ ਅੱਜ ਇਹੀ ਨਹੀਂ ਕਿ ਸਾਡੀ ਸਾਰੇ ਅਦਾਰੇ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਦੀ ਸਰਕਾਰ ਹੈ, ਸਿੱਧਾ ਹਿੰਦੂਤਵਾ ਦਾ ਏਜੰਡਾ ਸਕੂਲਾਂ ਦੇ ਸਿਲੇਬਸ ਤੋਂ ਲੈ ਕੇ ਸਰਕਾਰੀ ਦਰਬਾਰੇ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ 'ਚ RSS ਦੀ B ਟੀਮ ਜਿਨ੍ਹਾਂ ਦੇ ਕਾਲਜਾਂ ਦੇ DPI ਔਰ ਉਹਨਾਂ ਦੇ ਐਡਮਿਨਿਸਟ੍ਰੇਟਰ ਉਹੀ ਘਰ ਤਿਰੰਗਾ ਕੈਂਪੇਨ ਦੇ ਨਾਂ ਥੱਲੇ ਜੋ ਕੁਝ ਕੇਜਰੀਵਾਲ ਨੇ ਪੰਜਾਬ 'ਚ ਤਿਰੰਗਾ ਯਾਤਰਾਵਾਂ ਨਾਲ ਕੀਤਾ ਸੀ ਉਹੀ ਕੁਝ ਜਿਹੜਾ ਹੁਣ ਪੰਜਾਬ ਸਰਕਾਰ ਪੈਨ ਦੀ ਨੋਕ ਦੇ ਨਾਲ ਆਰਡਰ ਦੇ ਨਾਲ ਕਰ ਰਹੀ ਹੈ। ਔਰ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਕਿਵੇਂ ਈਵਨ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧਕ ਵਾਲਾ ਗੁਰਦੁਆਰਾ ਹੈ ਮਾਤਾ ਗੁਜਰੀ ਫਤਿਹਗੜ੍ਹ ਸਾਹਿਬ ਉਹਦਾ ਪ੍ਰਿੰਸੀਪਲ ਆਪਣੇ ਟੀਚਰਾਂ ਨੂੰ ਕਹਿ ਰਿਹਾ ਕਿ ਘਰ ਦੇ ਉੱਤੇ ਤਿਰੰਗਾ ਲੈ ਕੇ ਆਪਣੇ ਟੱਬਰਾਂ ਦੇ ਨਾਲ ਚਲਾਓ ਤੇ ਸੈਲਫੀ ਜਮ੍ਹਾਂ ਕਰਾਓ। ਹਰਿਆਣੇ ਦੀ ਗੱਲ ਹੁਣ ਅਸੀਂ ਮੱਸੇ ਰੰਗੜ ਦੀ ਗੱਲ ਇਸ ਲਈ ਕੀਤੀ ਕਿ ਬੇਸ਼ੱਕ ਅੱਜ ਕਿਸੇ ਚੀਜ਼ ਨੂੰ ਲੋਕ ਨਾਚ ਫੋਕ ਡਾਂਸ ਕਲਚਰਲ ਪ੍ਰੋਗਰਾਮ ਦੇ ਥੱਲੇ ਜਿਹੜਾ ਉਹ ਡਿਫਰੈਂਟਲੀ ਪੇਸ਼ ਕੀਤਾ ਜਾਂਦਾ ਹੈ, ਪਰ ਜਿਹੜਾ ਮੁਜਰਾ ਡਾਂਸ ਸਾਰਾ ਉਸ ਦਾ ਹੀ ਹਿੱਸਾ ਸੀ ਜਿਸ ਨੂੰ ਉਸ ਜ਼ਮਾਨੇ ਦੀ ਜਿਹੜੀ ਐਂਟਰਟੇਨਮੈਂਟ ਹੀ ਕਿਹਾ ਜਾਂਦਾ ਸੀ, ਜਿਵੇਂ ਅੱਜ ਇਸ ਨੂੰ ਇਹ ਕਿਹਾ ਜਾਂਦਾ। ਹੁਣ ਹਰਿਆਣਾ ਗਵਰਨਮੈਂਟ ਦੇ ਥੱਲੇ ਕਿਵੇਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਬਾਲੇ ਦਾ ਔਰ ਦੂਸਰਾ ਉਹ ਇਹ ਆਰਡਰ ਕਰਦਾ ਇਤਿਹਾਸਕ ਗੁਰਦੁਆਰਿਆਂ ਨੂੰ ਮੁੱਖ ਤੌਰ ਤੇ ਜਿਹੜੇ 2 ਗੁਰਦੁਆਰੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਨੇ ਕਿ ਭਾਈ ਇਹ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਜਿਹੜਾ ਔਰ ਦੂਸਰਾ ਗੁਰਦੁਆਰਾ ਪੰਜੋਖਰਾ ਸਾਹਿਬ, ਪੰਜੋਖਰਾ 8ਵੇਂ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ, ਮੰਜੀ ਸਾਹਿਬ 9ਵੇਂ ਪਾਤਸ਼ਾਹ ਨਾਲ ਜੁੜਿਆ। ਹੁਣ ਆਰਡਰ ਕੀ ਕੀਤਾ ਜਾਂਦਾ ਹੈ ਕਿ 2 ਹਿਸਟੋਰੀਕਲ ਗੁਰਦੁਆਰਾਸ ਅੰਡਰ ਦਾ ਮੈਨੇਜਮੈਂਟ ਆਫ ਸ਼੍ਰੋਮਣੀ ਕਮੇਟੀ ਹਰਿਆਣਾ ਵਰ ਲਿਸਟਡ। ਉਹਨਾਂ ਨੇ ਲਿਸਟ ਕਰਕੇ ਕੀ ਕਿਹਾ ਕਿ ਭਾਈ ਘਰ ਤਿਰੰਗਾ ਕੈਂਪੇਨ ਦੇ ਥੱਲੇ ਤੁਸੀਂ ਤਿਰੰਗੇ ਵੀ ਲਹਿਰਾਉਣੇ ਨੇ ਗੁਰਦੁਆਰੇ ਦੇ ਉੱਤੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਕਲਚਰਲ ਇਵੈਂਟ ਜਿਹੜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰਵਾ ਰਿਹਾ ਉਹ ਗੁਰਦੁਆਰਾ ਕੰਪਲੈਕਸਿਸ ਦੇ ਵਿੱਚ ਹੋਣਗੀਆਂ। The cultural events organized by the Art and Cultural Affairs Department Haryana included group songs and folk dance। ਹੁਣ ਗੁਰਦੁਆਰਿਆਂ ਇਹ ਉਹਨਾਂ ਨੂੰ ਆਰਡਰ ਕਰ ਰਹੇ ਨੇ ਕਿ ਜੀ ਅਸੀਂ ਇਹ ਤੁਹਾਡੇ ਦੋਨੋਂ ਹੀ ਗੁਰਦੁਆਰੇ ਐਜ਼ ਏ ਜਿਹੜੇ 5 ਸਾਈਟ ਚੁਣੇ ਨੇ ਜ਼ਿਲ੍ਹੇ ਦੇ ਅੰਦਰ ਉਹਨਾਂ 'ਚ ਇਹ ਨੇ ਜਿੱਥੇ ਕਿ ਤੁਸੀਂ ਇਹ ਗਰੁੱਪ ਡਾਂਸ ਔਰ ਫੋਕ ਡਾਂਸ ਉਹੀ ਮੱਸਾ ਰੰਗੜ ਵਾਲਾ ਕੰਮ ਕਰਵਾਉਣਾ ਤੇ ਤਿਰੰਗਾ ਵੀ ਚਲਾਉਣਾ। ਹੁਣ ਕਿਉਂਕਿ ਜੇ ਤਾਂ ਇਹ ਦਾਦੂਵਾਲ ਵਾਲੀ ਹਰਿਆਣਾ ਕਮੇਟੀ ਦੇ ਕੋਲ ਹੁੰਦਾ ਉਹਨਾਂ ਦੇ ਵੀ ਗੁਰਦੁਆਰਿਆਂ 'ਚ ਹੋ ਸਕਦਾ ਇਹੀ ਕੁਝ ਕਰਨਗੇ, ਫਿਰ ਤਾਂ ਦਾਦੂਵਾਲ ਜਿਹੜਾ RSS ਮੋਲ ਉਹਨੇ ਅੱਗੇ ਹੋ ਕੇ ਚਲਾਉਣੇ ਸੀ। ਪਰ ਕਿਉਂਕਿ ਅਜੇ ਸ਼੍ਰੋਮਣੀ ਕਮੇਟੀ ਚੋਣਾਂ ਹੋਣੀਆਂ ਨੇ, ਬਾਦਲ ਕੇ ਜਿਹੜੇ ਨੇ ਇਹਨਾਂ ਦੇ ਉੱਤੇ ਇਹਨਾਂ ਨੂੰ ਪਤਾ ਹੈ ਵੀ ਸਿੱਖ ਕਿਵੇਂ ਰਿਐਕਟ ਕਰਦੇ ਨੇ। ਦੋਨੋਂ ਹੀ ਗੁਰਦੁਆਰੇ ਪੰਜੋਖਰਾ ਸਾਹਿਬ ਔਰ ਮੰਜੀ ਸਾਹਿਬ ਸ਼੍ਰੋਮਣੀ ਕਮੇਟੀ ਨੇ ਇਸ ਦੇ ਉੱਤੇ ਕਿਹਾ ਔਰ ਉਹਨਾਂ ਗੁਰਦੁਆਰਿਆਂ ਦੇ ਜੀ ਸਾਨੂੰ ਤਾਂ ਐਡਮਿਨਿਸਟ੍ਰੇਸ਼ਨ ਨੇ ਪੁੱਛਿਆ ਹੀ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ CEO ਹੈਗਾ ਜ਼ਿਲ੍ਹੇ ਦਾ ਜਗਦੀਪ ਢਾਂਡਾ ਉਹਨੇ ਇਹ ਜਿਹੜਾ ਸਬ ਡਿਵੀਜ਼ਨਲ ਆਫੀਸਰਸ STOs ਨੂੰ ਅੰਬਾਲਾ ਸਿਟੀ, ਅੰਬਾਲਾ ਕੰਟੋਨਮੈਂਟ, ਨਾਰਾਇਣਗੜ੍ਹ
ਔਰ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ 5 ਸਾਈਟਸ ਹੈਵ ਬੀਨ ਫਾਈਨਲਾਈਜ਼ਡ ਔਨ ਦਾ ਰਿਕਮੈਂਡੇਸ਼ਨਸ ਫਰਮ ਦਾ ਐਸਟੀਓ ਆਫਿਸਿਸ। ਹੁਣ ਲੋਅਰ ਲੈਵਲ ਤੇ ਐਸਟੀਓਜ਼ ਨੇ ਰਿਕਮੈਂਡੇਸ਼ਨ ਭੇਜੀ ਕਿ ਇਹਨਾਂ ਗੁਰਦੁਆਰਿਆਂ 'ਚ ਤਿਰੰਗੇ ਵੀ ਲਹਿਰਾਣੇ ਨੇ, ਕਲਚਰਲ ਇਵੈਂਟਸ ਔਰ ਫੋਕ ਡਾਂਸ ਔਰ ਦੂਜੇ ਵੀ ਕਰਵਾਉਣੇ ਨੇ। ਔਰ ਦੂਸਰੇ ਜਿਹੜੇ ਨੇ 3 ਹੋਰ ਚੁਣੇ ਹੋਏ, ਉਹਨਾਂ 'ਚ ਵੀ ਇੱਕ ਮਾਤਾ ਬਾਲਾ ਸੁੰਦਰੀ ਟੈਂਪਲ ਇਨ ਬਰਾਰਾ, ਇਹ ਪਤਾ ਨਹੀਂ ਮਾਤਾ ਸੁੰਦਰੀ ਵਾਲਾ ਵੀ ਗੁਰਦੁਆਰਾ ਹੀ ਹੋਏਗਾ, ਮੈਨੂੰ ਇਸ ਬਾਰੇ ਸ਼ੋਰ ਨਹੀਂ ਹੈ। ਹੁਣ ਐਸਜੀਪੀਸੀ ਮੈਨੇਜਮੈਂਟ ਨੇ ਕਿਹਾ ਜੀ ਸਾਨੂੰ ਤਾਂ ਉਹਨਾਂ ਨੇ ਇਹ ਸਕੈਜੂਲ ਕਰਨ ਤੋਂ ਪਹਿਲਾਂ ਭਰੋਸੇ 'ਚ ਨਹੀਂ ਲਿਆ। ਔਰ ਹਰਪਾਲ ਸਿੰਘ ਮਚੌਂਦਾ ਜਿਹੜਾ ਐਸਜੀਪੀਸੀ ਮੈਂਬਰ ਹੈ ਉੱਥੋਂ, ਉਹਨੇ ਕਿਹਾ ਕਿ ਜੀ ਆਫਟਰ ਦਾ ਮੈਟਰ ਕੇਮ ਟੂ ਲਾਈਟ ਵੀ ਟਾਕ ਟੂ ਦਾ ਆਫੀਸ਼ੀਅਲਸ ਐਂਡ ਗॉट ਦਾ ਇਵੈਂਟ ਵੈਨਿਊ ਸ਼ਿਫਟਡ ਆਊਟਸਾਈਡ ਗੁਰਦੁਆਰਾ ਪ੍ਰੈਮਿਸਿਸ। ਕਿਉਂਕਿ ਜਦੋਂ ਰੌਲਾ ਪਿਆ ਸੋਸ਼ਲ ਮੀਡੀਆ ਤੇ ਆ ਗਿਆ ਆਰਡਰ ਹੈ, ਉਹਨਾਂ ਨੇ ਕਿਹਾ ਜੀ ਅਸੀਂ ਗੁਰਦੁਆਰੇ ਤੋਂ ਬਾਹਰ ਰੱਖਿਆ ਹੈ, ਇਹ 75ਵੀਂ ਐਨੀਵਰਸਰੀ ਹੈ ਭਾਰਤ ਦੀ ਆਜ਼ਾਦੀ ਦੀ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਇਹ ਜਿਹੜੀਆਂ ਨੇ ਕਲਚਰਲ ਇਵੈਂਟ ਜਾਂ ਤਿਰੰਗਾ ਗੁਰਦੁਆਰਿਆਂ ਦੇ ਉੱਤੇ ਨਹੀਂ ਫਹਿਰਾਇਆ ਜਾ ਸਕਦਾ, ਇਹ ਸਿੱਖ ਮਰਿਆਦਾ ਦੀ ਉਲੰਘਣ ਹੈ। ਔਰ ਹੁਣ ਜਿਹੜਾ ਨੇ ਉਹਨਾਂ ਨੇ ਇਹ ਵੈਨਿਊ ਚੇਂਜ ਕਰ ਦਿੱਤੇ ਨੇ, ਪਰ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਇਹ ਕਹਿ ਰਿਹਾ ਕਿ ਜੀ ਦੇਖੋ ਅਸੀਂ ਜਿਹੜਾ ਹੁਣ ਬੇਸ਼ੱਕ ਵੈਨਿਊ ਚੇਂਜ ਕੀਤੇ ਨੇ, ਪਰ ਸਾਰੀ ਰਿਫਰੈਸ਼ਮੈਂਟ ਔਰ ਦੂਸਰਾ ਪ੍ਰਬੰਧ ਦਾ ਪੀਪਲ ਆਫ ਸਿੱਖ ਕਮਿਊਨਿਟੀ voluntarily supported us by serving with refreshment for about 500 participating school students and others from the langar of Gurdwara Manji Sahib. The motive was to organize the events near the identity. ਹੁਣ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ ਰੌਲਾ ਪਿਆ ਇਹਨੂੰ ਅਸੀਂ ਨਹੀਂ ਕਰਦੇ, ਪਰ ਇਹ ਜਿੱਥੇ ਵੀ ਹੋਏਗਾ ਉਹਨਾਂ ਦੇ ਖਾਣ ਪਾਣ ਸਾਰੇ ਲੰਗਰ ਦਾ ਪ੍ਰਬੰਧ ਉਹ ਸਿੱਖ ਕਰਕੇ ਦੇਣਗੇ। ਮਤਲਬ ਇਹ ਹੈ ਕਿ ਤੁਸੀਂ ਉਹਦੇ ਹਿੱਸੇਦਾਰ ਹੋ ਤਿਰੰਗਾ ਕੈਂਪੇਨ ਦੇ, ਤੁਹਾਨੂੰ ਉਹਨਾਂ ਨੇ ਇਸ ਹੱਦ ਤੱਕ ਲੈ ਆਂਦਾ ਹੈ ਕਿ ਉਹ ਅੱਜ ਗੁਰਦੁਆਰਿਆਂ ਦੇ ਉੱਤੇ ਤਿਰੰਗਾ ਲਹਿਰਾ ਕੇ ਗੁਰਦੁਆਰਿਆਂ ਦੀ ਹਦੂਦ ਦੇ ਵਿੱਚ ਜਿਹੜਾ ਨਾਚ ਗਾਣਾ ਉਹ ਕਰਾਉਣਗੇ। ਤੇ ਫਿਰ ਮੱਸਾ ਰੰਗੜ ਦਾ ਸਿਰ ਕਾਹਨੂੰ ਵੱਢਣਾ ਸੀ? ਜੇ ਇਹਨਾਂ ਨੂੰ ਅਸੀਂ ਟੋਲਰੇਟ ਕਰਨਾ ਹੈ, ਜੇ ਇਹਨਾਂ ਦੇ ਖਿਲਾਫ ਅਸੀਂ ਲੜਨ ਲਈ ਤਿਆਰ ਨਹੀਂ, ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਨਹੀਂ, ਐਕਟਿੰਗ ਜਥੇਦਾਰ ਅਕਾਲ ਤਖਤ ਦਾ ਜਿਹੜਾ ਉਹ ਇਸ ਮੌਕੇ ਦੇ ਉੱਤੇ 47 ਦੇ ਮਾਰੇ ਗਿਆਂ ਦੀ ਯਾਦ 'ਚ ਅਰਦਾਸ ਕਰਵਾਉਣਾ ਚਾਹੁੰਦਾ ਹੈ, ਝੰਡੇ ਲਹਿਰਾਉਣ ਦੀ ਕਾਲ ਨਹੀਂ ਦੇਣਾ ਚਾਹੁੰਦਾ, ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ ਯੂਐਨਓ ਹੈੱਡਕੁਆਰਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ, ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ ਯੂਐਨ ਦੇ ਅੱਗੇ 13 ਤਰੀਕ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨਿਵਾਸੀ ਇਸਲਾਮਿਕ ਸਕਾਲਰ ਡਾਕਟਰ ਅਸਲਮ ਅਬਦੁੱਲਾ ਨੇ ਆਸਟ੍ਰੇਲੀਅਨ ਮੁਸਲਿਮ ਟਾਈਮ ਵਿੱਚ ਇੱਕ ਲੇਖ ਲਿਖਿਆ ਹੈ ਜਿਸ ਦਾ ਅਨੁਮਾਨ ਹੈ ਕਿ ਦੁਨੀਆ ਨੂੰ ਖਾਲਿਸਤਾਨ ਦੀ ਲੋੜ ਕਿਉਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਸਮੇਂ-ਸਮੇਂ ਤੇ ਕੁਝ ਉਹਨਾਂ ਸਕਾਲਰਸ ਨੂੰ ਰੈਕਗਨਾਈਜ਼ ਕਰਦੇ ਹਾਂ ਜਿਹੜੇ ਬੜੇ ਇਮਾਨਦਾਰੀ ਨਾਲ ਇਸ਼ੂਜ਼ ਦੇ ਉੱਤੇ ਆਪਣੀ ਤਿੱਖੀ ਨਜ਼ਰ ਰੱਖਦੇ ਨੇ ਜੀ, ਔਰ ਫਿਰ ਆਪਣੀ ਆਵਾਜ਼ ਵੀ ਚੁੱਕਦੇ ਨੇ। ਆਸਟ੍ਰੇਲੀਆ ਤੋਂ ਸਾਡੇ ਵੀਰਾਂ ਨੇ ਸਾਡਾ ਧਿਆਨ ਇੱਕ ਆਰਟੀਕਲ ਵੱਲ ਲਿਆਂਦਾ ਹੈ। ਇਹ ਆਸਟ੍ਰੇਲੀਅਨ ਮੁਸਲਿਮ ਟਾਈਮਜ਼ ਦੇ ਵਿੱਚ ਛਪਿਆ ਹੈ ਔਰ ਇਹ ਲਿਖਣ ਵਾਲੇ ਨੇ ਡਾਕਟਰ ਅਸਲਮ ਅਬਦੁੱਲਾ। ਇਹ ਜਿਹੜੇ ਨੇ ਵੱਡੇ ਇਸਲਾਮਿਕ ਸਕਾਲਰ ਨੇ, ਟੀਚਰ ਐਜ਼ ਏ ਪ੍ਰੋਫੈਸਰ। ਇਹਨਾਂ ਨੇ ਅਮਰੀਕਾ, ਇੰਡੀਆ, UK ਦੀਆਂ ਯੂਨੀਵਰਸਿਟੀਆਂ 'ਚ ਵੀ ਪੜ੍ਹਾਇਆ ਔਰ ਮੁਸਲਿਮ ਆਬਜ਼ਰਵਰ ਇੱਕ ਪਬਲੀਕੇਸ਼ਨ ਹੈ ਡਿਟਰੋਇਟ ਤੋਂ ਛਪਦੀ, ਉਸ ਦੇ ਵਿੱਚ ਵੀ ਉਹਦੇ ਐਡੀਟਰ ਨੇ। ਔਰ ਉਹਦਾ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਜਿਹੜਾ ਟਾਈਟਲ ਹੀ ਦਿੱਤਾ ਉਹ ਦੱਸਦਾ ਹੈ ਕਿ ਕਿਵੇਂ ਅੱਜ ਜਿਹੜੇ ਲੋਕ ਇੱਕ ਨਿਊਟਰਲ ਆਬਜ਼ਰਵਰ ਨੇ ਸਿੱਖ ਕੌਮ ਦੀ ਹਿਊਮੈਨਿਟੇਰੀਅਨ ਪਹੁੰਚ ਨੂੰ ਜਿਨ੍ਹਾਂ ਨੇ ਆਬਜ਼ਰਵ ਕੀਤਾ ਹੈ, ਦੇਖਦੇ ਨੇ ਕੋਵਿਡ ਦੇ ਚਲਦੇ ਆ, ਖਾਸ ਤੌਰ ਤੇ ਸਿੱਖ ਕੌਮ ਦੀ ਇੱਕ ਆਪਣੀ ਪਛਾਣ ਬਣੀ ਹੈ। ਔਰ ਉਹਨਾਂ ਨੇ ਆਰਟੀਕਲ ਦਾ ਨਾਂ ਹੀ ਇਹ ਰੱਖਿਆ, ਵਾਈ ਡਜ਼ ਦਾ ਵਰਲਡ ਨੀਡ ਖਾਲਿਸਤਾਨ, ਕਿ ਦੁਨੀਆ ਨੂੰ ਖਾਲਿਸਤਾਨ ਦੀ ਕਿਉਂ ਲੋੜ ਹੈ। ਔਰ ਇਹ ਇੱਕ ਕਿਉਂਕਿ ਇੰਡੀਪੈਂਡੈਂਟ ਹਿਊਮੈਨਿਟੇਰੀਅਨ ਐਂਗਲ ਨੂੰ ਮੱਦੇਨਜ਼ਰ ਰੱਖਦਿਆਂ ਲਿਖਤ ਆਈ ਹੈ। ਅਸੀਂ ਦਰਸ਼ਕਾਂ ਨਾਲ ਸਾਂਝੀ ਕਰਨ ਦੀ ਜਿਹੜੀ ਹੈ ਉਹ ਖੁਸ਼ੀ ਲੈ ਰਹੇ। ਉਹਦੇ 'ਚ ਉਹਨਾਂ ਨੇ, ਕਿਉਂਕਿ ਇਹ ਮੁਸਲਿਮ ਉਹਨਾਂ ਦੀ ਰੀਡਰਸ਼ਿਪ ਹੈ ਜਿਨ੍ਹਾਂ ਲਈ ਉਹ ਲਿਖ ਰਹੇ ਨੇ, ਇਸ ਲਈ ਉਹ ਪਹਿਲਾਂ ਖਾਲਸਾ ਲਫ਼ਜ਼ ਨੂੰ ਜਾਂ ਖਾਲਿਸਤਾਨ ਲਫ਼ਜ਼ ਨੂੰ ਐਕਸਪਲੇਨ ਕਰਦੇ ਨੇ ਕੀ ਹੈ। ਉਹ ਕਹਿੰਦੇ ਨੇ ਖਾਲਿਸਤਾਨ ਮੀਨਸ ਦਾ ਲੈਂਡ ਆਫ ਫੁਲੀ ਇਨੀਸ਼ੀਏਟਡ ਸਿੱਖਸ। ਖਾਲਸਾ ਮੀਨਸ ਟੂ ਬੀ ਪਿਓਰ ਔਰ ਟੂ ਬੀ ਕਲੀਅਰ ਔਰ ਟੂ ਬੀ ਫ੍ਰੀ ਔਰ ਟੂ ਬੀ ਲਿਬਰੇਟਡ। ਕਿ ਕਿਉਂਕਿ ਖਾਲਸਾ ਲਫ਼ਜ਼ ਵੀ ਅਰਬੀ ਜ਼ਬਾਨ ਦਾ ਹੈ ਜਿਸ ਜੋ ਦਾ ਮਤਲਬ ਹੀ ਇਹ ਹੈ ਕਿ ਰਾਇਲ, ਫ੍ਰੀ, ਲਿਬਰੇਟਡ। ਸੋ ਉਹਨਾਂ ਨੇ ਕਿਹਾ ਕਿ ਭਾਈ ਲਿਬਰੇਟਡ ਜਿਹੜੇ ਲੋਕ ਨੇ, ਫ੍ਰੀ, ਉਹਨਾਂ ਦੀ ਧਰਤੀ ਲੈਂਡ ਆਫ ਜਿਹੜੀ ਹੈ ਖਾਲਸਾ। ਫਿਰ ਉਹਨਾਂ ਨੇ ਅੱਗੋਂ ਡਿਵੀਜ਼ਨ ਦਿੱਤੀ ਹੈ ਕਿ ਭਾਈ 27 ਮਿਲੀਅਨ ਜਿਹੜੇ ਪਲੱਸ ਸਿੱਖਸ ਨੇ ਉਹ ਭਾਰਤ 'ਚ ਰਹਿੰਦੇ ਨੇ ਔਰ ਇਹ ਜਿਹੜੇ ਨੇ ਆਲਮੋਸਟ ਦੁਨੀਆ ਦੇ ਉਹਨਾਂ 'ਚੋਂ 77% ਸਿੱਖ ਪੰਜਾਬ 'ਚ ਨੇ, 13% ਚੰਡੀਗੜ੍ਹ 'ਚ ਨੇ, 6% ਹਰਿਆਣੇ 'ਚ ਨੇ, 5% ਰਾਜਸਥਾਨ 'ਚ ਨੇ, 3% ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼ 'ਚ ਨੇ, 2% ਜੰਮੂ ਕਸ਼ਮੀਰ ਤੇ ਹਿਮਾਚਲ। ਇਹ ਉਹਨਾਂ ਨੇ ਜਨਰਲ, ਮੇਰਾ ਖਿਆਲ ਹੈ ਪਿਛਲੀ ਸੈਂਸਸ ਦੀਆਂ ਫਿਗਰਸ ਹੋਣਗੀਆਂ, ਹੁਣ ਇਹ ਗਿਣਤੀ ਜ਼ਿਆਦਾ ਹੈ, ਆਲਮੋਸਟ 35 ਮਿਲੀਅਨ ਦੇ ਨੇੜੇ ਤੇੜੇ ਦੁਨੀਆ 'ਚ ਸਿੱਖ ਪੋਪੂਲੇਸ਼ਨ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਇੰਡੀਆ ਦੀ ਪੋਪੂਲੇਸ਼ਨ ਦਾ ਸਿੱਖ 2% ਨੇ, ਪਰ ਸਿੱਖਾਂ 'ਚ ਜਿਹੜਾ ਲਿਟਰੇਸੀ ਰੇਟ ਹੈ ਪੜ੍ਹਿਆ ਲਿਖਿਆਂ ਦਾ 77% ਹੈ ਔਰ ਭਾਰਤੀ ਫੌਜ ਦੇ ਵਿੱਚ ਉਹ 26% ਦੇ ਲਗਭਗ ਨੇ, ਜਿਹਦੇ ਵਿੱਚ ਮੈਨੂੰ ਥੋੜਾ ਜਿਹਾ ਲੱਗਦਾ ਹੈ ਕਿ ਵੀ ਥੋੜਾ ਜਿਹਾ ਇਹ ਜ਼ਿਆਦਾ ਫਿਗਰ ਹੈ। ਇਹ ਸਬਸਟੈਂਸ਼ੀਅਲ ਨੰਬਰ ਆਫ ਸਿੱਖ ਸੀਕ ਟੂ ਕ੍ਰੀਏਟ ਏ ਹੋਮਲੈਂਡ ਫॉर देयर ਕਮਿਊਨਿਟੀ ਖਾਲਿਸਤਾਨ। ਇੱਕ ਵੱਡੀ ਗਿਣਤੀ 'ਚ ਸਿੱਖ ਆਪਣਾ ਹੋਮਲੈਂਡ ਖਾਲਿਸਤਾਨ ਚਾਹੁੰਦੇ ਨੇ। ਦਾ ਪ੍ਰਪੋਜ਼ਡ ਸੋਵਰਨ ਸਟੇਟ ਵੁੱਡ ਕੰਪਰਾਈਜ਼ ਪੰਜਾਬ ਐਂਡ ਪਾਰਟਸ ਆਫ ਹਰਿਆਣਾ, ਹਿਮਾਚਲ ਐਂਡ ਸੈਵਰਲ ਰਾਜਸਥਾਨ ਐਂਡ ਉੱਤਰ ਪ੍ਰਦੇਸ਼ ਡਿਸਟ੍ਰਿਕਟਸ। ਇਹ ਬਿਲਕੁਲ ਠੀਕ ਹੈ ਕਿ ਜਿਹੜਾ ਖਾਲਿਸਤਾਨ ਹੈ ਉਹਦੇ 'ਚ ਮੌਜੂਦਾ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, UP ਦੇ ਜਿਹੜੇ ਸਿੱਖ ਮੈਜੋਰਿਟੀ ਇਲਾਕੇ ਨੇ ਔਰ ਕਨਗਰੂਅਸ ਨੇ ਨਾਲ ਲੱਗਦੇ ਉਹਦਾ ਹਿੱਸਾ ਹੋਣਗੇ। ਵਿਦ ਇੰਡੀਆ ਮਾਰਚਿੰਗ ਟੁਵਰਡਸ ਏ ਮਿਲੀਟੈਂਟ ਐਂਡ ਵਾਇਲੈਂਟ ਹਿੰਦੂ ਰਾਸ਼ਟਰ, ਦਾ ਡਿਮਾਂਡ ਫॉर ਖਾਲਿਸਤਾਨ ਇਜ਼ ਗੇਨਿੰਗ ਮੋਮੈਂਟਮ। ਕਿ ਭਾਰਤ ਦੇ ਵਿੱਚ ਇਸ ਵੇਲੇ ਹਿੰਦੂ ਰਾਸ਼ਟਰ ਦੀ ਔਰ ਜਿਹੜੀ ਚੱਲ ਰਹੀ ਹੈ ਉਹਦੇ 'ਚ ਖਾਲਿਸਤਾਨ ਦੀ ਲਹਿਰ ਨੂੰ ਵੀ ਜਿਹੜਾ ਉਹ ਬਲ ਮਿਲ ਰਿਹਾ ਹੈ। ਅੰਡਰ ਏ ਹਿੰਦੂ ਨੈਸ਼ਨਲਿਸਟ ਗਵਰਨਮੈਂਟ, India would have to face a vibrant Sikh movement with support from Europe, North America and Australia for a separate homeland for Khalsas। क्योंकि बाहर सिख ने, उन्होंने जिक्र किया है नॉर्थ अमेरिका, आस्ट्रेलिया, यूरोप, और ज़ाहिर है कि भाई ये जिहड़ी है हिंदू नैशनलिस्ट मूवमेंट नूं काउंटर करने वाली इस मूवमेंट नूं बाहरला सिख भी जिहड़ा वो सपोर्ट करदा और करेगा। Regardless of the relevance and feasibility of the demand, if any religious community deserves a separate state, it is the Sikh community। उन्होंने कहा जी इहदी रीजनिंग भी छड़ दिओ कि खालिस्तान फिजिबल होएगा कि नहीं होएगा, इहदी डिमांड दी रेलेवेंस की है, पर जे दुनिया 'च किसे नूं अड्ड मुल्क चाहीदा है ते ओह सिख ने। The 26 million community has outpaced all other religious groups in its concern for humanitarianism issues। कि वो 26 मिलियन की फिगर दे रहे हैं
ਕਿ ਭਾਈ ਉਹਨਾਂ ਨੇ ਬਾਕੀ ਸਾਰੇ ਮਜ਼ਹਬੀ ਗਰੁੱਪਾਂ ਨੂੰ ਪਿੱਛੇ ਛੱਡ ਦਿੱਤਾ ਹੈ ਜਿੱਥੋਂ ਤੱਕ ਇਨਸਾਨੀਅਤ ਜਾਂ ਇਨਸਾਨੀ ਜਿਹੜੀ ਹੈ ਇਸ਼ੂ ਨੇ ਇਨਸਾਨੀਅਤ ਨਾਲ ਸੰਬੰਧਿਤ ਉਹਨਾਂ ਦਾ ਤਾਲੁਕ ਹੈ ਜੀ During the last few decades, there has not been a single humanitarian crisis that the Sikh community didn't respond to with its resources. कि पिछले दहाइयां ਦੇ ਵਿੱਚ ਕੋਈ ਵੀ ਐਸਾ ਇਨਸਾਨੀ ਕ੍ਰਾਈਸਿਸ ਨਹੀਂ ਹੈ ਜਿਹਦੇ 'ਚ ਸਿੱਖ ਕੌਮ ਜਿਹੜੀ ਹੈ ਆਪਣੇ ਸਾਧਨਾਂ ਦੇ ਨਾਲ ਉਹਦੇ 'ਚ ਮਦਦਗਾਰ ਹੋਣ ਲਈ ਨਾ ਨਿਕਲੀ ਹੋਏ। ਫਿਰ ਉਹਨਾਂ ਨੇ ਅੱਡ-ਅੱਡ ਮਜ਼ਹਬਾਂ ਦਾ ਕੰਪੈਰੀਜ਼ਨ ਕੀਤਾ ਜੀ Christians generally expect the beneficiaries of their social work to convert to their faith, while Jews are primarily concerned about Jewish life. Hindus are interested in the welfare of their upper caste, while liberals come to the aid of only those who believe in their ideas. ਉਹਨਾਂ ਨੇ ਕਿਹਾ ਜੀ ਈਸਾਈ ਮਦਦ ਤਾਂ ਕਰਦੇ ਨਹੀਂ ਮੈਂ ਪਰ ਨਾਲ ਉਹ ਚਾਹੁੰਦੇ ਨੇ ਕਿ ਈਸਾਈ ਬਣ ਜਾਓ। ਕਨਵਰਸ਼ਨ ਤਾਂ ਉਹਨਾਂ ਦਾ ਬੇਸਿਕ ਟੂਲ ਹਿਊਮੈਨਿਟੇਰੀਅਨਿਜ਼ਮ ਉਹਨਾਂ ਦਾ ਟੂਲ ਹੈ ਕਨਵਰਟ ਕਰਵਾਉਣ ਲਈ। ਜੂਜ਼ ਦਾ ਫਿਕਰ ਯਹੂਦੀਆਂ ਤੱਕ ਹੀ ਹੁੰਦਾ ਹੈ। ਹਿੰਦੂ ਜਿਹੜੇ ਨੇ ਉਹ ਸਿਰਫ ਆਪਣੀਆਂ ਅਪਰ ਕਾਸਟਾਂ ਦੀ ਵੈਲਫੇਅਰ 'ਚ ਯਕੀਨ ਕਰਦੇ ਨੇ ਤੇ ਜਿਹੜੇ ਲਿਬਰਲ ਨੇ ਉਹ ਜਿਹੜੇ ਮਜ਼ਹਬੀ ਲੋਕ ਹੋਣਗੇ ਫਸੇ ਹੋਏ ਕਿਤੇ ਉਹਨਾਂ ਦੀ ਗੱਲ ਨਹੀਂ ਕਰਨਗੇ ਦੂਸਰਿਆਂ ਦੀ ਮਦਦ ਤੇ ਆਣਗੇ। Only the Sikh community has shown during the last few decades that it can rise above its interests and serve humanity as a whole. ਸਿਰਫ ਇੱਕ ਸਿੱਖ ਕੌਮ ਹੈ ਜਿਹੜੇ ਆਪਣੇ ਮਜ਼ਹਬੀ ਹਿੱਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜਾ ਇਨਸਾਨਾਂ ਨੂੰ ਸਰਵ ਕਰਨ 'ਚ ਯਕੀਨ ਰੱਖਦੇ ਨੇ। Recently, the Sikh community has proven that their service to humanity is selfless and without any expectation. Its 24-hour food service through places of worship for strangers is unmatched. ਤਾਜ਼ਾ ਦੌਰ 'ਚ ਉਹਨਾਂ ਨੇ ਬੇਸ਼ੱਕ ਕੋਵਿਡ ਦਾ ਮੈਂਸ਼ਨ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਦੱਸ ਦਿੱਤਾ ਹੈ ਕਿ ਕਿਵੇਂ ਸੈਲਫਲੈਸ ਕੌਮ ਹੈ ਔਰ 24 ਘੰਟੇ ਉਹਨਾਂ ਦੇ ਗੁਰਦੁਆਰੇ ਰਿਲੀਜੀਅਸ ਪਲੇਸਿਸ ਜਿਹੜੇ ਨੇ ਉਹ ਸਟ੍ਰੇਂਜਰਸ ਨੂੰ ਵੀ ਜਿਵੇਂ ਅਜਨਬੀਆਂ ਨੂੰ ਵੀ ਜਿਹੜਾ ਕੋਈ ਵੀ ਹੋਏ ਬਿਨਾਂ ਪੁੱਛੇ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਉਹਨਾਂ ਨੂੰ ਫੂਡ ਸਰਵ ਕਰਦੇ ਨੇ। ਇਹਦਾ ਕੋਈ ਦੁਨੀਆ 'ਚ ਮੁਕਾਬਲਾ ਨਹੀਂ ਹੈ। ਇਟ ਫੀਡਸ ਮੋਰ ਪੀਪਲ ਇਨ ਦਾ ਵਰਲਡ than most NGOs with huge budgets. Its free food service to the participants of the World Parliament of Religions is a testimony of its dedication to a plural world. ਉਹਨਾਂ ਨੇ ਕਿਹਾ ਜੀ ਜਿੰਨੀਆਂ ਦੁਨੀਆ ਦੀਆਂ NGOs ਦੇ ਬਜਟ ਨੇ ਜਿਨ੍ਹਾਂ ਨੂੰ ਉਹ ਫੀਡ ਨਹੀਂ ਕਰ ਸਕਦੇ ਸਿੱਖ ਫੀਡ ਕਰਦੇ ਨੇ ਔਰ ਉਹਨਾਂ ਨੇ ਵਰਲਡ ਜਿਹੜੀ ਹੈ ਪਾਰਲੀਮੈਂਟ ਆਫ ਰਿਲੀਜਨਸ ਦੀ ਗੱਲ ਕੀਤੀ ਔਰ ਇਹ ਮੈਨੂੰ ਕਿਉਂਕਿ ਡਾਕਟਰ ਸਾਹਿਬ ਵਰਲਡ ਪਾਰਲੀਮੈਂਟ ਜਿਹੜੀ ਕੁਝ ਸਮਾਂ ਪਹਿਲਾਂ ਬਾਰਸੀਲੋਨਾ 'ਚ ਹੋਈ ਸਪੇਨ 'ਚ ਉਹਦੇ 'ਚ ਪਾਰਟਿਸਿਪੈਂਟ ਹੋਣਗੇ ਕਿਉਂਕਿ ਡਾਕਟਰ ਗੁਲਾਮ ਨਬੀ ਫਾਈ ਨੇ ਜਿਹੜੇ ਕਸ਼ਮੀਰੀ ਲੀਡਰ ਨੇ ਮੈਨੂੰ ਕਿਹਾ ਕਿਉਂਕਿ ਉਸ ਪਾਰਲੀਮੈਂਟ ਦਾ ਹਿੱਸਾ ਸੀ ਔਰ ਉਹ ਬਹੁਤ ਵੱਡੀ ਜਿਹੜੀ ਹੈ ਉਹ ਗੈਦਰਿੰਗ ਹੁੰਦੀ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਸਾਡੀ ਹੈਰਾਨੀ ਦੀ ਜਦੋਂ ਸਾਡਾ ਪਹਿਲਾ ਸੈਸ਼ਨ ਮੁੱਕਿਆ ਔਰ ਉਹਨਾਂ ਨੇ ਕਿਹਾ ਵੀ ਹੁਣ ਚਲੋ ਜਿਹੜਾ ਉਹ ਲੰਚ ਹੋਏਗਾ ਔਰ ਕਹਿੰਦੇ ਕਿ ਸਾਰਾ ਹੀ ਪ੍ਰਬੰਧ ਸਿੱਖਾਂ ਦਾ ਸੀ ਔਰ ਉੱਥੇ ਜਿੰਨੇ ਦਿਨ ਵਰਲਡ ਪਾਰਲੀਮੈਂਟ ਰਿਲੀਜੀਅਸ ਪਾਰਲੀਮੈਂਟ ਦਾ ਰਿਹਾ ਸਿੱਖਾਂ ਨੇ ਕਹਿੰਦੇ ਵੀ ਉਹ ਰਾਇਲ ਫੂਡ ਸਰਵ ਕੀਤਾ 2 ਵੇਲੇ 3 ਵੇਲੇ ਵੀ ਅਸੀਂ ਸਾਰੇ ਧਰਮਾਂ ਵਾਲੇ ਅਸੀਂ ਇਹ ਸੋਚਦੇ ਸੀ ਵੀ ਅਸੀਂ ਤਾਂ ਗੱਲਾਂ ਕਰਨ ਵਾਲੇ ਹੀ ਹਾਂ ਅਸਲੀ ਇਨਸਾਨੀਅਤ ਦੀ ਸੇਵਾ ਤਾਂ ਇਹ ਹੈ। ਸੋ ਡਾਕਟਰ ਸਾਹਿਬ ਸ਼ਾਇਦ ਉਸੇ ਨੂੰ ਹੀ ਰੈਫਰ ਕਰ ਰਹੇ ਨੇ ਕਿ ਭਾਈ ਕਿਵੇਂ ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਹੈ ਉਹ ਕੀਤਾ ਟੈਸਟੀਮਨੀ ਆਫ ਇਟਸ ਡੈਡੀਕੇਸ਼ਨ ਟੂ ਅ ਪਲੂਰਲ ਵਰਲਡ। ਇਮੈਜਿਨ how much good this community would bring to the world if it had its own country. ਕਿ ਅੱਜ ਇਹਨਾਂ ਕੋਲ ਮੁਲਕ ਨਹੀਂ ਹੈ ਤੇ ਇਨਸਾਨੀਅਤ ਦੀ ਉਹ ਇੰਨੀ ਖਿਦਮਤ 'ਚ ਜੁਟੇ ਹੋਏ ਨੇ ਤੇ ਜੇ ਇਹਨਾਂ ਕੋਲ ਮੁਲਕ ਹੋਇਆ ਫਿਰ ਕਿੰਨੀ ਵੱਡੀ ਸੇਵਾ ਜਿਹੜੀ ਆ ਇਨਸਾਨੀਅਤ ਦੀ ਕਰਨਗੇ। ਔਰ ਇਸ ਸਾਰੇ 'ਚੋਂ ਜਿਹੜਾ ਹੈ ਰੀਸੈਂਟ ਉਹਨਾਂ ਨੇ ਜਿਹੜਾ ਇਮੈਜਿਨ how much good this community would bring to the world if it had its own country. The community knows how to utilize its resources for the betterment of life and through its own country it can offer a new approach to strengthen the ideas of the unity of humanity. ਕਿ ਜਿਵੇਂ ਇਹ ਆਪਣੇ ਰਿਸੋਰਸਿਸ ਦਾ ਇਸਤੇਮਾਲ ਕਰਦੇ ਨੇ ਇਹਨਾਂ ਦੇ ਕੋਲ ਜੇ ਮੁਲਕ ਹੋਏਗਾ ਇਹ ਜਿਹੜੇ ਨੇ ਇੱਕ ਨਵੀਂ ਅਪਰੋਚ ਦੇਣਗੇ ਕਿ ਕਿਵੇਂ ਇਨਸਾਨੀਅਤ ਦੀ ਜਿਹੜੀ ਟੁਗੇਦਰਨੈਸ ਹੈ ਉਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। While other religious communities have failed to live up to their ideals, the Sikh community has shown its commitment in actions to its core values.
ਹਾਲਾਂਕਿ ਸਾਰੇ ਮਜ਼ਹਬਾਂ ਦੀਆਂ ਹੀ ਕੋਰ ਵੈਲਿਊਜ਼ ਦੇ ਵਿੱਚ ਇਨਸਾਨੀਅਤ ਦਾ ਕਨਸੈਪਟ ਹੈ, ਪਰ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਬਾਕੀ ਮਜ਼ਹਬਾਂ ਦੇ ਲੋਕ ਫੇਲ ਹੋਏ ਨੇ, ਸਿੱਖ ਆਪਣੀਆਂ ਕੋਰ ਵੈਲਿਊਜ਼ ਨਾਲ ਜੁੜੇ ਹੋਏ ਨੇ। ਔਰ ਕੀ ਨੇ ਕੋਰ ਵੈਲਿਊਜ਼? ਦੇ ਇਨਕਲੂਡ ਲਵ ਫॉर ਆਲ, ਸੈਲਫਲੈਸ ਸਰਵਿਸ, ਹਿਊਮਿਲਿਟੀ, ਕੰਪੈਸ਼ਨ, ਇਕੁਆਲਿਟੀ ਐਂਡ ਜਸਟਿਸ। ਇਹ ਬਿਲਕੁਲ ਜਿਵੇਂ ਸਿੱਖੀਜ਼ਮ ਦੀ ਸਪਿਰਿਟ ਨੂੰ ਡਾਕਟਰ ਸਾਹਿਬ ਨੇ ਸਮਝਿਆ। ਉਹਨਾਂ ਨੇ ਕਿਹਾ ਕਿ ਭਾਈ ਪਹਿਲਾ ਜਿਹੜਾ ਕੋਰ ਹੈ ਹਰ ਇੱਕ ਦੇ ਲਈ ਪਿਆਰ, ਮੁਹੱਬਤ, ਨਿਸ਼ਕਾਮ ਸੇਵਾ, ਸੈਲਫਲੈਸ, ਬਿਲਕੁਲ ਬੇਲੌਸ ਹੋ ਕੇ ਸਰਵ ਕਰਨਾ, ਹਿਊਮਿਲਿਟੀ, ਨਿਮਰਤਾ, ਬਿਲਕੁਲ ਕਿ ਬਿਲਕੁਲ ਹੰਕਾਰ ਦਾ ਆਪੋਜ਼ਿਟ ਹਿਊਮਿਲਿਟੀ ਹੈ, ਕੰਪੈਸ਼ਨ, ਦੂਸਰਿਆਂ ਲਈ ਤੁਸੀਂ ਰਹਿਮ ਦਰਦ ਮਹਿਸੂਸ ਕਰਦੇ ਹੋ, ਇਕੁਆਲਿਟੀ, ਬਰਾਬਰੀ, ਕੋਈ ਉੱਚਾ ਨਹੀਂ ਕੋਈ, ਐਂਡ ਜਸਟਿਸ। ਇਹ ਨਹੀਂ ਹੈ ਵੀ ਸਿੱਖ ਚੁੱਪ ਕਰਕੇ ਬਹਿ ਜਾਂਦੇ ਨੇ, ਕਿਸੇ ਨਾਲ ਧੱਕਾ ਹੋਇਆ ਹੋਏ ਨਾਲ ਖਲੋਂਦੇ ਨੇ। ਡਿਊਰਿੰਗ ਦਾ ਲਾਸਟ 100 years no religious community acted in defense of human dignity despite tall claims। ਉਹਨਾਂ ਨੇ ਕਿਹਾ ਜੀ ਜਿੰਨੇ ਮਰਜ਼ੀ ਕੋਈ ਦਾਅਵੇ ਕਰੇ, ਪਿਛਲੇ 100 ਸਾਲ ਦਾ ਇਤਿਹਾਸ ਚੁੱਕ ਕੇ ਦੇਖ ਲਓ, ਸਿੱਖਾਂ ਵਾਂਗ ਕੋਈ ਨਹੀਂ ਖਲੋਤਾ ਹੈ ਜਿਹੜੀ ਹੈ ਉਹਨਾਂ ਨੇ ਇਨਸਾਨੀ ਡਿਗਨਿਟੀ ਦੇ ਡਿਫੈਂਸ। ਫਿਰ ਉਹਨਾਂ ਨੇ ਅੱਡ-ਅੱਡ ਧਰਮਾਂ ਦਾ ਜ਼ਿਕਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਇਸਲਾਮ, ਕ੍ਰਿਸਚੀਅਨਿਟੀ, ਔਰ ਫਿਰ ਉਹਨਾਂ ਨੇ ਕਿਹਾ ਕਿ ਹਿੰਦੂਤਵਾਦ ਥਰੂ ਦੇਅਰ ਆਰਗੇਨਾਈਜੇਸ਼ਨਸ ਲਾਈਕ Vishwa Hindu Parishad, RSS, BJP in India, Hindus promoted a world view built on hatred and violence। कि भैया ਜਿਹੜੀਆਂ ਹਿੰਦੂਤਵਾਦੀਆਂ ਨੇ ਜਥੇਬੰਦੀਆਂ, ਇਹਨਾਂ ਨੇ ਦੁਨੀਆ ਭਰ 'ਚ ਨਫ਼ਰਤ ਔਰ ਹਿੰਸਾ ਫੈਲਾਈ ਹੈ। The world awaits the emergence of a religious community that views humanity as one and proves through its actions that its commitment to service is selfless। कि दुनिया इंतज़ार कर रही है उस रिलीजियस कम्युनिटी दे ਜਿਹੜੀ ਹਿਊਮੈਨਿਟੀ ਨੂੰ ਇੱਕ ਸਮਝਦੀ ਹੈ ਔਰ ਆਪਣੇ ਐਕਸ਼ਨਸ ਦੇ ਨਾਲ ਆਪਣੀ ਸੈਲਫਲੈਸ ਹੋਣ ਦੀ ਜਿਹੜੀ ਹੈ ਉਹ ਗਵਾਹੀ ਦਿੰਦੀ ਹੈ। ਡਿਊਰਿੰਗ ਦਾ ਰੈਕਰਿੰਗ ਕ੍ਰਾਈਸਿਸ ਦਾ ਵਰਲਡ ਹੈਜ਼ ਫੇਸਡ ਇਨ ਦਾ ਲਾਸਟ ਫਿਊ ਡੈਕੇਡਸ, the Sikh community has demonstrated its ability to take the lead and put its money where its mouth is। ਕਿ ਇਹ ਸਾਰੇ ਜਿਹੜਾ ਪਿਛਲੇ ਦਹਾਕਿਆਂ ਦੇ ਵਿੱਚ ਸਿੱਖਾਂ ਨੇ ਸਾਬਤ ਕੀਤਾ ਹੈ, ਉਹੀ ਕੌਮ ਹੈ ਜਿਹੜੀ ਇਨਸਾਨੀਅਤ ਨੂੰ ਅਗਵਾਈ ਦੇ ਸਕਦੀ ਹੈ। The world needs to support ਖਾਲਿਸਤਾਨ। ਇਹ ਹੈ ਬਾਜ਼ਵਰਡ ਕਿ ਦੁਨੀਆ ਖਾਲਿਸਤਾਨ ਦੀ ਹਮਾਇਤ 'ਚ ਆ ਕੇ ਖਲੋਏ। If a Jewish state was possible to rehabilitate the persecuted followers of Moses in Palestine in 1947, a Sikh national state could also become a reality for a better world। ਇਹ ਵੱਖਰੀ ਗੱਲ ਹੈ ਕਿ ਯਹੂਦੀਆਂ ਦੀ ਅਦਰਵਾਈਜ਼ ਕਾਰਗੁਜ਼ਾਰੀ ਕੀ ਹੈ, ਪਰ ਪ੍ਰਿੰਸੀਪਲ ਤਾਂ ਇਹੀ ਸੀ ਇਜ਼ਰਾਈਲ ਬਣਾਉਣ ਦਾ ਜੀ। ਬੜੀ ਇਹਨਾਂ ਦੀ ਪਰਸੀਕਿਊਸ਼ਨ ਹੋਈ ਹੈ ਔਰ ਇਹ ਨੇਸ਼ਨ ਡਿਜ਼ਰਵ ਕਰਦੇ ਨੇ ਔਰ ਉਹਨਾਂ ਨੇ ਇਸ ਆਰਗੂਮੈਂਟ ਨੂੰ ਵੀ ਯੂਜ਼ ਕੀਤਾ। ਐਜ਼ ਏ ਮੁਸਲਿਮ I feel compelled to support Khalistan because my religious scripture reminds me to stand for good whatever I find it। कि as a मुसलमान मैं इसलिए खालिस्तान की हमायत करदा क्योंकि मेरी मजहबी जिहड़ी किताब है स्क्रिप्चर ने वो मैनू ये सिखांदे ने कि भाई जिथे भी तुसी चंगियाई भालदे हो, चंगियाई तुहानू नज़र आंदी है, उहदे लई खलोवो। At present the Sikh community has proven that it symbolizes good among all other religious groups as far as social morality is concerned। ਜੇ ਸਮਾਜੀ اخلاق ਦੀ ਗੱਲ ਨੂੰ ਦੇਖਣਾ ਹੈ ਤੇ ਸਿੱਖਾਂ ਨੇ ਪ੍ਰੂਵ ਕਰ ਦਿੱਤਾ ਹੈ ਕਿ ਸਾਰੇ ਹੋਰ ਮਜ਼ਹਬਾਂ ਦੇ ਮੁਕਾਬਲੇ ਸਿੱਖ ਜਿਹੜੇ ਨੇ ਉਸ ਸਮਾਜਿਕ اخلاق ਦੀ ਨੁਮਾਇੰਦਗੀ ਕਰਦੇ ਨੇ। ਸੋ ਅਸੀਂ ਡਾਕਟਰ ਅਸਲਮ ਅਬਦੁੱਲਾ ਜੀ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਇੱਕ ਨਵੇਂ ਟਵਿਸਟ ਦੇ ਨਾਲ ਹਿਊਮੈਨਿਟੇਰੀਅਨਿਜ਼ਮ ਕਿਵੇਂ ਸਿੱਖਾਂ 'ਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਤੇ ਕੁੱਲ ਇਨਸਾਨੀਅਤ ਦੇ ਲਈ ਜਦੋਂ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਗੱਲ ਹੈ ਤੇ ਇਹੀ ਕਨਸੈਪਟ ਨੂੰ ਉਹ ਕਹਿ ਰਹੇ ਨੇ ਕਿ ਭਾਈ ਸਿੱਖ ਨੇਸ਼ਨ ਖਾਲਿਸਤਾਨ ਇੱਕ ਰੋਲ ਮਾਡਲ ਹੋਏਗਾ ਜੇ ਦੁਨੀਆ ਹਮਾਇਤ ਕਰੇ ਔਰ ਉਹਨਾਂ ਨੇ ਉਸ ਦੇ ਲਈ ਆਪਣੀ ਹਮਾਇਤ ਥਰੂ ਕੀਤੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ। ਡਾਕਟਰ ਸਾਹਿਬ ਸੋਚ ਲੈਣੇ ਬ੍ਰੇਕ ਫਿਊਜ਼ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਸ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ, ਸਮੁੱਚੀਆਂ ਟਰਾਈ ਸਟੇਟ ਦੀਆਂ ਸੰਗਤਾਂ, ਸਭਾਵਾਂ, ਸਭਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ ਨਗਰ ਕੀਰਤਨ 21 ਅਗਸਤ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਆਰੰਭ ਹੋਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਬੱਚਿਆਂ ਸਮੇਤ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰੋ। ਇਸ ਮਹਾਨ ਨਗਰ ਕੀਰਤਨ ਤੋਂ ਅਗਲੇ ਐਤਵਾਰ 28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਵਿਚਾਰਕ ਅਤੇ ਖਾਲਸਾਨੀ ਆਗੂ ਭਾਈ ਗਜਿੰਦਰ ਸਿੰਘ ਹੋਰਾਂ ਦੀ ਇੱਕ ਨਜ਼ਮ ਹੈ ਕਿ ਬਾਦਸ਼ਾਹਤ ਮੰਨਣ ਵਾਲੀ ਸਿੱਖ ਕੌਮ ਕਿਵੇਂ ਬੇਕਰੀ ਹੋ ਕੇ ਕੰਗਾਲੀ ਦੇ ਰਾਹ ਪੈ ਗਈ ਹੈ। ਸੋ ਇਸ ਕਵਿਤਾ ਨੂੰ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ 15 ਅਗਸਤ ਨੂੰ ਹੀ ਫੋਕਸਡ ਸਾਡੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ। ਐਕਟੀਵਿਟੀ ਗਲੋਬਲੀ ਹੈ। ਥਾਂ ਥਾਂ ਜਿੱਥੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਤੇ ਖਾਲਸਾਈ ਝੰਡੇ ਲਹਿਰਾਉਣ ਦੀ ਮੁਹਿੰਮ ਹੈ, ਉੱਥੇ ਇੰਡੀਅਨ ਐਮਬੈਸੀਜ਼, ਕੌਂਸੂਲੇਟਸ ਜਾਂ ਹੋਰ ਵੈਨਿਊਜ਼ ਦੇ ਵਿੱਚ ਸਿੱਖਾਂ ਨੇ ਥਾਂ ਥਾਂ ਰੋਸ ਵਿਖਾਵੇ ਵੀ ਰੱਖੇ ਨੇ। ਲੰਡਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਹੈ, ਯੂਰਪ ਦੇ ਵਿੱਚ ਹੈ, ਔਰ ਸਾਡੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਆਟਵਾ ਤੋਂ ਵੀ ਜਿਹੜਾ ਉਹਨਾਂ ਦਾ ਪ੍ਰੋਟੈਸਟ 15 ਅਗਸਤ ਨੂੰ ਰੱਖਿਆ, ਉਹਨਾਂ ਨੇ ਜਾਣਕਾਰੀ ਭੇਜੀ ਹੈ ਕਿ ਇੰਡੀਅਨ ਹਾਈ ਕਮਿਸ਼ਨ 10 ਸਪ੍ਰਿੰਗਫੀਲਡ ਰੋਡ ਆਟਵਾ ਉਸ ਦੇ ਬਾਹਰ ਜਿਹੜਾ ਹੈ ਉਹ ਪ੍ਰੋਟੈਸਟ ਹੋਏਗਾ। 75 ਇਅਰਸ ਆਫ ਬਿਟਰੇਅਲ, ਕਿ 75 ਸਾਲ ਦੀ ਜਿਹੜੀ ਸਾਡੇ ਨਾਲ ਧੋਖਾ ਗਦਾਰੀ ਹੈ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਭਾਈ ਆਲਰੇਡੀ ਉੱਥੇ ਮੌਂਟਰੀਆਲ ਤੋਂ, ਟੋਰਾਂਟੋ ਤੋਂ ਔਰ ਜ਼ਾਹਰ ਹੈ ਆਟਵਾ ਦੀਆਂ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ। ਇੱਥੋਂ ਬਾਰੇ ਵੀ ਐਡ ਵੀ ਚੱਲ ਰਹੀ ਹੈ ਕਿ 13 ਅਗਸਤ ਨੂੰ ਸੈਚਰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਸਾਰੇ ਹੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਥੱਲੇ ਜਿਹੜਾ 11 ਤੋਂ 2 ਤੱਕ ਪ੍ਰੋਟੈਸਟ ਹੋਣ ਜਾ ਰਿਹਾ। ਇਸੇ ਤਰ੍ਹਾਂ ਹੀ 14 ਅਪ੍ਰੈਲ ਨੂੰ ਸਾਡੇ ਵਾਸ਼ਿੰਗਟਨ DC ਵੀਰਾਂ ਵੱਲੋਂ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਔਰ ਬਾਕੀ ਵੀਰਾਂ ਭੈਣਾਂ ਵੱਲੋਂ ਜਿਹੜਾ ਉਹ ਇੰਡੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ। ਸੋ ਜਿੱਥੇ ਹੋਰ ਵੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ 'ਚ ਸਾਨੂੰ ਪਾਰਟਿਸਿਪੇਟ ਕਰਨ ਦੀ ਲੋੜ ਹੈ, ਆਪਣਾ ਟਾਈਮ ਦੂਜੇ ਪਾਸਿਓਂ ਕੱਢ ਕੇ, ਕਿਉਂਕਿ ਜਿੱਥੇ ਇਹ ਆਪਣੀ 75ਵੀਂ ਜਿਹੜੀ ਹੈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਆਪਣਾ ਝੂਠ ਪਰੋਸ ਰਹੇ ਨੇ, ਵੇਚ ਰਹੇ ਨੇ। ਸੋ ਇਹਨਾਂ ਦੇ ਇਸ ਈਗੋ ਬੈਲੂਨ ਦੇ ਵਿੱਚ ਭਾਵੇਂ ਅਸੀਂ ਪੈਨ ਹੀ ਮਾਰ ਦਈਏ ਉਹ ਸਾਰੀ ਫੂਕ ਨਿਕਲ ਜਾਂਦੀ ਹੈ। ਸੋ ਇਹ ਪ੍ਰੋਟੈਸਟ ਔਰ ਇਹ ਜਿਹੜੇ ਰੋਸ ਵਿਖਾਵੇ ਨੇ ਇਹ ਬੜੀ ਅਹਿਮੀਅਤ ਰੱਖਦੇ ਨੇ। ਔਰ ਸਰ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ, ਖਾਲਿਸਤਾਨੀ ਆਈਡੀਆਲੋਗ, ਜਿਨ੍ਹਾਂ ਦੀਆਂ ਨਜ਼ਮਾਂ ਅਕਸਰ ਅਸੀਂ ਸ਼ੇਅਰ ਕਰਦੇ ਹਾਂ ਆਪਣੇ ਵਿਊਅਰਸ ਨਾਲ। ਇਹ ਨਜ਼ਮ ਉਹਨਾਂ ਦੀ ਬੇਸ਼ੱਕ ਪੁਰਾਣੀ ਲਿਖੀ ਹੋਈ ਹੈ, ਪਰ ਅੱਜ ਉਹਨਾਂ ਨੇ ਜਿਹੜਾ ਇਸ ਕਮੈਂਟ ਦੇ ਨਾਲ ਵੀ ਇਹ ਕਿਹਾ ਕਿ ਕਿੰਜ ਸ਼ਹਿਨ ਸ਼ਾਹੋਂ ਕੰਗਾਲ ਹੋਏ, ਇਹ ਉਹਨਾਂ ਦੀ ਨਜ਼ਮ ਹੈ। ਪਰ ਉਸ ਤੋਂ ਉੱਤੇ ਕਮੈਂਟ ਹੈ, ਇਹ ਗੱਲ ਕਦੇ ਇੱਕ ਪਲ ਲਈ ਵੀ ਨਹੀਂ ਭੁੱਲੀ ਕਿ ਅਸੀਂ ਵੀ ਕਦੇ ਆਜ਼ਾਦ ਦੇਸ਼ ਦੇ ਮਾਲਕ ਹੁੰਦੇ ਸਾਂ, ਸਾਡੇ ਆਪਣੇ ਝੰਡੇ, ਫੌਜਾਂ ਤੇ ਸਿੱਕੇ ਹੁੰਦੇ ਸਨ। ਤਿਰੰਗਾ ਕਦੇ ਆਪਣਾ ਨਹੀਂ ਲੱਗਾ,
ਜਨ ਗਨ ਮਨ ਹਮੇਸ਼ਾ ਗੈਰ ਲੱਗਾ ਤੇ ਭਾਰਤ ਨਾਮ ਦੇ ਦੇਸ਼ ਨਾਲ ਕਦੇ ਜਜ਼ਬਾਤ ਦਾ ਮੇਲ ਹੀ ਨਹੀਂ ਹੋਇਆ। ਆਪਣੇ ਖੁੱਸੇ ਹੋਏ ਰਾਜ ਭਾਗ ਨੂੰ ਮੁੜ ਹਾਸਲ ਕਰਨ ਦੀ ਇੱਛਾ ਨੇ ਹਮੇਸ਼ਾ ਬੇਚੈਨ ਰੱਖਿਆ। ਇਸ ਬੇਚੈਨੀ ਵਿੱਚ ਕਈ ਕਵਿਤਾਵਾਂ ਵੀ ਲਿਖੀਆਂ ਔਰ ਉਹਨਾਂ ਨੇ ਫਿਰ ਇਹ ਕਿਹਾ ਕਿ ਭਾਈ ਸਾਡੇ ਸ਼ਹਿਨशाह ਦੀ ਕੌਮ ਕਿਵੇਂ ਕੰਗਾਲ ਹੋਈ, ਇਹ ਕਹਾਣੀ ਵੀ ਕਦੇ ਇੱਕ ਕਵਿਤਾ ਰਾਹੀਂ ਕੀਤੀ ਸੀ। ਔਰ ਇਹ ਹੈ, ਕੁਝ ਗੱਲ ਨਾ ਪੁੱਛ ਕੁਝ ਹਾਲ ਨਾ ਪੁੱਛ, ਕਿੰਜ ਹਾਲ ਹੋਏ ਬੇਹਾਲ ਨਾ ਪੁੱਛ, ਕਿੰਜ ਸ਼ਹਿਨशाहों ਕੰਗਾਲ ਹੋਏ, ਕਿੰਜ ਹਾਲੋਂ ਅਸੀਂ ਬੇਹਾਲ ਹੋਏ, ਕਿੰਜ ਘਰ ਤੋਂ ਅਸੀਂ ਬੇਘਰ ਹੋਏ, ਕਿੰਜ ਫੱਟ ਪਿੰਡੇ ਦੇ ਜਰ ਹੋਏ, ਕੁਝ ਗੱਲ ਨਾ ਪੁੱਛ ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਕਿਸ਼ਤੀ ਡੋਬੀ ਮਲਾਹਾਂ ਨੇ, ਕਿੰਜ ਵਟਿਆ ਮੁੱਲ ਭਰਾਵਾਂ ਨੇ, ਕਿੰਜ ਲੁੱਟੇ ਸਿੰਘ ਮਕਾਰਾਂ ਨੇ, ਕਿੰਜ ਵੱਡੇ ਪੁੱਲ ਗੱਦਾਰਾਂ ਨੇ, ਕੁਝ ਗੱਲ ਨਾ ਪੁੱਛ ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਇੰਜ ਬਾਗੀ ਹੋ ਬੇਵਸ ਗਏ, ਕਿੰਜ ਰਾਜੇ ਮੰਗਣ ਭੀਖ ਪਏ, ਕਿੰਜ ਮਿੱਟੀਆਂ ਵਿੱਚ ਹੀਰੇ ਰੁਲ ਗਏ, ਕਿੰਜ ਕੋਡੀਆਂ ਬਣ ਹੌਲੇ ਤੁਲ ਗਏ, ਕੁਝ ਗੱਲ ਨਾ ਪੁੱਛ ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਠੂਠੇ ਫੜੇ ਸਰਦਾਰਾਂ ਨੇ, ਕਿੰਜ ਸਿਰ ਨਵਾਏ ਸ਼ਾਹ ਸਵਾਰਾਂ ਨੇ, ਕਿੰਜ ਦਿੱਲੀ ਦੇ ਦਰ ਤੇ ਖੜੇ, ਕਿੰਜ ਛੱਡ ਕੇਸਰੀ ਤਿਰੰਗੇ ਫੜੇ, ਕੁਝ ਗੱਲ ਨਾ ਪੁੱਛ ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਛੱਡਿਆ ਕਲਗੀਆਂ ਵਾਲੇ ਨੂੰ, ਕਿੰਜ ਗਾਂਧੀ ਦੇ ਪੁੱਤ ਬਣੇ, ਕਿੰਜ ਪੜਿਆ ਜਨ ਗਨ ਮਨ ਅਸੀਂ, ਬਣ ਹਿੰਦੂ ਦੀ ਤਲਵਾਰ ਤਣੇ, ਕੁਝ ਗੱਲ ਨਾ ਪੁੱਛ ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ। ਆ ਗੱਲ ਦੱਸਾਂ ਆ ਹਾਲ ਦੱਸਾਂ, ਆ ਤੇਗਾਂ ਦੀ ਕਮਾਲ ਦੱਸਾਂ, ਤੇਗ ਅਣਖ ਵੀ ਹੈ ਸਵੈਮਾਨ ਵੀ ਹੈ, ਇਹ ਆਪੇ ਦੀ ਪਹਿਚਾਣ ਵੀ ਹੈ, ਇਹ ਸ਼ਕਤੀ ਹੈ ਇਹ ਰਾਜ ਵੀ ਹੈ, ਇਸੇ ਸਿਰ ਬੰਨਣਾ ਤਾਜ ਵੀ ਹੈ। ਆ ਗੱਲ ਦੱਸਾਂ ਆ ਹਾਲ ਦੱਸਾਂ, ਆ ਤੇਗਾਂ ਦੀ ਕਮਾਲ ਦੱਸਾਂ, ਤੂੰ ਤੇਗ ਆਪਣੀ ਦਾ ਜੰਗ ਲਾ ਦੇ, ਤੂੰ ਮੌਤ ਮਹਿਬੂਬ ਦੀ ਸੰਗ ਲਾ ਦੇ, ਰਾਹ ਲਹੂ ਨੇ ਰੋਸ਼ਨ ਕਰਨਾ ਹੈ ਤੇ ਤਾਜ ਸਾਡੇ ਸਿਰ ਧਰਨਾ ਹੈ। ਇਹ ਹੈ ਕਿ शस्त्रन के अधीन है राज, कऊ किसी को राज न दे हैं, जो ले हैं निज बल से ले हैं। तू तेग अपनी दा जंग ला दे, तू मौत महबूब दी संग ला दे, राह लहू ने रोशन करना है ते ताज साडे सिर धरना है। आ गल दसां आ हाल दसां, आ तेगां दी कमाल दसां। वाह जी। और असीं मेरा ख्याल है वक्त हो गया जी। डॉक्टर साहब थोड़ा बहुत बहुत शुक्रिया, तुसीं अज दे अहम इशू साडे दर्शकां नाल सांझे कीते ने। सो इस तरह अपने व्यूअर्स का लेने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते SOS@TV84.TV ते असीं अपना प्रोग्राम लैके तुहाडे सन्मुख होवांगे। सो असीं चाहांगे कि तुसीं साडे नाल इसी तरह बने रहना। सो सानूं मैनूं ते डॉक्टर साहब नूं दिओ इजाजत। वाहिगुरू जी का खालसा वाहिगुरू जी की फतेह। रब राखा।